ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਅਦਾਬਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਿਸ਼ਨ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਟੀਵੀ 84 ਦੇ ਬਹੁਤ ਹੀ ਸਿਆਣੇ ਸੋਹਣੇ ਪਿਆਰੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਧਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 14 ਜੁਲਾਈ 2025 30 ਹਾੜ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਪਲਟਨ ਕੈਨੇਡਾ roku ਚਾਤੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਸਭ ਤੋਂ ਪਹਿਲਾਂ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ LA ਕੈਲੀਫੋਰਨੀਆ ਤੋਂ ਸਰਦਾਰ ਸਤਨਾਮ ਸਿੰਘ ਤੇ ਬੀਬਾ ਜਗਦੀਸ਼ ਕੌਰ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਤੇ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ ਔਰ ਟੀਵੀ 84 ਦੀ ਸਪੋਰਟ ਕਰਨ ਲਈ ਕਿਹਾ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਬੜੀ ਹੀ ਦੁਖਦਾਈ ਜਿਹੜੀ ਖਬਰ ਹੈ ਆਪਾਂ ਤੁਹਾਡੇ ਨਾਲ ਜਿਹੜੀ ਹੈ ਸ਼ੇਅਰ ਕਰਨ ਜਾ ਰਹੇ ਹਾਂ ਕਿ ਦੁਨੀਆ ਦੇ ਸਭ ਤੋਂ ਲੰਬੀ ਉਮਰ ਦੇ ਮੈਰਾਥਨ ਦੌੜਾਕ ਸਰਦਾਰ ਫੌਜਾ ਸਿੰਘ 114 ਸਾਲ ਦੀ ਉਮਰ ਵਿੱਚ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ। ਸੋ ਉਹਨਾਂ ਦੀ ਮੌਤ ਦਾ ਸਬਬ ਇੱਕ ਐਕਸੀਡੈਂਟ ਬਣਿਆ ਔਰ ਸਰਦਾਰ ਫੌਜਾ ਸਿੰਘ ਸਿੱਖ ਕੌਮ ਦਾ ਮਾਣ ਤੇ ਸ਼ਾਨ ਸਨ ਔਰ ਦੁਨੀਆ ਵਿੱਚ ਉਹਨਾਂ ਨੂੰ ਇੱਕ ਬਹੁਤ ਹੀ ਵੱਡੀ ਪ੍ਰੇਰਨਾ ਦੇ ਤੌਰ ਤੇ ਦੇਖਿਆ ਜਾਂਦਾ ਸੀ। ਸੋ ਅਸੀਂ ਅੱਜ ਦਾ ਸਮੁੱਚਾ ਪ੍ਰੋਗਰਾਮ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ LA ਤੋਂ ਸਾਡੇ ਵੀਰ ਸਰਦਾਰ ਸਤਨਾਮ ਸਿੰਘ ਜੀ ਭੈਣ ਜੀ ਜਗਦੀਸ਼ ਕੌਰ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇਹ ਸਮੁੱਚਾ ਪਰਿਵਾਰ ਜਿਸ ਨਾਲ ਦੀ ਇੱਕ ਯੂਨੀਕ ਪਛਾਣ ਹੈ। ਇਹਨਾਂ ਦੇ ਸਪੁੱਤਰ ਫੇਮਸ ਡਾਕਟਰ ਨੇ ਔਰ ਇਹ ਨਿਸ਼ਕਾਮ ਭਾਵਨਾ ਦੇ ਨਾਲ ਪੰਥ ਦੀ ਸੇਵਾ ਕਰਨ 'ਚ ਯਕੀਨ ਰੱਖਦੇ ਨੇ। ਸਪੋਰਟ ਹਮੇਸ਼ਾ ਕਰਦੇ ਨੇ ਪਰ ਇਹਨਾਂ ਦੀ ਇਹ ਵੀ ਚਾਹਨਾ ਹੁੰਦੀ ਹੈ ਕਿ ਇਸ ਨੂੰ ਬਹੁਤਾ ਜਿਹੜਾ ਉਹ ਪ੍ਰਚਾਰਿਆ ਨਾ ਜਾਏ। ਪਰ ਅਸੀਂ ਸਮਝਦੇ ਹਾਂ ਕਿ ਜਿਹੜੇ ਖਾਸ ਤੌਰ 'ਤੇ ਸਾਡੇ ਇਹ ਸਾਇਲੈਂਟ ਸਪੋਰਟਰ ਨੇ। ਸਾਇਲੈਂਟ ਇਸ ਲਈ ਕੋ ਨੇ ਜਿਨ੍ਹਾਂ ਨਾਲ ਸਾਡਾ ਡੇ ਟੂ ਡੇ ਰਾਬਤਾ ਹੁੰਦਾ ਹੈ। ਕੋ ਨੇ ਜਿਹੜੇ ਟੀਵੀ 84 ਦੀ ਸਕਰੀਨ ਰਾਹੀਂ ਸਾਡੇ ਨਾਲ ਜੁੜਦੇ ਨੇ ਔਰ ਜਿਹੜਾ ਪੰਥਕ ਜਜ਼ਬਾ ਰੱਖਣ ਵਾਲੇ ਇਹ ਸਾਡੇ ਵੀਰ ਭੈਣਾਂ ਨੇ ਇਹ ਸਾਡੀ ਰੀਅਲ ਸਟਰੈਂਥ ਨੇ ਕਿਉਂਕਿ ਇਹ ਉਹ ਨੇ ਜਿਨ੍ਹਾਂ ਨੇ ਪੰਥ ਨੂੰ ਆਪਾ ਸਮਰਪਿਤ ਕੀਤਾ ਔਰ ਇਹ ਜੋੜੀ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦਾ ਸਾਥ ਮਾਣਿਆ ਹੋਇਆ ਹੈ ਔਰ ਉਸ ਤੋਂ ਪਹਿਲਾਂ ਵੀ ਦਮਦਮੀ ਟਕਸਾਲ ਦੇ ਸੰਤ ਕਰਤਾਰ ਸਿੰਘ ਔਰ ਉਹਨਾਂ ਸਭ ਦੇ ਨਾਲ ਵੀ ਜੁੜੇ ਰਹੇ ਔਰ ਅੱਗੋਂ ਉਹਨਾਂ ਦੇ ਬੱਚੇ ਵੀ ਇਸ ਸਿੱਖੀ ਦੇ ਰਸਤੇ 'ਤੇ ਵੀ ਔਰ ਖਾਲਿਸਤਾਨ ਦੇ ਰਸਤੇ 'ਤੇ ਵੀ। ਅੱਜ ਇੱਕ ਟ੍ਰੈਂਡ ਇਹ ਵੀ ਦੇਖਣ 'ਚ ਆਉਂਦਾ ਹੈ ਕਿ ਜਿਹਨਾਂ ਦੇ ਬੱਚੇ ਬੱਚੀਆਂ ਅੱਗੋਂ ਸਿੱਖੀ ਸਰੂਪ 'ਚ ਵੀ ਨੇ ਔਰ ਬਾਣੀ ਨਾਲ ਵੀ ਜੁੜੇ ਹੋਏ ਨੇ ਜਦੋਂ ਪੋਲੀਟੀਕਲ ਖਾਲਿਸਤਾਨ ਦੀ ਗੱਲ ਆਉਂਦੀ ਹੈ ਤੇ ਉਹ ਡਿਸਟੈਂਸ ਕਰ ਲੈਂਦੇ ਨੇ ਔਰ ਸ਼ਾਇਦ ਇਹ ਕਿਉਂਕਿ ਇੱਕ ਖਤਰਿਆਂ ਭਰਿਆ ਇਹ ਰਸਤਾ ਹੈ ਤੇ ਉਹਨਾਂ ਦੀ ਟ੍ਰੇਨਿੰਗ ਦੇ ਵਿੱਚ ਕਿਤੇ ਨਾ ਕਿਤੇ ਇਹ ਸੈਪਰੇਟ ਕਰਨ ਦੀ ਲਾਈਨ ਕਦੋਂ ਸ਼ੁਰੂ ਹੋਈ ਕਿੱਥੋਂ ਸ਼ੁਰੂ ਹੋਈ। ਹਾਲਾਂ ਅੱਜ ਜਦੋਂ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਕਿਉਂਕਿ 12 ਜੁਲਾਈ
ਸਾਡੇ ਖਾਲਿਸਤਾਨ ਕਮਾਂਡੋ ਫੋਰਸ ਦੇ ਜਨਰਲ ਲਾਭ ਸਿੰਘ ਉਹਨਾਂ ਦਾ ਸ਼ਹੀਦੀ ਦਿਨ ਵੀ ਸੀ ਔਰ ਬਹੁਤ ਵੱਡਾ ਸਮਾਗਮ ਜਿਹਦੇ 'ਚ ਭੈਣ ਜੀ ਖੁਦ ਜਾਂਦੇ ਨੇ ਡਾਲਸ ਤੋਂ, ਉਹਨਾਂ ਦੇ ਪਿੰਡ ਪੰਜਵੜ ਹੁੰਦਾ ਹੈ, ਬਹੁਤ ਸਾਰੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਭੈਣ ਜੀ ਦਵਿੰਦਰ ਕੌਰ ਹੋਰਾਂ ਵੱਲੋਂ। ਔਰ ਇਸ ਕਿਉਂਕਿ ਕੁਦਰਤੀ ਵੀਕਐਂਡ ਸੀ ਅਸੀਂ ਇਹ ਪ੍ਰੋਗਰਾਮ ਸਪੈਸ਼ਲ ਨਹੀਂ ਕਰ ਪਾਏ, ਅਦਰਵਾਈਜ਼ ਜਿਹੜਾ ਜਿਸ ਦਿਨ ਹੁੰਦਾ 12 ਜੁਲਾਈ ਉਹਨਾਂ ਦੀ ਯਾਦ ਨੂੰ ਸਮਰਪਿਤ ਹੁੰਦਾ। ਸੋ ਇਸ ਵਾਰ ਵੀ ਬਹੁਤ ਵੱਡਾ ਇਕੱਠ ਸੀ ਔਰ ਖ਼ਾਸ ਤੌਰ ਤੇ ਭਾਈ ਦਲਜੀਤ ਸਿੰਘ ਜਿਨ੍ਹਾਂ ਨੇ ਮੂਵਮੈਂਟ ਨੂੰ ਲੰਬਾ ਵਕਤ ਲੀਡ ਕੀਤਾ, ਜੁਝਾਰੂ ਸੰਘਰਸ਼ ਨੂੰ ਵੀ ਅੱਜ ਵੀ ਉਹ ਸਾਰੇ ਦੇ ਉੱਤੇ ਉਹ ਬਹੁਤ ਸਾਰੇ ਜਿਹੜੇ ਐਕਸਪੀਰੀਐਂਸਿਸ ਨੇ ਕਲਮਬੱਧ ਕਰ ਰਹੇ ਨੇ। ਕੌਰਨਾਮਾ ਸਿੰਘਣੀਆਂ ਦੀ ਕਿੰਨੀ ਵੱਡੀ ਕੰਟਰੀਬਿਊਸ਼ਨ ਹੈ ਇਸ ਸਾਰੀ ਮੂਵਮੈਂਟ 'ਚ, ਇਸ ਦੇ ਉੱਤੇ ਉਹਨਾਂ ਦੀ ਕਿਤਾਬ ਵੀ ਜਿਹੜੀ ਹੈ ਉੱਥੇ ਰਿਲੀਜ਼ ਕੀਤੀ ਗਈ। ਸੋ ਇਹ ਔਰ ਉਸ ਦੇ ਉੱਤੇ ਜਦੋਂ ਅੱਜ ਭਾਈ ਮਨਵੀਰ ਸਿੰਘ ਹੋਰਾਂ ਨਾਲ ਜਿਨ੍ਹਾਂ ਨੇ ਦਿਲ ਦੀਆਂ ਗੱਲਾਂ, ਜਿਨ੍ਹਾਂ ਦਾ ਪ੍ਰੋਗਰਾਮ ਬੜਾ ਪਪੂਲਰ ਹੈ ਹੁਣ, ਰੋਜ਼ਾਨਾ ਦੁਪਹਿਰੇ 12 ਤੋਂ 1 ਜਿਹੜਾ ਹੈ ਉਹ ਲਾਈਵ ਸ਼ੋਅ ਹੁੰਦਾ ਹੈ TV 84 ਤੇ ਉਹ ਜਿਹੜੇ ਨੇ ਉਹਨਾਂ ਦੇ ਨਾਲ ਆਪਣੇ ਭਾਈ ਸਰਬਜੀਤ ਸਿੰਘ ਹੋਰਾਂ ਦੇ ਨਾਲ ਘੁਮਾਣ ਸਾਹਿਬ ਜਿਹੜੇ ਰੈਗੂਲਰ ਉਹ ਸਾਡੇ ਜਿਹੜੇ ਨੇ ਗੈਸਟ ਵੀ ਨੇ ਪਿਛਲੇ ਜਦੋਂ ਤੋਂ ਅਸੀਂ TV 84 ਸ਼ੁਰੂ ਕੀਤਾ ਪਿਛਲੇ ਆਲਮੋਸਟ ਜੇ ਮੈਂ ਗਲਤ ਨਾ ਹੋਵਾਂ ਤੇ ਉਹ 12 ਸਾਲ ਤੋਂ ਹੀ ਉਹਨਾਂ ਦਾ ਸਪੈਸ਼ਲ ਸ਼ੋਅ ਜਿਹੜਾ ਸਰਬਜੀਤ ਸਿੰਘ ਘੁਮਾਣ ਦੇ ਨਾਲ ਹੁੰਦਾ ਔਰ ਅੱਜ ਦਾ ਸ਼ੋਅ ਜਨਰਲ ਲਾਭ ਸਿੰਘ ਦੀ ਯਾਦ ਨੂੰ ਸਮਰਪਿਤ ਸੀ। ਤੇ ਉਹਦੇ 'ਚ ਇੱਕ ਗੱਲ ਉਹਨਾਂ ਨੇ ਬੜੀ ਖਾਸ ਕਹੀ, ਉਹਨਾਂ ਨੇ ਕਿਹਾ ਕਿ ਵੀ ਜਿਹੜੇ ਵੀ ਲੋਕ ਮੈਨੂੰ ਮਿਲਣ ਆਉਂਦੇ ਨੇ, ਮੇਰੇ ਰਿਸ਼ਤੇਦਾਰ ਜਾਂ ਜਾਣੋ ਵੀ, ਪਿੰਡ ਤਾਂ ਮੇਰਾ ਲੁਧਿਆਣੇ ਜ਼ਿਲ੍ਹੇ ਦੇ ਨੇੜੇ ਹੈ ਤੇ ਮੈਂ ਹੁਣ ਅੰਮ੍ਰਿਤਸਰ ਰਹਿੰਦਾ, ਮੈਂ ਉਹਨਾਂ ਨੂੰ ਦਰਬਾਰ ਸਾਹਿਬ ਉਸ ਵੇਲੇ ਲੈ ਕੇ ਜਾਂਦਾ ਜਦੋਂ ਸ਼ਾਮ ਨੂੰ ਰਹਿ ਰਾਸ ਤੋਂ ਬਾਅਦ ਸੰਧਿਆ ਦੇ ਦੀਵਾਨ ਵੇਲੇ ਸ਼ਸਤਰਾਂ ਦੇ ਦਰਸ਼ਨ ਕਰਾਏ ਜਾਂਦੇ ਨੇ ਤਖਤਾਂ ਦੇ ਉੱਤੇ। ਇਹ ਦੱਸਣ ਦੇ ਲਈ ਕਿ ਭਾਈ ਇਹ ਜਿਹੜੇ ਲੋਕ ਈਵਨ ਜੂਨ 84 ਦੇ ਸੰਘਰਸ਼ ਨੂੰ ਲੈ ਕੇ ਵੀ ਸਵਾਲ ਕਰਦੇ ਨੇ ਕਿ ਜੀ ਸੰਤ ਉੱਥੇ ਹਥਿਆਰ ਲੈ ਕੇ ਕਿਉਂ ਗਏ, ਜੇ ਹਥਿਆਰ ਨਾ ਹੁੰਦੇ ਤਾਂ ਸਰਕਾਰ ਨੂੰ ਬਹਾਨਾ ਨਾ ਮਿਲਦਾ, ਜਾਂ ਜਿਹੜੇ ਅੱਜ ਸਿਰਫ ਤੇ ਸਿਰਫ ਸ਼ਾਂਤਮਈ ਤੇ ਅਮਨ ਦੇ ਨਾਂ ਥੱਲੇ ਮੀਰੀ ਪੀਰੀ ਦੇ ਸਿਧਾਂਤ ਨੂੰ ਨਕਾਰਨ ਤੱਕ ਪਹੁੰਚ ਜਾਂਦੇ ਨੇ, ਕਿ ਉਹਨਾਂ ਨੂੰ ਇਹ ਅਹਿਸਾਸ ਹੋਏ ਕਿ ਭਾਈ ਸਾਡੀ ਸਟਰੈਂਥ ਔਰ ਸਾਡੇ ਗੁਰੂ ਦਾ ਤਾਂ ਫਰਮਾਨ ਹੀ ਇਹ ਸੀ ਕਿ ਜਿਹੜਾ ਬਿਨਾਂ ਕੇਸਾਂ ਤੋਂ ਔਰ ਸ਼ਸਤਰਾਂ ਤੋਂ ਜਿਹੜਾ ਕੋਈ ਮੇਰੇ ਮੱਥੇ ਨਾ ਲੱਗੇ, ਮੈਂ ਦਿਓ ਨਾ ਦਿਦਾਰੰ, ਕਿ ਭਾਈ ਮੈਂ ਦਿਦਾਰ ਨਹੀਂ ਦਿਆਂਗਾ। ਔਰ ਇਹ ਵੀ ਕਿ ਭਾਈ ਜਿਸ ਤੇ ਕੇਸ ਨਹੀਂ ਨੇ, ਜਿਸ ਤੇ ਸ਼ਸਤਰ ਨਹੀਂ, ਉਹ ਤਾਂ ਭੇਡ ਹੈ। ਜ਼ਾਹਰ ਹੈ ਭੇਡ ਔਰ ਸ਼ੇਰ ਦਾ ਫਰਕ ਇੰਨਾ ਹੀ ਹੁੰਦਾ ਹੈ ਕਿ ਬਈ ਜਿਹੜਾ ਜਦੋਂ ਤੁਸੀਂ ਸ਼ਸਤਰਧਾਰੀ ਹੋ ਤੁਸੀਂ ਆਪਣੀ ਰੱਖਿਆ ਕਰਨ ਦੇ ਵੀ ਸਮਰੱਥ ਹੋ, ਗਰੀਬ ਕੀ ਰੱਖਿਆ ਜਰਵਾਣੇ ਕੀ ਭਖਿਆ, ਇਹ ਸਿਧਾਂਤ ਵੀ ਤੁਸੀਂ ਤਾਂ ਹੀ ਲਾਗੂ ਕਰ ਸਕਦੇ ਹੋ ਜੇ ਤੁਸੀਂ ਸ਼ਸਤਰਧਾਰੀ ਹੋ। ਔਰ ਸਾਰਾ ਜਦੋਂ ਗੁਰੂ ਸਾਹਿਬ ਨੇ ਫਰਮਾਇਆ ਕਿ ਸ਼ਸਤਰਨ ਕੇ ਅਧੀਨ ਹੈ ਰਾਜ, ਤੁਸੀਂ ਪੋਲੀਟੀਕਲ ਪਾਵਰ ਵੀ ਤਾਂ ਹੀ ਲੈ ਸਕਦੇ ਹੋ ਤੇ ਜਦੋਂ ਤੁਸੀਂ ਲੈ ਲਈ ਤੇ ਉਹਨੂੰ ਡਿਫੈਂਡ ਕਰਨ ਦੇ ਲਈ ਵੀ ਤੁਸੀਂ ਜਿਹੜਾ ਲੇਟੈਸਟ ਵੈਪਨ ਤੱਕ ਜਾਂਦੇ ਹੋ। ਅੱਜ ਕਿਉਂ ਦੁਨੀਆ ਦੇ ਵਿੱਚ ਨਿਊਕਲੀਅਰ ਹਥਿਆਰਾਂ ਦੀ ਦੌੜ ਵੱਲ ਧਿਆਨ ਗਿਆ, ਜਦੋਂ ਇੱਕ ਨੇ ਐਕਵਾਇਰ ਕੀਤਾ, ਅਮਰੀਕਾ ਸਭ ਤੋਂ ਪਹਿਲਾਂ ਸੀ ਜਿਨ੍ਹਾਂ ਨੇ ਜਾਪਾਨ ਦੇ ਉੱਤੇ ਜਦੋਂ ਹੀਰੋਸ਼ੀਮਾ ਨਾਗਾਸਾਕੀ ਦੇ ਉੱਤੇ ਬੰਬ ਸੁੱਟੇ, ਇੱਕੋ ਇੱਕ ਅਮਰੀਕਾ ਮੁਲਕ ਸੀ ਜਿਨ੍ਹਾਂ ਦੇ ਕੋਲ ਐਟਮ ਬੰਬ ਸੀ। ਫਿਰ ਤੁਸੀਂ ਦੇਖੋ ਕਿ ਕਿੰਨੀ ਤੇਜ਼ੀ ਨਾਲ ਦੂਸਰੇ 4 ਜਿਹੜੇ ਅੱਜ ਵੀਟੋ ਬਿਲਡਿੰਗ ਮੈਂਬਰ ਵੀ ਨੇ ਉਹਨਾਂ ਦੇ ਵਿੱਚ ਰਸ਼ੀਆ ਵੀ ਔਰ UK ਵੀ ਔਰ ਫਰਾਂਸ ਵੀ ਔਰ ਬਾਅਦ ਦੇ ਵਿੱਚ ਚਾਈਨਾ ਵੀ ਹਥਿਆਰਬੰਦ ਹੋਏ। ਫਿਰ ਕਿਵੇਂ ਇਹ ਦੌੜ ਜਿਹੜੀ ਹੈ ਨਾਰਥ ਕੋਰੀਆ ਔਰ ਇਜ਼ਰਾਈਲ, ਫਿਰ ਭਾਰਤ ਔਰ ਪਾਕਿਸਤਾਨ, ਹੁਣ ਈਰਾਨ ਦੇ ਨਾਲ ਕੀ ਰੌਲਾ ਹੈ ਜੀ ਉਹ ਨਿਊਕਲੀਅਰ ਨਾਲ ਡਿਵੈਲਪ ਕਰੇ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇਨ ਦਾ ਐਂਡ ਆਫ ਦਾ ਡੇ ਪੋਲੀਟੀਕਲ ਪਾਵਰ ਲੈਣ ਲਈ ਵੀ ਤੇ ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਆ ਗਈ ਉਹ ਆਪਣੀ ਸੋਵਰਨਿਟੀ ਨੂੰ ਡਿਫੈਂਡ ਕਰਨ ਲਈ ਵੀ ਤੁਸੀਂ ਲੇਟੈਸਟ ਹਥਿਆਰ ਵੱਲ ਜਾਂਦੇ ਹੋ। ਔਰ ਇਹੀ ਪਹਿਲਾ ਹੁਕਮਨਾਮਾ 6ਵੇਂ ਪਾਤਸ਼ਾਹ ਦਾ ਅਕਾਲ ਤਖਤ ਦੀ ਸਿਰਜਣਾ, ਜਿਹੜੀ ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ ਸਿਰਜਿਆ ਗਿਆ, ਉਹੀ ਸੀ ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ, ਕਿ ਭਾਈ ਹੁਣ ਇਹ ਦੁਸ਼ਾਲੇ ਤੇ ਤੰਬੂ ਤੇ ਹੋਰ ਸੋਨੇ ਦੇ ਗਹਿਣੇ ਇਹ ਗਿਫਟਸ ਲੈ ਕੇ ਨਾ ਆਓ, ਜਿਹਨੇ ਮੇਰੀ ਖੁਸ਼ੀ ਲੈਣੀ ਹੋ ਵਧੀਆ ਘੋੜਾ ਲਿਆਓ, ਵਧੀਆ ਸ਼ਸਤਰ ਭੇਟ ਕਰੋ ਤੇ ਜਿਹੜਾ ਵਧੀਆ ਜਵਾਨ ਸੋਹਣਾ ਜਿਹੜਾ ਆਪਣੇ ਆਪ ਨੂੰ ਹੈਲਥੀ, ਜਿਹੜਾ ਆਪਣੇ ਸੱਚ ਹੱਕ ਇਨਸਾਫ ਦੇ ਲਈ ਖਲੋਣ ਲਈ ਔਰ ਕੁਰਬਾਨ ਹੋਣ ਲਈ ਤਿਆਰ ਹੈ, ਉਹ ਸਾਹਮਣੇ ਆਓ। ਬਿਲਕੁਲ। ਸੋ ਕਹਿਣ ਦਾ ਮਤਲਬ ਹੈ ਕਿ ਜਿਸ ਕੌਮ ਦੀ ਬੁਨਿਆਦ ਜਿਹੜੀ ਹੈ ਰਾਜਯੋਗ, ਮੀਰੀ ਪੀਰੀ, ਭਗਤੀ ਸ਼ਕਤੀ, ਸੰਤ ਸਿਪਾਹੀ ਔਰ ਫਿਰ ਕਿ ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ,
ਪੱਗ ਤੇਰੀ ਕੀ ਜਹਾਂਗੀਰ ਦੀ ਬੱਧੀਆਂ ਬੰਨ੍ਹ ਦਿੱਤੀਆਂ ਕਿ ਮੀਰੀ ਪੀਰੀ ਇਨਸੈਪਰੇਬਲ ਹੈ। ਹੁਣ ਉਸੇ ਹੀ ਥਾਟ ਨੂੰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਔਰ ਸਾਡੇ ਜਨਰਲ ਲਾਭ ਸਿੰਘ ਵਰਗੇ ਉਹ ਬਹਾਦਰ ਜਰਨੈਲਾਂ ਨੇ ਜਿਨ੍ਹਾਂ ਦਾ ਜਿਹੜਾ ਬਿਲਕੁਲ ਸਪੌਟਲੈਸ ਉਹਨਾਂ ਦਾ ਜੀਵਨ ਹੈ, ਜਿਨ੍ਹਾਂ ਨੇ ਆਪਣੇ ਪਰਿਵਾਰ ਬੱਚੇ, ਜਦੋਂ ਜਨਰਲ ਲਾਭ ਸਿੰਘ ਇਸ ਪਾਸੇ ਤੁਰੇ ਸੰਤ ਪਿੰਡਾਂ ਵਾਲਿਆਂ ਦੇ ਕੋਲ ਆਪਣੀ ਸਰਵਿਸ ਜਿਹੜਾ ਉਹ ਬੰਦੂਕ ਲੈ ਕੇ ਪਹੁੰਚੇ, ਉਦੋਂ ਗ੍ਰਸਤੀ ਸਨ, ਉਹਨਾਂ ਦੇ 2 ਬੱਚੇ ਸਨ, ਦੋਵੇਂ ਬੇਟੇ ਬੜੇ ਪਿਆਰੇ ਨੇ, ਰਾਜੇਸ਼ਵਰ ਸਿੰਘ ਔਰ ਪ੍ਰਦੀਪ ਸਿੰਘ ਡਾਲਸ 'ਚ ਨਿਵਾਸ ਕਰਦੇ ਨੇ। ਔਰ ਰਾਜੇਸ਼ਵਰ ਸਿੰਘ ਖੁੱਲ੍ਹ ਕੇ ਪੂਰਾ ਹਰ ਪੰਥਕ ਏਜੰਡੇ ਦੇ ਵਿੱਚ ਮੋਹਰੀਆਂ 'ਚੋਂ ਹੁੰਦਾ, ਔਰ ਭੈਣ ਜੀ ਦਵਿੰਦਰ ਕੌਰ ਜਿਨ੍ਹਾਂ ਨੇ ਬਹੁਤ ਜਫਰ ਜਾਲਿਆ, ਬਹੁਤ ਸਾਰੇ ਬਾਰ-ਬਾਰ ਟਾਰਚਰ ਦਾ ਸ਼ਿਕਾਰ ਹੁੰਦੇ ਰਹੇ, ਪਰ ਇਸ ਉਮਰ 'ਚ ਵੀ ਭਾਵੇਂ ਉਹਨਾਂ ਦੀ ਸਿਹਤ ਕਮਜ਼ੋਰ, ਉਹ ਕਹਿੰਦੇ ਜੀ ਨਹੀਂ ਮੈਂ ਜਿਹੜਾ ਹੈ ਉਸ ਸਮਾਗਮ ਦੇ ਉੱਤੇ ਉਹ ਜਾ ਕੇ ਡਾਲਸ ਤੋਂ ਜਾਂਦੇ ਨੇ, ਸਭ ਨੂੰ ਨਵਾਜਦੇ ਨੇ। ਸੋ ਇਹ ਉਹ ਲੈਗੇਸੀ ਹੈ। ਔਰ ਬਿਲਕੁਲ ਇਹ ਭਾਈ ਘੁਮਾਣ ਨੇ ਠੀਕ ਕਿਹਾ, ਉਹਨਾਂ ਨੇ ਕਿਹਾ ਵੀ ਬੇਸ਼ੱਕ ਵੇਲੇ ਦੀਆਂ ਸਰਕਾਰਾਂ ਤੁਹਾਡੇ ਸਿੰਘਾਂ ਨੂੰ, ਜੁਝਾਰੂਆਂ ਨੂੰ, ਉਹ ਬਾਬਾ ਬੰਦਾ ਸਿੰਘ ਬਹਾਦਰ ਹੋਣ ਜਾਂ ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਜਿਨ੍ਹਾਂ ਦੇ ਸ਼ਹੀਦੀ ਦਿਨ ਵੀ ਇਹਨਾਂ ਦਿਨਾਂ ਦੇ ਵਿੱਚ ਹੀ ਚੱਲ ਰਹੇ ਨੇ, ਜੋ ਮਰਜ਼ੀ ਲੇਬਲ ਕਰਨ, ਪਰ ਅੱਜ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਔਰ ਬਾਬਾ ਬੰਦਾ ਸਿੰਘ ਬਹਾਦਰ ਜਾਂ ਹਰੀ ਸਿੰਘ ਨਲੂਆ ਜਾਂ ਮਹਾਰਾਜਾ ਰਣਜੀਤ ਸਿੰਘ ਉਹ ਆਈਕੋਨਿਕ ਫਿਗਰਸ ਦਿਖਾਉਂਦੇ ਆ ਕਿ ਭਾਈ ਇਹਨਾਂ ਨੇ ਸਿੱਖੀ ਦੀ ਸਪਿਰਿਟ ਨੂੰ ਵੀ ਕਾਇਮ ਰੱਖਿਆ ਔਰ ਅੱਗੇ ਤੋਰਿਆ। ਇਵੇਂ ਹੀ ਭਵਿੱਖ ਦੇ ਵਿੱਚ ਬੇਸ਼ੱਕ ਅੱਜ ਕੁਝ ਸਰਕਾਰ ਦੇ ਡਰ ਪੱਖੋਂ ਕੁਝ ਜਿਹੜੇ ਨੇ ਉਹ ਗਲਤ ਪ੍ਰਚਾਰ ਦਾ ਸ਼ਿਕਾਰ ਹੋ ਕੇ ਡਿਸਟੈਂਸ ਕਰ ਰਹੇ ਹੋਣ, ਬਟ ਇਵੈਂਚੁਅਲੀ ਜਿਹੜਾ ਹੈ ਇਹ ਸਾਡੇ ਖਾਲਿਸਤਾਨੀ ਗਗਨ ਦੇ, ਖਾਲਸਾ ਇਤਿਹਾਸ ਦੇ, ਅਸਮਾਨ ਦੇ ਉਹ ਰੋਸ਼ਨ ਸਿਤਾਰੇ ਨੇ। ਔਰ ਜਨਰਲ ਲਾਭ ਸਿੰਘ ਜਿਨ੍ਹਾਂ ਦਾ ਓਰੀਜਨਲ ਨਾਂ ਸੁਖਦੇਵ ਸਿੰਘ, ਜਨ ਪਿਆਰ ਨਾਲ ਉਹਨਾਂ ਨੂੰ ਸੁੱਖਾ ਕਹਿੰਦੇ ਸੀ, ਪਰ ਜਦੋਂ ਆਪਣੀ ਉਹ ਲੈ ਕੇ ਬੰਦੂਕ ਪਹੁੰਚੇ ਸੰਤਾਂ ਦੇ ਕੋਲ, ਉਹਨਾਂ ਨੇ ਹੀ ਸੰਤਾਂ ਨੇ ਨਾਂ ਲਾਭ ਸਿੰਘ ਰੱਖਿਆ ਕਿ ਭਾਈ ਤੇਰੇ ਰਾਹੀਂ ਪੰਥ ਨੂੰ ਬਹੁਤ ਲਾਭ ਹੋਣਾ ਹੈ। ਔਰ ਵਾਕਈ ਜਨਰਲ ਲਾਭ ਸਿੰਘ ਨੇ ਇੱਕ ਜਰਨਲ ਵਾਂਗ ਜਿਹੜਾ ਉਹ ਜਿਹੜਾ ਆਪਣਾ ਜੀਵਨ ਵੀ ਜੀਵਿਆ ਔਰ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਉਹ ਸੰਘਰਸ਼ ਕਿੱਥੋਂ ਕਿੱਥੇ ਤੱਕ ਪਹੁੰਚ ਕੇ ਅੱਜ ਅਸੀਂ ਦੇਖਦੇ ਹਾਂ ਕਿ ਖਾਲਿਸਤਾਨ ਦਾ ਜਿਹੜਾ ਇਕੱਲਾ ਇੱਕ ਮਹਿਜ਼ ਸਲੋਗਨ ਨਹੀਂ ਹੈ, ਖਾਲਿਸਤਾਨ ਇੱਕ ਸਿਧਾਂਤ ਹੈ, ਖਾਲਿਸਤਾਨ ਇੱਕ ਨੇਸ਼ਨ ਦੀ ਸਟਰਗਲ ਹੈ, ਖਾਲਿਸਤਾਨ ਸਾਡਾ ਡ੍ਰੀਮ ਹੈ ਔਰ ਉਸ ਦੇ ਲਈ ਅੱਜ ਇੰਟਰਨੈਸ਼ਨਲੀ ਅਵੇਅਰਨੈਸ ਹੈ। ਔਰ ਮੈਂ ਸਮਝਦਾ ਹਾਂ ਵੀ ਸਰ ਸਤਨਾਮ ਸਿੰਘ, ਸਰਦਾਰ ਜਗਦੀਸ਼ ਕੌਰ ਇਹ ਉਹ ਜੋੜੀ ਹੈ ਜਿਹੜੀ ਮੁੱਢਲੇ ਦਿਨਾਂ ਤੋਂ ਹੀ ਜਿੱਥੇ ਸੰਤਾਂ ਦੇ ਨਾਲ ਜੁੜੇ ਉੱਥੇ ਕੌਮੀ ਘਰ ਖਾਲਿਸਤਾਨ ਦੇ ਲਈ ਪੂਰੀ ਸਮਰਪਿਤ ਭਾਵਨਾ ਦੇ ਨਾਲ। ਔਰ ਮੈਂ ਜਦੋਂ ਫੀਨਿਕਸ ਸੀ ਫੋਨ ਦੇ ਉੱਤੇ ਜਿਹੜੀ ਹੈ ਸਰ ਸਾਹਿਬ ਨਾਲ ਗੱਲਬਾਤ ਵੀ ਹੋਈ, ਇੰਨੇ ਪਿਆਰ 'ਚ ਭਿੱਜੇ ਹੋਏ, ਇੰਨੀ ਨਿਮਰਤਾ ਨਾਲ ਭਰੇ ਹੋਏ, ਇਹੀ ਸਾਡਾ ਸਰਮਾਇਆ ਵੀ ਨੇ। ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਦੇਖੋ ਅਸੀਂ ਜਦੋਂ ਇੱਕ ਪਾਸੇ ਜ਼ਾਹਰ ਹੈ ਕਿ ਪੋਲੀਟੀਕਲ ਪਾਵਰ ਲੈਣ ਦੇ ਲਈ ਤਾਂ ਜਿਵੇਂ ਸਾਡੇ ਨੌਜਵਾਨ, ਸਾਡੇ ਯੋਧੇ ਸਿੰਘ ਸਿੰਘਣੀਆਂ ਭਿੜ ਗਏ ਸਰਕਾਰ ਦੇ ਨਾਲ, ਅੱਜ ਵੀ ਭਿੜ ਰਹੇ ਨੇ, ਜਿਹੜੇ ਜੇਲ੍ਹਾਂ 'ਚ ਬੰਦ ਨੇ 30-30 ਸਾਲ ਬੀਤਣ ਬਾਅਦ ਵੀ ਉਹ ਕੋਈ ਉਹਨਾਂ ਨੇ ਕੋਈ ਗੋਡਾ ਨਹੀਂ ਟੇਕਿਆ ਹੈ, ਉਹ ਅੜੇ ਹੋਏ ਨੇ। ਔਰ ਇਹ ਗੱਲ ਕੋਈ ਹੋਰ ਨਹੀਂ ਕਹਿੰਦਾ, ਭਾਰਤ ਦਾ ਗ੍ਰਹਿ ਮੰਤਰੀ ਜਿਹਨੂੰ ਚਾਣਕਿਆ ਕਿਹਾ ਜਾਂਦਾ, ਜਿਹੜਾ ਸਾਰੀ ਨੀਤੀ ਅਜੀਤ ਡੋਵਲ ਔਰ ਮੋਦੀ ਤਿਕੜੀ ਰਨ ਕਰ ਰਹੀ ਹੈ, ਉਹ ਜਦੋਂ ਕਹਿੰਦਾ ਕਿ ਜੀ ਇनको कैसे मुआफ़ कर दें, ये तो माफ़ी नहीं मांगते हैं, ਉਹ ਰਾਜਵਾਨੇ ਦੇ ਕੌਂਟੈਕਸਟ ਜਾਂ ਜਥੇਦਾਰ ਹਵਾਰਾ ਦੇ ਕੌਂਟੈਕਸਟ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇੱਕ ਪਾਸੇ ਤਾਂ ਸਾਡੇ ਉਹ ਯੋਧੇ ਨੇ, ਦੂਸਰਾ ਪਾਸਾ ਇਹਨਾਂ ਸਾਰੇ ਵਰਿਆਂ 'ਚ ਜਿੱਥੇ ਇੱਕ ਵੱਡੀ ਕਮਿਊਨਿਟੀ ਸਿੱਖਾਂ ਦੀ ਅੱਜ ਡਾਇਸਪੋਰਾ ਦੇ ਰੂਪ ਦੇ ਵਿੱਚ ਲਗਭਗ 5 ਮਿਲੀਅਨ ਸਿੱਖ ਇਸ ਵੇਲੇ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਨੇ। ਔਰ ਬੇਸ਼ੱਕ ਪਲਾਇਨ ਤਾਂ ਸਿੱਖਾਂ ਦਾ 19ਵੀਂ ਸਦੀ ਦੇ, ਮੈਂ ਜਿਵੇਂ ਆਸਟ੍ਰੇਲੀਆ ਦੀ ਟ੍ਰਿਪ ਵੇਲੇ ਗੱਲ ਕੀਤੀ ਸੀ ਕਿ 1832 ਦੇ ਵਿੱਚ ਜਿਹੜੇ 200 ਦੇ ਕਰੀਬ ਸਿੱਖ ਜਿਹੜੇ ਨੇ ਉਹ ਕੇਨ ਸ਼ੂਗਰ ਪਲਾਂਟੇਸ਼ਨ ਗੰਨਾ ਉਸ ਦੇ ਲਈ ਇੱਕ ਗੋਰੇ ਵੱਲੋਂ ਜਿਹਨੇ ਪੰਜਾਬ 'ਚ ਸਿੱਖਾਂ ਦਾ ਰਾਜ ਦੇ ਉਸ ਵੇਲੇ ਚੱਲ ਰਹੇ ਸੀ, ਮਹਾਰਾਜਾ ਰਣਜੀਤ ਸਿੰਘ ਵੀ ਹਯਾਤੀ 'ਚ ਸਨ ਔਰ ਉਹਨਾਂ ਦੀ ਆਮਦ ਹੋਈ। ਫਿਰ ਅਸੀਂ ਅਫਰੀਕਨ ਮੁਲਕਾਂ ਦੇ ਵਿੱਚ ਔਰ 19th ਸੈਂਚੁਰੀ ਐਂਡ ਕੈਨੇਡਾ, ਅਮਰੀਕਾ ਔਰ ਇਧਰ UK ਦੇ ਵਿੱਚ ਮਹਾਰਾਜਾ ਦਲੀਪ ਸਿੰਘ ਜਿਨ੍ਹਾਂ ਨੂੰ ਜਲਾਵਤਨ ਕਰਕੇ ਭੇਜਿਆ ਗਿਆ। ਇਸ ਵੇਲੇ ਜਦੋਂ ਅਸੀਂ ਇਹ ਸੌਫਟ ਪਾਵਰ ਲਫ਼ਜ਼, ਇੱਕ ਪਾਸੇ ਤਾਂ ਤੁਹਾਡਾ ਸੰਘਰਸ਼ ਸਿੱਧਾ ਹੁੰਦਾ, ਉਹਦੇ 'ਚ
ਹਮੇਸ਼ਾ ਜਿਹੜੀ ਤੁਹਾਡੀ ਪਰਸਿਸਟੈਂਸ, ਤੁਹਾਡਾ ਲੰਮਾ ਸਾਹ ਉਹ ਤੁਹਾਨੂੰ ਅੱਗੇ ਲੈ ਕੇ ਜਾਂਦਾ ਹੈ। ਪਰ ਦੂਸਰੇ ਪਾਸੇ ਐਜ਼ ਏ ਸੌਫਟ ਪਾਵਰ ਕਿ ਜਿਹਦੇ 'ਚ ਸਿੱਖਾਂ ਨੇ ਹਰ ਫੀਲਡ ਦੇ ਵਿੱਚ ਆਪਣੀ ਥਾਂ ਬਣਾਈ। ਇੱਕ ਜਦੋਂ ਅਸੀਂ ਸਪੋਰਟਸ ਦੀ ਗੱਲ ਕਰਦੇ ਹਾਂ, ਮਿਲਖਾ ਸਿੰਘ ਹੁਣ ਬੇਸ਼ੱਕ ਉਹ ਓਲੰਪਿਕ ਦੇ ਵਿੱਚ ਕੋਈ ਮੈਡਲ ਨਹੀਂ, ਜੇ ਨੰਬਰ 4 ਤੇ ਰਹੇ, ਜਸਟ ਇੱਕ ਵਾਰ ਪਿੱਛੇ ਮੁੜ ਕੇ ਦੇਖਣ ਦਾ ਸੀ ਕਿ ਲਿਟਲ ਸਪੀਡ ਸਲੋ ਹੋਈ। ਲੇਕਿਨ ਮਿਲਖਾ ਸਿੰਘ ਨੇ ਜਦੋਂ ਈਵਨ ਲਾਹੌਰ ਦੇ ਵਿੱਚ ਉਹਨਾਂ ਜ਼ਮਾਨਿਆਂ 'ਚ ਅਯੂਬ ਖਾਨ ਰੂਲਰ ਸੀ ਔਰ ਲਾਹੌਰ ਸਟੇਡੀਅਮ ਦੇ ਵਿੱਚ ਦੌੜ ਹੋਈ, ਦੌੜਾਕ, ਔਰ ਮਿਲਖਾ ਸਿੰਘ ਦੌੜਿਆ ਔਰ ਉਸ ਨੂੰ ਅਖੀਰ ਤੱਕ ਮਿਲਖਾ ਸਿੰਘ ਦੇ ਨਾਲ ਹੁਣ ਉਹ ਵੀ ਚੜ੍ਹਾਈ ਕਰ ਚੁੱਕੇ ਨੇ। ਉਹਨਾਂ ਨੂੰ ਫਲਾਈਂਗ ਸਿੱਖ, ਉੱਡਣਾ ਸਿੱਖ ਕਿਹਾ ਜਾਂਦਾ ਸੀ। ਔਰ ਇਹ ਟਾਈਟਲ ਕਿਸੇ ਹੋਰ ਨੇ ਨਹੀਂ, ਲਾਹੌਰ ਦੇ ਉਸ ਸਟੇਡੀਅਮ 'ਚ ਜਨਰਲ ਅਯੂਬ ਖਾਨ ਨੇ ਜਦੋਂ ਉਹਨਾਂ ਨੇ ਉਸ ਵੇਲੇ ਦੇ ਤੇਜ਼ ਦੌੜਾਕ ਜਿਹੜੇ ਪਾਕਿਸਤਾਨੀ ਸਨ ਉਸ ਨੂੰ ਪਿੱਛੇ ਛੱਡਿਆ ਤੇ ਉਸਨੇ ਕਿਹਾ ਕਿ ਸਰਦਾਰ ਸਾਹਿਬ ਆਪ ਦੌੜੇ ਨਹੀਂ, ਆਪ ਤੋਂ ਉੜੇ ਹੈ। ਔਰ ਇਹਦੇ ਤੋਂ ਉਹਨਾਂ ਦੇ ਨਾਂ ਨਾਲ ਫਲਾਈਂਗ ਸਿੱਖ, ਔਰ ਉਹ ਕਿਉਂਕਿ ਸਿੱਖੀ ਸਰੂਪ 'ਚ ਹੁੰਦੇ ਆ ਔਰ ਜਿੱਥੇ ਜਿੱਥੇ ਗਏ ਇਹ ਇੱਕ ਪਛਾਣ ਹੈ। ਸਪੋਰਟਸ ਦਾ ਕੋਈ ਇਹ ਛੋਟਾ ਨਾਂ ਨਹੀਂ ਹੁੰਦਾ। ਇਵੇਂ ਹੀ ਜੇ ਕਹਿਣਾ ਹੋਏ ਵੀ ਅੱਜ ਜਿਹੜੇ ਸਿੱਖ ਬੱਚੇ ਪਟਕੇ ਬੰਨ੍ਹਦੇ ਨੇ, ਇਹ ਜਦੋਂ ਅਸੀਂ ਜਿਹੜੀ ਸਾਡੀ ਜਨਰੇਸ਼ਨ ਸੀ ਉਹ 8-9 ਸਾਲ ਦੀ ਉਮਰ ਦੇ ਵਿੱਚ ਸਿੱਧੀ ਪੱਗ ਹੁੰਦੀ ਸੀ, ਪਹਿਲਾਂ ਗੁੱਤਾਂ ਨੇ, ਫਿਰ ਜੂੜਾ, ਫਿਰ ਸਿੱਧੀ ਪੱਗ ਹੈ, ਪਟਕੇ ਦਾ ਤਾਂ ਰਿਵਾਜ ਹੀ ਨਹੀਂ ਸੀ। ਲੇਕਿਨ ਜਿਨ੍ਹਾਂ ਜ਼ਮਾਨਿਆਂ 'ਚ ਬਿਸ਼ਨ ਸਿੰਘ ਬੇਦੀ ਕ੍ਰਿਕਟ ਦੇ ਵਿੱਚ ਐਜ਼ ਏ ਸਪਿਨਰ ਆਏ, ਉਹ ਪਟਕਾ ਬੰਨ੍ਹ ਕੇ ਖੇਡਣ ਦਾ ਸੀ ਔਰ ਉਹ ਵੀ ਇੱਕ ਆਪਣੇ ਆਪ 'ਚ ਉਸ ਵੇਲੇ ਬਿਸ਼ਨ ਸਿੰਘ ਬੇਦੀ ਦਾ ਨਾਂ ਦੁਨੀਆ ਦੇ ਨੋਨ ਸਪਿਨਰਸ ਦੇ ਵਿੱਚ ਸੀ। ਔਰ ਇਹ ਵੀ ਸਿੱਖੀ ਦੀ ਗੱਲ ਨੂੰ ਅੱਗੇ ਤੋਰਨ ਵਾਲੀ ਲਾਈਨ ਹੈ। ਪਰ ਮੈਂ ਜ਼ਿਆਦਾ ਜਿਵੇਂ ਅੱਜ ਜਿਸ ਦੁਖਦ ਖਬਰ ਵੱਲ ਔਰ ਸਾਰਾ ਸੋਸ਼ਲ ਮੀਡੀਆ ਪੰਥਕ ਵੀ ਔਰ ਅਦਰਵਾਈਜ਼ ਵੀ ਜਿਹੜਾ ਹੈ ਉਹ ਭਰਿਆ ਹੋਇਆ ਹੈ ਇਸ ਦੁਖਦ ਖਬਰ ਦੇ ਨਾਲ ਕਿ ਉਹ ਦੌੜਾਕ ਬਾਬਾ ਫੌਜਾ ਸਿੰਘ 114 ਸਾਲ ਦੀ ਉਮਰ ਵਾਲੇ, ਔਰ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਕੁਝ ਵਰੇ ਪਹਿਲਾਂ ਜਦੋਂ ਨਿਊਯਾਰਕ ਸਿੱਖ ਡੇ ਪੈਰੇਡ ਹੁੰਦੀ ਹੈ ਉਸ ਦੇ ਵਿੱਚ ਵੀ ਉਹਨਾਂ ਨੇ ਸ਼ਮੂਲੀਅਤ ਕੀਤੀ ਔਰ ਉਸ ਤੋਂ ਅਗਲੇ ਦਿਨ ਇੱਥੇ ਡਾਕਟਰ ਪ੍ਰਹਾਰ ਔਰ ਉਹਨਾਂ ਦੇ ਸਾਥੀ ਸ਼ਾਇਦ 5K ਜਾਂ ਇਸ ਕਿਸਮ ਦੀ ਮੈਰਾਥਨ ਉਹ ਕਰਵਾਉਂਦੇ ਨੇ। ਉਸ ਦੇ ਵਿੱਚ ਵੀ ਉਹ ਪਾਰਟਿਸਿਪੇਸ਼ਨ ਦੇ ਲਈ ਆਏ। TV 84 ਦੇ ਸਟੂਡੀਓ ਦੇ ਵਿੱਚ ਜਿਹੜਾ ਉਹਨਾਂ ਦੇ ਨਾਲ ਇੰਟਰਵਿਊ ਵੀ ਕੀਤਾ ਗਿਆ ਔਰ ਉਸ ਤੋਂ ਬਾਅਦ ਵੀ 2-3 ਥਾਵਾਂ ਤੇ ਮਿਲੇ। ਸੁੰਦਰ ਉਹਨਾਂ ਦਾ ਰੂਪ, ਛੋਟਾ ਕੱਦ, ਪੂਰੀ ਦਸਤਾਰ ਦੇ ਉੱਤੇ ਖੰਡਾ ਜਿਹੜਾ ਉਸ ਦੇ ਨਾਲ ਉਹਨਾਂ ਨੇ ਦੁਨੀਆ ਦੇ ਵਿੱਚ ਆਪਣਾ ਨਾਂ ਪੈਦਾ ਕੀਤਾ। ਬਿਲਕੁਲ। ਔਰ ਉਹਨਾਂ ਨੂੰ ਜਿਹੜਾ ਹੈ ਉਹ ਦੁਨੀਆ ਦੀ ਸਭ ਤੋਂ ਲੰਮੀ ਉਮਰ ਦਾ ਮੈਰਾਥਨ ਰਨਰ ਦੇ ਤੌਰ ਤੇ ਜਾਣਿਆ ਜਾਂਦਾ ਹੈ। ਅਫਸੋਸ ਇਸ ਗੱਲ ਦਾ ਹੈ ਕਿ ਬੇਸ਼ੱਕ ਉਹਨਾਂ ਨੇ ਉਹ ਰਿਕਾਰਡ ਕਾਇਮ ਕੀਤੇ ਜਿਹੜੇ ਉਹਨਾਂ ਤੋਂ ਪਹਿਲਾਂ ਕਿਸੇ ਨੇ ਨਹੀਂ ਕੀਤੇ, ਪਰ ਉਹਨਾਂ ਦਾ ਨਾਂ ਗਿਨੀ ਬੁੱਕ ਆਫ ਰੈਕਡਸ ਦੇ ਵਿੱਚ ਰਿਕਾਰਡ ਨਹੀਂ ਕੀਤਾ ਗਿਆ। ਰੀਜ਼ਨ ਕਿਉਂਕਿ ਜਦੋਂ ਉਹ ਪੈਦਾ ਹੋਏ 1 ਅਪ੍ਰੈਲ 1911 ਨੂੰ, ਉਦੋਂ ਭਾਰਤ ਅੰਗਰੇਜ਼ੀ ਰਾਜ ਸੀ ਔਰ ਉਦੋਂ ਜਨਮ ਦਾ ਰਜਿਸਟਰ ਨਹੀਂ ਸੀ ਹੁੰਦਾ, ਜਨਮ ਨਹੀਂ ਸੀ ਲਿਖਿਆ ਜਾਂਦਾ ਕਿਤੇ ਵੀ। ਉਹ 1932-33 ਦੇ ਵਿੱਚ ਸ਼ੁਰੂ ਹੋਇਆ। ਪਹਿਲੀ ਜਿਹੜੀ ਰਿਕਾਰਡਿੰਗ ਹੈ ਕਿ ਹਰ ਇੱਕ ਦਾ ਜਿਹੜਾ ਬੱਚਾ ਜਨਮ ਲੈਂਦਾ ਉਹਦਾ ਰਿਕਾਰਡ ਹੋਏਗਾ। ਦੂਸਰਾ ਸਕੂਲ ਹੁੰਦਾ ਸੀ ਕਿ ਭਾਈ ਭਾਵੇਂ ਉੱਥੇ ਮੌਲਵੀ ਹੈ ਜਾਂ ਗ੍ਰੰਥੀ ਹੈ ਜਾਂ ਪੰਧ ਹੈ ਉਹੀ ਲਿਖਦਾ ਸੀ, ਲੇਕਿਨ ਉਹ ਤੁਹਾਡਾ ਦੂਜਾ ਰਿਕਾਰਡ ਹੁੰਦਾ ਸੀ। ਤੇ ਸਰ ਫੌਜਾ ਸਿੰਘ ਤਾਂ ਸਕੂਲੇ ਗਏ ਹੀ ਨਹੀਂ। ਸੋ ਜਦੋਂ ਗਿਨੀ ਬੁੱਕ ਆਫ ਰੈਕਡ ਦੇ ਲਈ ਜਿਹੜੇ ਉਹਨਾਂ ਨੇ ਰਿਕਾਰਡਸ ਤਾਂ ਉਹਨਾਂ ਨੇ ਕਿਹਾ ਜੀ ਬਰਥ ਰੈਕਡ, ਪਾਸਪੋਰਟ ਵਾਲਾ ਉਹਨਾਂ ਨੇ ਮੰਨਿਆ ਨਹੀਂ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਦੁਨੀਆ ਦੇ ਵਿੱਚ ਜਿਹੜੀ ਹੈ ਉਹ ਆਪਣੀ ਥਾਂ ਬਣਾਈ। ਔਰ ਇੱਕ ਗੱਲ ਜਿਹੜੀ ਉਹਨਾਂ ਦੀ ਜਿਹੜੀ ਬੜਾ ਐਕਸੀਡੈਂਟ ਦੇ ਵਿੱਚ ਡੈਥ ਹੈ, ਔਰ ਜੇ ਇਹ ਕੋਈ ਇਹ ਨਾ ਕਹੇ ਕਿ ਜੀ ਹਰ ਗੱਲ 'ਚੋਂ ਕੰਸਪੀਰੇਸੀ ਥਿਊਰੀ ਕੱਢੀ ਜਾਂਦੀ ਹੈ, ਸਾਜ਼ਿਸ਼। ਮੈਨੂੰ ਤਾਂ ਜਦੋਂ ਇਹ ਕੋਈ ਟਰੱਕ ਮਾਰਦਾ ਹੈ, ਕੋਈ ਮਾਰ ਕੇ ਦੌੜ ਜਾਂਦਾ ਹੈ, ਹੁਣ ਪੁਲਿਸ ਕਹਿ ਰਹੀ ਹੈ ਜੀ ਅਸੀਂ ਦੇਖ ਰਹੇ ਹਾਂ CCTV ਕੈਮਰਾ, ਸ਼ਾਮ ਦੇ 3:30 ਵਜੇ ਦੇ ਕਰੀਬ ਉਹਨਾਂ ਦਾ ਛੋਟਾ ਜਿਹਾ ਪਿੰਡ ਬਿਆਸ ਹੈ ਜਲੰਧਰ ਰੇਰੂ ਚੌਂਕ ਤੋਂ ਜਦੋਂ ਤੁਸੀਂ ਪਠਾਨਕੋਟ ਨੂੰ ਜਾਂਦੇ ਹੋ, ਔਰ ਮੈਨੂੰ ਉਸ ਪਿੰਡ ਜਾਣ ਦਾ ਸਬਬ ਵੀ ਹੈ। ਛੋਟਾ ਜਿਹਾ ਪਿੰਡ ਬਿਆਸ, ਉਹਦੇ ਤੋਂ ਬਿਲਕੁਲ ਉਸ ਚੌਂਕ ਦੇ ਨੇੜੇ। ਔਰ ਉਹ ਜਿਹੜਾ ਉਹ ਮਿੱਟੀ ਦਾ ਤੁਸੀਂ ਉਸ ਨੂੰ ਮੋਹ ਕਹੋ, ਆਪਣੀ ਧਰਤੀ ਨਾਲ ਜੁੜੇ ਹੋਣ ਦੀ ਗੱਲ ਕਹੋ, ਜਾਂ ਭਾਵੇਂ ਬਹਾਨਾ ਕੋਈ ਵੀ ਬਣਦਾ ਹੈ, ਇਹੀ ਹੈ ਜਿਹੜੀ ਖਬਰ ਮੁਤਾਬਕ ਤਾਂ ਇਹ ਹੈ ਕਿ ਉਹਨਾਂ ਨੂੰ
ਜਦੋਂ ਉਹ ਸੈਰ ਦੇ ਲਈ ਸ਼ਾਮ ਦੀ ਨਿਕਲੇ ਸੀ, ਕੋਈ ਨਾ अर्ਲੀ ਮਾਰਨਿੰਗ ਸੀ ਕਿ ਹਨੇਰਾ ਨਾ ਲੇਟ ਨਾਈਟ ਸੀ, ਕੋਈ ਗੱਡੀ ਵੱਜੀ ਔਰ ਉਹ ਦੌੜ ਗਿਆ। ਹੁਣ ਇਹ ਕੀ ਹੈ, ਉਹਦੇ ਚ ਕੀ ਨਿਕਲੇਗਾ ਕੀ ਨਹੀਂ, ਪਰ ਮੈਂ ਇਹਨੂੰ ਇੱਕ ਹੋਰ ਤਰ੍ਹਾਂ ਨਾਲ ਵੀ ਦੇਖਦਾ ਹਾਂ। ਮੈਨੂੰ ਯਾਦ ਹੈ ਡਾਕਟਰ ਆਤਮਜੀਤ ਸਿੰਘ ਜਿਹੜੇ ਉਹਨਾਂ ਦਾ ਡਰਾਮਾ ਜਾਂ ਨਾਟਕ ਜਿਹੜਾ ਉਹ ਜਿਸ ਦਾ ਨੂੰ ਉਹਨਾਂ ਨੇ ਇੱਥੇ ਵੀ ਆ ਕੇ ਖੇਡਿਆ, ਉਹਦਾ ਨਾਂ ਸੀ ਕੈਮਲੂਪ ਦੀਆਂ ਮੱਛੀਆਂ। ਕੈਮਲੂਪ ਜਿਹੜਾ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਹ ਥਾਂ ਹੈ, ਔਰ ਜਿਹੜੀਆਂ ਉਸ ਫਰੇਜ਼ਰ ਦਰਿਆ ਦੇ ਦੀਆਂ ਮੱਛੀਆਂ ਨੇ ਉਹਨਾਂ ਦੀ ਇੱਕ ਕਹਾਣੀ ਹੈ ਜਿਹੜੀ ਟਰੂਥਫੁਲ ਹੈ ਕਿ ਵੀ ਉਹ ਜਿਹੜੀਆਂ ਨੇ ਆਪਣੀ ਉਸ ਦਰਿਆ ਦੇ ਵਿੱਚ ਉਸ ਸੈਂਕੜਿਆਂ ਮੀਲ ਦੂਰ ਚਲੀਆਂ ਜਾਂਦੀਆਂ, ਪਰ ਜਦੋਂ ਉਹਨਾਂ ਦਾ ਐਂਡ ਆਉਂਦਾ ਹੈ ਜਾਂ ਦੂਜਾ, ਉਹ ਇਕੱਠੀਆਂ ਆ ਕੇ ਪਾਣੀ ਤੋਂ ਬਾਹਰ ਆ ਕੇ ਆਪਣੀ ਮੌਤ ਦੇ ਜਿਹੜੀ ਹੈ ਉਹ ਲੈ ਲੈਂਦੀਆਂ ਨੇ। ਇਸ ਫਿਨੋਮੀਨਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਮਾਸ ਸੁਸਾਈਡ ਕਰਦੀਆਂ ਨੇ, ਕੀ ਹੁੰਦਾ ਹੈ, ਪਰ ਜਿੱਥੋਂ ਉਹਨਾਂ ਦਾ ਓਰੀਜਨ ਹੋਇਆ ਹੁੰਦਾ ਹੈ, ਜਿੱਥੋਂ ਉਹ ਨਿਕਲੀਆਂ ਹੁੰਦੀਆਂ ਨੇ, ਕਿੰਨਾ ਸਫ਼ਰ ਪਾਣੀ ਦੇ ਵਿੱਚ ਦੂਰ ਦੂਰ ਤੱਕ ਕਰਕੇ ਅੰਤ ਵੇਲੇ ਉਹ ਆਪਣੀ ਉਸ ਮਿੱਟੀ ਦੇ ਨਾਲ ਹੀ ਆ ਜਾਂਦੇ ਨੇ। ਔਰ ਇਹ ਜਿਹੜਾ ਥੀਮ ਸੀ ਕੈਮਲੂਪ ਦੀਆਂ ਮੱਛੀਆਂ ਦਾ, ਉਹ ਇਨਫੈਕਟ ਪਰਦੇਸੀ ਉਹ ਜਿਨ੍ਹਾਂ ਨੇ ਜਿਹੜੇ ਸਟਰਗਲ ਦੇ ਲਈ ਬਾਹਰ ਆਉਂਦੇ ਨੇ, ਫਿਰ ਜਦੋਂ ਕਿ ਜੀ ਉਹਨਾਂ ਦੇ ਸਾਹਮਣੇ ਬੱਚਿਆਂ ਦਾ ਭਵਿੱਖ ਹੁੰਦਾ ਹੈ ਕਿ ਜੀ ਅਸੀਂ ਬੱਚਿਆਂ ਨੂੰ ਸੈਟਲ ਕਰੀਏ ਵਿੱਚ, ਲੇਕਿਨ ਬਹੁਤ ਸਾਰੇ ਜਿਹੜੇ ਨੇ ਉਹ ਫਾਈਨਲੀ ਇੱਥੇ ਆਪਣਾ ਕਰਕੇ ਜਦੋਂ ਅਖੀਰਲਾ ਵੇਲਾ ਆਉਂਦਾ ਹੈ ਜਾਂ ਦੂਜਾ, ਫਿਰ ਉਹਨਾਂ ਦੀ ਚਾਹਨਾ ਹੁੰਦੀ ਹੈ ਵੀ ਅਸੀਂ ਆਪਣੀ ਮਿੱਟੀ ਦੇ ਵਿੱਚ ਹੀ ਵਾਪਸ ਆਈਏ ਤੇ ਸਰੀਰ ਉੱਥੇ ਹੀ ਛੱਡੀਏ। ਔਰ ਕੁਝ ਹਾਲਤਾਂ 'ਚ ਤਾਂ ਇਹ ਹੈ ਕਿ ਜਿਹੜੇ ਬਿਲਕੁਲ ਹੈਲਥੀ ਵੀ ਜਾਂਦੇ ਨੇ, ਉੱਥੇ ਜਾ ਕੇ ਖਬਰ ਇਹੀ ਹੁੰਦੀ ਹੈ ਕਿ ਜੀ ਉਹ ਕਰਕੇ ਜਿਵੇਂ ਉੱਥੇ ਉਹ ਮਰਨ ਲਈ ਆਉਂਦੇ ਨੇ ਆਪਣੀ ਧਰਤੀ ਦੇ ਨਾਲ। ਹੁਣ ਫੌਜਾ ਸਿੰਘ ਜਿਨ੍ਹਾਂ ਦੀ ਜੀਵਨੀ ਅੱਜ ਬਹੁਤ ਸਾਰਿਆਂ ਨੇ ਉਸ ਦੇ ਉੱਤੇ ਜਿਹੜੀ ਹੈ ਬਰੀਫਿੰਗ ਕੀਤੀ ਹੈ, ਹਾਲਾਂ ਉਹ ਕੋਈ ਬਚਪਨ ਤੋਂ ਐਥਲੀਟ ਨਹੀਂ ਸੀ, ਕੋਈ ਦੌੜਾਕ ਨਹੀਂ ਸੀ, ਕੋਈ ਸਪੋਰਟਸਮੈਨ ਕਰੀਅਰ ਨਹੀਂ ਸੀ। 99 ਸਾਲ ਦੀ ਉਮਰ 'ਚ ਉਹਨਾਂ ਨੇ ਦੌੜਨਾ ਸ਼ੁਰੂ ਕੀਤਾ ਕਿਉਂਕਿ ਇੱਕ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਪਤਨੀ ਔਰ ਉਹਨਾਂ ਦੇ ਇੱਕ ਪੁੱਤਰ ਦੀ ਜਿਹੜੀ ਆ ਮੌਤ ਹੋ ਗਈ ਸੀ, ਔਰ ਉਹ ਡਿਪਰੈਸ਼ਨ 'ਚ ਰਹਿਣ ਲੱਗ ਗਏ ਸੀ, ਉਦਾਸ ਰਹਿਣ ਲੱਗ ਗਏ ਸੀ। ਸੋ ਕਿਸੇ ਨੇ ਉਹਨਾਂ ਨੂੰ ਸੁਝਾਅ ਦਿੱਤਾ ਕਿ ਤੁਸੀਂ ਬਾਹਰ ਦੌੜਿਆ ਕਰੋ। ਔਰ 99 ਸਾਲ ਦੀ ਉਮਰ 'ਚ ਜਿਹੜਾ ਉਹਨਾਂ ਨੇ ਆਪਣੀ ਉਸ ਇਕਾਂਤ ਨੂੰ ਜਾਂ ਉਸ ਸਦਮੇ 'ਚੋਂ ਨਿਕਲਣ ਦੇ ਲਈ ਜਿਹੜਾ ਉਹਨਾਂ ਦਾ ਯਤਨ ਸੀ, ਉਹ ਇਵੈਂਚੁਅਲੀ ਸਾਡੀ ਸੌਫਟ ਪਾਵਰ ਵੀ ਬਣਿਆ। ਬਿਲਕੁਲ ਸਾਦਾ ਸੁਭਾਅ ਦੇ ਵੈਜੀਟੇਰੀਅਨ ਖੁਰਾਕ, ਵੱਧ ਤੋਂ ਵੱਧ ਉਹ ਕਹਿੰਦਾ ਜੀ ਮੈਂ ਅਦਰਕ ਦੀ ਸਬਜ਼ੀ ਮੈਨੂੰ ਪਸੰਦ ਹੁੰਦੀ ਹੈ ਤੇ ਮੈਂ ਅਲਸੀ ਦੀਆਂ ਪਿੰਨੀਆਂ ਕੋਲ ਇੱਥੇ ਵੀ ਗੱਲਬਾਤ ਕਰਦੇ ਹਾਂ ਜਦੋਂ ਹੋਇਆ, ਔਰ ਇਹ ਸਾਰੇ ਮੀਡੀਆ ਨੇ ਵੀ ਦਿੱਤਾ ਵੀ ਅਲਸੀ ਦੀਆਂ ਪਿੰਨੀਆਂ ਤੇ ਵਾਕਈ ਵੈਜੀਟੇਰੀਅਨ ਖੁਰਾਕ, ਹੋਰ ਕੁਛ ਨਹੀਂ। ਔਰ ਉਹਨਾਂ ਦਾ ਜਿਹੜਾ ਉਹ ਪੈਟ ਕੇ ਵੀ ਮੂੰਹ ਦੇ ਉੱਤੇ ਕੰਟਰੋਲ ਰੱਖੋ, ਜ਼ੁਬਾਨ ਤੇ, ਕਿ ਸਵਾਦ ਦੇ ਤੋਂ ਵੀ ਬਚੋ ਕਿ ਵੀ ਤੁਸੀਂ ਜੋ ਮਰਜ਼ੀ ਖਾਈ ਜਾਂਦੇ ਹੋ। ਔਰ ਸੈਕੰਡਲੀ ਜ਼ਾਹਰ ਹੈ ਕਿ ਵੀ ਆਪਣੇ ਸੁਭਾਅ ਨੂੰ ਕੰਟਰੋਲ 'ਚ ਕਰੋ। ਔਰ ਇਸ ਸਾਰੇ 99 ਸਾਲ ਦੀ ਉਮਰ 'ਚ ਉਹ ਦੌੜਨਾ ਸ਼ੁਰੂ ਕਰਦੇ ਨੇ, ਔਰ ਇਸ ਲੈਵਲ ਤੱਕ ਉਹਨਾਂ ਦੀ ਜਿਹੜੀ ਮੈਰਾਥਨ ਦੀ ਸਕਸੈਸ ਹੈ ਉਹ ਪਹੁੰਚ ਜਾਂਦੀ ਹੈ ਕਿ ਵੀ ਉਹਨਾਂ ਨੇ ਜਿਹੜੀ ਲੇਟੈਸਟ ਉਹ ਦੌੜਦੇ ਰਹੇ 101 ਸਾਲ ਦੀ ਉਮਰ ਤੱਕ। ਉਹਨਾਂ ਨੇ 3 ਵੱਡੀਆਂ ਮੈਰਾਥਨ ਜਿਹੜੀਆਂ ਦੌੜੀਆਂ, ਉਹਨਾਂ 'ਚ ਟੋਰਾਂਟੋ ਦੇ ਵਿੱਚ 2011 ਦੇ ਵਿੱਚ, ਲੰਡਨ 'ਚ 2012 ਔਰ ਹਾਂਗਕਾਂਗ 2013 ਦੇ ਵਿੱਚ। ਔਰ ਇਹ ਆਦੀਦਾਸ ਜਿਹਨੂੰ ਜਾਂ ਐਡੀਡਾਸ ਵੀ ਕਹਿੰਦੇ ਨੇ, ਉਹਦੇ ਉਹ ਪੋਸਟਰ ਬॉय ਵੀ ਬਣੇ ਹੁਣ। ਐਡੀਡਾਸ ਦੀਆਂ ਸਾਈਨ, ਉਹਨਾਂ ਦੀਆਂ ਸ਼ੂਜ਼, ਉਹਨਾਂ ਦੇ ਉਹ ਸਾਰੇ ਜਿਹੜੇ ਨੇ। ਫਿਰ ਇਕੱਲਾ ਇਹ ਨਹੀਂ ਹੈ, ਉਹ ਜਿਹੜੇ ਦੌੜ ਵੀ ਦੌੜਦੇ ਸੀ ਜਾਂ ਚੈਰਿਟੀ ਦੇ ਲਈ, ਉਹ ਕਹਿੰਦੇ ਸੀ ਮੈਨੂੰ ਜਿੰਨਾ ਕੁ ਮੇਰੀ ਲੋੜਾਂ ਨੇ ਮੈਨੂੰ ਪੈਨਸ਼ਨ ਮਿਲਦੀ ਆ। ਉਹ ਕਿਤੇ ਕੈਂਸਰ ਦੇ ਪੇਸ਼ੈਂਟਸ ਦੇ ਲਈ ਕੋਈ ਮੁਹਿੰਮ ਹੈ, ਕਿਤੇ ਕੋਈ HIV ਵਾਲਿਆਂ ਦੇ ਲਈ ਹੈ, ਕਿਤੇ ਕੋਈ ਹੋਰ ਬਿਮਾਰੀ ਦੇ ਲਈ ਹੈ, ਜਿਹੜੇ ਰਿਟਾਰਡਡ ਜਾਂ ਡਿਵੈਲਪਮੈਂਟਲੀ ਡਿਸੇਬਲਡ ਬੱਚੇ ਨੇ। ਕਿੰਨੀਆਂ ਚੈਰਿਟੀ ਰੇਸਿਸ ਉਹਨਾਂ ਨੇ ਦੌੜੀਆਂ ਤਾਂ ਕਿ ਫੰਡਿੰਗ ਇਕੱਠੀ ਹੋਏ, ਤਾਂ ਉਹਨਾਂ ਵਰਗਾਂ ਦੀ ਜਿਹੜੀ ਹੈ ਮਦਦ ਹੋਏ। ਔਰ ਇਹੀ ਨਹੀਂ ਵੀ ਸਿੱਖਾਂ 'ਚ ਤਾਂ ਚਲੋ ਪੋਪੂਲਰ ਸਨ, ਜਿਵੇਂ ਖਾਲਸਾਈ ਸਰੂਪ 'ਚ ਉਹ ਖਾਲਿਸਤਾਨ ਦੀਆਂ ਪਰੇਡਸ ਦੇ ਮੌਕੇ ਵੀ, ਵਿਸਾਖੀ ਦੇ ਮੌਕੇ ਵੀ, ਦੀਵਾਨਾਂ 'ਚ ਵੀ ਆਪਣੇ ਸਿੱਖੀ ਵਿਰਸੇ ਤੇ ਉਹਨਾਂ ਨੂੰ ਮਾਣ ਸੀ ਪੂਰਾ। ਲੇਕਿਨ ਦੂਸਰਿਆਂ ਦੇ ਵਿੱਚ ਵੀ ਉਹ ਇੰਨੇ ਹਰਮਨ ਪਿਆਰੇ ਸੀ ਕਿ ਜਿੱਥੇ ਉਹਨਾਂ ਨੇ ਹੋਣਾ ਉਹ ਇਹ ਜਾਣਨਾ ਚਾਹੁੰਦੇ ਸੀ ਕਿ ਵੀ ਇਸ ਉਮਰ ਦੇ ਵਿੱਚ ਵੀ ਔਰ ਇਸ ਸਰੂਪ ਦੇ ਵਿੱਚ ਵੀ ਐਸੀ ਕੀ ਤਾਕਤ ਹੈ। ਕਿਉਂਕਿ
ਜੇ ਹੁਣ ਇਹ ਬਾਕੀ ਤਾਂ ਸਭ ਗੁਰੂ ਦੇ ਭਾਣੇ 'ਚ ਹੁੰਦਾ ਹੈ, ਹੁਣ 114 ਸਾਲ ਦੀ ਉਮਰ ਤੱਕ ਪਹੁੰਚਦੇ ਆ ਵੀ ਉਹ ਬਿਲਕੁਲ ਹੈਲਥੀ ਸਨ। ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਜੇ ਇਹ ਵਾਕਿਆ ਇਹ ਹੁਣ ਕੱਲ੍ਹ ਨੂੰ ਕੀ ਆਏਗਾ, ਕੰਸਪੀਰੇਸੀ ਹੈ, ਸਾਜ਼ਿਸ਼ ਹੈ, ਔਰ ਮੈਨੂੰ ਲੱਗਦਾ ਸੀ ਕਿ ਵੀ ਫੌਜਾ ਸਿੰਘ ਉਹ ਰਿਕਾਰਡ ਸਥਾਪਿਤ ਕਰਨ ਜਾ ਰਹੇ ਨੇ ਜਿਹਦੇ 'ਚ ਕਿ ਉਹਨਾਂ ਨੂੰ ਦੁਨੀਆ ਦਾ ਸਭ ਤੋਂ ਲੰਮੀ ਉਮਰ ਦਾ ਮਨੁੱਖ ਹੋਣ ਦਾ ਵੀ ਜਿਹੜਾ ਉਹ ਟਾਈਟਲ ਮਿਲੇਗਾ। ਮੈਰਾਥਨ ਨਾਲ ਜੁੜਿਆ ਤਾਂ ਉਹਨਾਂ ਦਾ ਪਾਰਟ ਹੈ ਹੀ ਹੈ। ਉਹਨਾਂ ਨੇ ਜਿਹੜਾ ਫੁੱਟਬਾਲ ਆਈਕਨ ਡੇਵਿਡ ਬੇਖਮ ਤੇ ਮਹਾਨ ਮੁੱਕੇਬਾਜ਼ ਮੁਹੰਮਦ ਅਲੀ, ਉਹਨਾਂ ਦੇ ਨਾਲ ਉਹਨਾਂ ਦੀਆਂ ਤਸਵੀਰਾਂ, ਕਿਉਂਕਿ ਇਸ ਲੈਵਲ ਦਾ ਉਹ ਆਈਕੋਨਿਕ ਫਿਗਰ ਬਣੇ। ਔਰ ਫਿਰ ਉਹਨਾਂ ਨੇ ਜਿਹੜੀ ਹੈ 99 ਸਾਲ ਦੀ ਉਮਰ 'ਚ 1 ਮਹੀਨਾ ਪਹਿਲਾਂ, ਮਤਲਬ ਜਦੋਂ ਉਹਨਾਂ ਦੇ 99 ਸਾਲ ਹੋਣੇ ਸੀ, ਉਹਨਾਂ ਨੇ ਫੌਜਾ ਸਿੰਘ ਹੋਰਾਂ ਨੇ 6 ਘੰਟੇ 54 ਮਿੰਟ ਦੇ ਵਿੱਚ ਮੈਰਾਥਨ ਦੌੜ ਪੂਰੀ ਕੀਤੀ। 7 ਘੰਟੇ ਕੰਟੀਨਿਊਸਲੀ 89 90, ਜਦੋਂ ਕਿ ਅਜੇ ਉਹਨਾਂ ਨੂੰ ਜਿਹੜਾ ਉਹ ਆਲਮੋਸਟ 101 ਸਾਲ ਦੀ ਉਮਰ ਤੱਕ ਉਹ ਦੌੜਦੇ ਰਹੇ ਮੈਰਾਥਨ। ਉਹਨਾਂ ਨੇ ਵਰਲਡ ਰਿਕਾਰਡ ਸਥਾਪਿਤ ਕੀਤੇ। ਔਰ ਇਹ ਜਿਹੜੀ ਉਹਨਾਂ ਨੇ 100 ਸਾਲ ਦੀ ਉਮਰ 'ਚ 2011 ਜਿਹੜੀ ਟੋਰਾਂਟੋ ਵਾਟਰਫਰੰਟ ਮੈਰਾਥਨ ਸੀ, ਉਹ ਉਹਨਾਂ ਨੇ 8 ਘੰਟੇ 25 ਮਿੰਟ ਤੇ 17 ਸੈਕਿੰਡ ਦੇ ਵਿੱਚ ਇਹ ਦੌੜ ਪੂਰੀ ਕੀਤੀ। ਫਿਰ ਉਹਨਾਂ ਨੇ 2012 ਜਦੋਂ ਲੰਡਨ 'ਚ ਓਲੰਪਿਕ ਹੋਈਆਂ ਉਦੋਂ ਵੀ ਉਹਨਾਂ ਨੇ ਮੈਰਾਥਨ ਦੌੜੀ। ਔਰ 2013 ਦੇ ਵਿੱਚ ਜਿਹੜੀ ਉਹਨਾਂ ਦੀ ਲਾਸਟ ਮੈਰਾਥਨ ਉਹਨਾਂ ਨੇ ਦੌੜੀ, ਉਹ 10 ਕਿਲੋਮੀਟਰ ਦੀ ਦੌੜ ਉਹਨਾਂ ਨੇ 1 ਘੰਟਾ 32 ਮਿੰਟ ਤੇ 28 ਸਕਿੰਟਾਂ ਵਿੱਚ ਪੂਰੀ ਕੀਤੀ। ਫਿਰ ਉਹਨਾਂ ਨੇ ਕਿਹਾ ਵੀ ਹੁਣ ਮੈਂ ਮੈਰਾਥਨ ਹੀ। ਲੇਕਿਨ ਪੰਜਾਬ ਵੀ, ਕਿਉਂਕਿ ਜਦੋਂ ਇਹ ਹੋਇਆ ਕਿ ਜੀ ਨਸ਼ਿਆਂ ਦੇ ਖਿਲਾਫ, ਉਹਨਾਂ ਨੂੰ ਇਸ ਗੱਲ ਦਾ ਦੁੱਖ ਹੁੰਦਾ ਸੀ ਕਿ ਵੀ ਪੰਜਾਬ ਦੀ ਜਵਾਨੀ ਜਿਸ ਦੇ ਵਿੱਚ ਇੰਨਾ ਪੋਟੈਂਸ਼ੀਅਲ ਹੈ ਦੁਨੀਆ ਭਰ ਦੇ ਵਿੱਚ, ਇੱਕ ਜ਼ਮਾਨੇ 'ਚ ਕਿਸ ਲੈਵਲ ਦੇ ਐਥਲੀਟ, ਉਹ ਹਾਕੀ, ਉਹ ਸੌਕਰ, ਉਹ ਦੂਸਰੀਆਂ ਸਾਡੀਆਂ ਸਾਰੀਆਂ ਖੇਡਾਂ 'ਚ ਟ੍ਰਿਪਲ ਜੰਪਰ, ਔਰ ਦੂਸਰਾ ਤੇ ਕਿਵੇਂ ਪੰਜਾਬ ਨੂੰ ਨਸ਼ਿਆਂ 'ਚ ਡੋਬਿਆ ਗਿਆ। ਸੋ ਉਹਨਾਂ ਨੇ ਕਿੰਨੀਆਂ ਦੌੜਾਂ ਪੰਜਾਬ ਦੇ ਵਿੱਚ ਵੀ ਦੌੜੀਆਂ, ਜਿਨ੍ਹਾਂ 'ਚ ਗਵਰਨਰ ਪੰਜਾਬ ਉਹ ਡਰਾਮੇ ਕਰਦੇ ਸੀ ਕਿ ਜੀ ਨਸ਼ਾ ਮੁਕਤ ਪੰਜਾਬ ਕਰਨਾ ਹੈ। ਸੋ ਉਹਨਾਂ ਦੀ ਚਾਹਨਾ ਸੀ ਉਸ ਧਰਤੀ ਤੇ ਜਾ ਕੇ। ਉਹਨਾਂ ਨੇ ਹਮੇਸ਼ਾ ਕਿਹਾ ਵੀ ਮੈਨੂੰ ਦੁੱਖ ਹੁੰਦਾ ਹੈ ਕਿ ਜਿਸ ਧਰਤੀ ਦੇ ਜਿਹੜੀ ਸਾਡੀ ਮਿੱਟੀ ਹੈ, ਜਿਹੜੀ ਗੁਰੂਆਂ ਦੀ ਧਰਤੀ ਹੈ, ਉੱਥੇ ਅੱਜ ਨਸ਼ਿਆਂ ਦੇ ਨਾਲ ਜਵਾਨੀ ਦੀ ਬਰਬਾਦੀ ਹੋ ਰਹੀ ਹੈ। ਔਰ ਇਹ ਜਿਹੜਾ ਇਸ ਦੇ ਉੱਤੇ ਚੱਲਦਿਆਂ ਉਹਨਾਂ ਨੇ ਔਰ ਸਨਮਾਨ ਵੀ ਉਹਨਾਂ ਨੂੰ ਬਹੁਤ, ਬੇਸ਼ੱਕ ਗਿਨੀ ਬੁੱਕ ਆਫ ਰੈਕੋਰਡ ਨਾਂ ਨਹੀਂ ਆਇਆ, ਲੇਕਿਨ ਰਾਣੀ ਨੇ ਸੱਦ ਕੇ, ਕੁਈਨ ਨੇ ਉਹਨਾਂ ਨੂੰ ਆਨਰ ਕੀਤਾ। ਔਰ ਇੰਨੇ ਆਨਰ ਜਿਹੜੇ ਨੇ ਉਹਨਾਂ ਦੇ ਨਾਂ ਜੁੜੇ ਹੋਏ ਨੇ। ਤੇ ਇਸ ਲਈ ਜਦੋਂ ਉਹਨਾਂ ਨੂੰ ਇਹ ਕਿਹਾ ਗਿਆ ਕਿ ਵੀ ਜਦੋਂ ਹੁਣ ਉਹ ਬਿਆਸ ਪਿੰਡ 'ਚ ਵੀ ਸਨ, ਉਹਨਾਂ ਨੇ ਕਿਹਾ ਜੀ ਮੈਂ ਹੁਣ ਜ਼ਿੰਦਗੀ ਦੇ ਆਖਰੀ ਪੜਾਅ ਵੱਲ ਵੱਧ ਰਿਹਾ, ਔਰ ਮੈਨੂੰ ਹੈ ਕਿ ਵੀ ਮੈਂ ਸਾਲ ਦੇ ਐਂਡ ਤੱਕ ਲੰਡਨ ਜਾਵਾਂਗਾ ਤੇ ਆਪਣਾ ਪਰਿਵਾਰ ਤੇ ਆਪਣੇ ਕੋਚ ਨੂੰ, ਕਿਉਂਕਿ ਉਹ ਆਪਣੇ ਕੋਚ ਹਰਮਿੰਦਰ ਸਿੰਘ ਉਸ ਦੀ ਬਹੁਤ ਤਾਰੀਫ ਕਰਦੇ ਸੀ। ਉਹ ਕਹਿੰਦੇ ਸੀ ਵੀ ਇਹਦੀ ਸਲਾਹ, ਟ੍ਰੇਨਿੰਗ ਔਰ ਇਹਦੀ ਐਨਕਰੇਜਮੈਂਟ ਦੇ ਨਾਲ ਜਿਹੜਾ ਮੈਂ ਇਸ ਸਾਰੇ ਨੂੰ ਜੋ ਵੀ ਕੁਝ ਹਾਸਲ ਕਰ ਸਕਿਆ। ਔਰ ਉਹ ਗੁਰਦੁਆਰਾ ਸਾਹਿਬ ਰੈਗੂਲਰ ਜਾਣ ਵਾਲੇ, ਬਾਣੀ ਪੜ੍ਹਨ ਵਾਲੇ ਔਰ ਸਿੱਖ ਕੌਮ ਦੇ, ਉਹਨਾਂ ਨੇ ਇਹ ਕਿਹਾ ਕਿ ਵੀ ਦੇਖੋ ਮੈਨੂੰ ਮੈਰਾਥਨਾਂ, ਸਮਾਰੋਹਾਂ ਤੇ ਫੰਕਸ਼ਨਾਂ ਵਿੱਚ ਬੁਲਾਇਆ ਜਾਂਦਾ ਹੈ। ਮੈਰਾਥਨ ਦੀ ਦੁਨੀਆ 'ਚ ਆਉਣ ਤੋਂ ਪਹਿਲਾਂ ਵੀ ਮੈਂ ਉਹੀ ਫੌਜਾ ਸਿੰਘ ਸੀ, ਪਰ ਇਸ ਦੌੜ ਨੇ ਮੇਰੀ ਜ਼ਿੰਦਗੀ ਨੂੰ ਇੱਕ ਮਕਸਦ ਦਿੱਤਾ ਹੈ ਤੇ ਮੈਨੂੰ ਦੁਨੀਆ ਭਰ ਵਿੱਚ ਮਾਨ ਸਨਮਾਨ ਦਵਾਇਆ। ਕਹਿੰਦਾ ਮੈਂ ਤਾਂ ਇੱਕ ਫੌਜਾ ਸਿੰਘ ਸੀ, ਉਹ ਫੌਜਿਆ ਕਹਿੰਦਾ ਕਹਿ ਕੇ ਮੈਨੂੰ ਬੁਲਾਉਂਦੇ ਸੀ। ਅੱਜ ਜੇ ਮੈਨੂੰ ਮਾਣ ਤਾਣ ਹੈ ਤੇ ਇਹ ਇਸ ਖੇਡ ਦੀ ਬਦੌਲਤ ਹੈ। ਤੇ ਉਹਨਾਂ ਨੇ ਕਿਹਾ ਕਿ ਵੀ ਮੈਂ ਜਦੋਂ ਲੰਡਨ 'ਚ ਸੀ ਤੇ ਮੈਂ ਅਕਸਰ ਗੁਰਦੁਆਰਾ ਸਾਹਿਬ ਜਾਂਦਾ ਸੀ, ਜਿੱਥੇ ਮੇਰੀ ਖੁਰਾਕ ਦਾ ਖਾਸ ਧਿਆਨ ਰੱਖਿਆ ਜਾਂਦਾ ਸੀ। ਮੈਨੂੰ ਹਰ ਕੋਈ ਉਤਸ਼ਾਹਿਤ ਕਰਦਾ ਸੀ। ਔਰ ਇਹ ਉਹਨਾਂ ਨੇ ਕਿਹਾ ਵੀ ਇੱਕ ਵੇੜਾ ਸੀ ਕਿ ਮੈਰਾਥਨ ਦੌੜਾਂ ਦੇ ਵਿੱਚ ਈਵਨ ਪਟਕਾ ਬੰਨ੍ਹ ਕੇ ਦੌੜਨ ਦੀ ਇਜਾਜ਼ਤ ਨਹੀਂ ਸੀ, ਪਰ ਜਿਵੇਂ ਭਾਈ ਫੌਜਾ ਸਿੰਘ, ਔਰ ਦਰਸ਼ਕ ਪਿਕਚਰਸ ਵੀ ਉਹਨਾਂ ਦੀਆਂ ਦੇਖ ਰਹੇ ਹੋਣਗੇ ਸਕਰੀਨ ਤੇ, ਕਿ ਫੁੱਲ ਪੂਰੀ ਪੱਗ ਉਹਨਾਂ ਦੀ 5 ਮੀਟਰ 6 ਮੀਟਰ ਦੀ, ਉਹਦੇ ਨਾਲ ਉਹ ਦੌੜਦੇ ਸੀ। ਉਹਨਾਂ ਨੇ ਕਿਹਾ ਕਿ ਵੀ ਮੈਂ ਜਦੋਂ ਪਹਿਲੀ ਵਾਰੀ ਵੀ ਕੀਤਾ ਪਾਰਟਿਸਿਪੇਟ, ਉਹਨਾਂ ਨੇ ਮੈਨੂੰ ਫਿਰ ਪਟਕਾ ਬੰਨ੍ਹਣ ਲਈ ਕਿਹਾ, ਪਰ ਮੈਂ ਬਜ਼ਿੱਦ ਸੀ ਕਿ ਮੈਂ ਪੂਰੀ ਪੱਗ ਦੇ ਨਾਲ ਹੀ ਦੌੜਾਂਗਾ। ਉਹ ਕਹਿੰਦੇ ਕਿ ਮੈਨੂੰ ਕਹਿੰਦੇ ਪੱਗ ਬੰਨ੍ਹ ਕੇ ਦੌੜਨ ਨਹੀਂ ਦੇਣਾ, ਬਿਲਕੁਲ ਨਹੀਂ ਦੌੜਨ ਦੇਣਾ। ਮੈਂ ਕਿਹਾ ਭਾਵੇਂ ਮੇਰੇ ਸਿਰ ਉੱਪਰ ਵਾਲ ਹੋਣ ਨਾ ਹੁਣ, ਮੇਰੇ ਮੂੰਹ ਤੇ ਦਾੜੀ ਹੈ, ਮੈਂ ਇਸ ਦੌੜ ਤੋਂ ਕੀ ਲੈਣਾ। ਉਹਨੂੰ ਕਿਹਾ ਮੈਂ ਫਿਰ ਦੌੜਨਾ ਹੀ ਨਹੀਂ। ਹੁਣ ਇਹ ਜਿਹੜਾ ਜਦੋਂ ਤੁਸੀਂ ਸੌਫਟ ਪਾਵਰ ਦੀ ਗੱਲ ਕਰਦੇ ਹੋ, ਇਹ ਆਪਣੇ ਆਪ 'ਚ ਹੈ ਕਿ ਭਾਈ ਉਹਨਾਂ ਨੇ ਕਿਹਾ ਕਿ 4 ਚਫੇਰੇ। ਅੱਜ ਜੇ ਪੱਗ ਦੀ ਗੱਲ ਹੈ, ਹੁਣ ਇਹ ਗੱਲ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਕਿਵੇਂ ਜਿਹੜੀ ਦ੍ਰਿੜਤਾ ਹੈ
ਔਰ ਜਿਹੜਾ ਜਦੋਂ ਉਹਨਾਂ ਨੂੰ ਐਡੀਡਾਸ ਜਾਂ ਆਦੀਦਾਸ ਜੇ ਉਹਨੂੰ ਪੰਜਾਬੀ 'ਚ ਕਹਿਣਾ ਹੋਏ ਤੇ ਉਹਨਾਂ ਦਾ ਜਿਹੜਾ ਥੀਮ ਸੀ ਉਹ ਇਹ ਸੀ ਕਿ ਇੰਪੋਸੀਬਲ ਇਜ਼ ਨਥਿੰਗ, ਜਿਹੜਾ ਥੀਮ ਦੇ ਨਾਲ ਉਹਨਾਂ ਦੌੜੇ। ਹੁਣ ਅਦਰਵਾਈਜ਼ ਇਹ ਕਿਹਾ ਜਾਂਦਾ ਕਿ ਨਥਿੰਗ ਇਜ਼ ਇੰਪੋਸੀਬਲ, ਕਿ ਵੀ ਕੁਝ ਵੀ ਅਸੰਭਵ ਨਹੀਂ ਹੈ। ਹੁਣ ਇਹ ਹੈ ਕਿ ਇੰਪੋਸੀਬਲ ਇਜ਼ ਨਥਿੰਗ, ਵੀ ਕੁਝ ਵੀ ਨਹੀਂ ਹੈ, ਇੰਪੋਸੀਬਲ ਵੀ ਸਾਡੇ ਸਾਹਮਣੇ ਕੁਝ ਨਹੀਂ। ਔਰ ਸੱਚਮੁੱਚ ਹੀ ਬਾਬਾ ਫੌਜਾ ਸਿੰਘ ਨੇ, ਔਰ ਮੈਂ ਅਕਸਰ ਹੁਣ ਜਦੋਂ ਕੋਈ ਆਪਣੇ ਬੁਢਾਪੇ ਦੀ ਗੱਲ ਕਰੇ, ਜਾਂ ਪਹਿਲਾਂ ਤਾਂ ਇਹ ਹੁੰਦਾ ਹੈ ਕਿ ਵੀ ਜਦੋਂ ਕੋਈ ਭੁੱਖ ਦੀ ਗੱਲ ਕਰੇ ਕਿ ਬਹੁਤ ਭੁੱਖ ਲੱਗੀ ਹੈ ਕਰ ਲਈਏ, ਤਾਂ ਮੈਂ ਜੋਕਿੰਗਲੀ ਕਹਿੰਦਾ ਹੁੰਦਾ ਵੀ ਧਰੋ ਬਾਬਾ ਦਰਸ਼ਨ ਸਿੰਘ ਫੇਰੂਮਾਨ ਦਾ ਧਿਆਨ, ਕਿਉਂਕਿ ਉਹ ਆਈਡੀਅਲ ਬਣੇ ਕਿ 84 ਸਾਲ ਦੀ ਉਮਰ 'ਚ ਉਹਨਾਂ ਨੇ ਕੌਮੀ ਘਰ ਸਿੱਖ ਹੋਮਲੈਂਡ ਦੇ ਲਈ ਫਾਸਟ ਰੱਖਿਆ ਔਰ 74 ਦਿਨ ਜਿਹੜਾ ਬਾਅਦ ਉਹਨਾਂ ਨੇ ਆਪਣਾ ਸਰੀਰ ਛੱਡਿਆ। ਤੇ ਮੈਂ ਕਿਹਾ ਵੀ ਇੱਕ ਅੱਧੇ ਵੇਲੇ ਦੀ ਰੋਟੀ ਦੀ ਭੁੱਖ, ਮੈਂ ਕਿਹਾ ਧਰੋ ਬਾਬਾ ਫੇਰੂਮਾਨ ਦਾ ਧਿਆਨ। ਤੇ ਹੁਣ ਜਦੋਂ ਇਹ ਕਹਿੰਦੇ ਸੀ ਜੀ ਬੁੱਢੇ ਹੋ ਗਏ ਆ, ਲੱਤਾਂ ਨਹੀਂ ਚੱਲਦੀਆਂ, ਦੂਜਾ ਨਹੀਂ, ਤਾਂ ਮੈਂ ਕਹਿੰਦਾ ਸੀ ਧਰੋ ਬਾਬਾ ਫੌਜਾ ਸਿੰਘ ਦਾ ਧਿਆਨ ਰੱਖੋ, ਉਹਨਾਂ ਦੀ ਪਿਕਚਰ ਜਿਹੜੀ ਹੈ ਆਪਣੇ ਸਟੱਡੀ ਟੇਬਲ ਤੇ। ਔਰ ਦੇਖੋ ਵੀ ਬਾਬਾ 99 ਸਾਲ ਦੀ ਉਮਰ 'ਚ ਦੌੜਨ ਲੱਗਾ, ਦੌੜੀ ਜਾਂਦਾ ਔਰ ਕਿੱਥੋਂ ਤੇ ਕਿੱਥੇ ਚਲੇ ਗਏ। ਸੋ ਅਲਟੀਮੇਟਲੀ ਬਾਕੀ ਤਾਂ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਬਾਰੀਏ, ਇਹ ਆਪੋ ਆਪਣਾ ਹੈ। ਪਰ ਇਹ ਕੈਮਰੂਪ ਦੀਆਂ ਮੱਛੀਆਂ ਵਾਂਗ ਸ਼ਾਇਦ ਬਾਬਾ ਫੌਜਾ ਸਿੰਘ, ਜਿਨ੍ਹਾਂ ਨੇ ਦੁਨੀਆ ਦੇ ਅੱਡ-ਅੱਡ ਮੁਲਕਾਂ 'ਚ 30-30 ਮੀਲ 40-40 ਮੀਲ ਦੀ ਦੌੜ ਦੌੜੀ, ਘੰਟਿਆਂ ਬਧੀ ਦੌੜਦੇ ਰਹੇ, ਅਲਟੀਮੇਟਲੀ ਆਪਣੀ ਉਸ ਮਿੱਟੀ ਦੇ ਵਿੱਚ ਜਾ ਕੇ ਸਮਾਏ। ਔਰ ਅਸੀਂ ਜਿੱਥੇ ਅੱਜ ਦੇ ਪ੍ਰੋਗਰਾਮ 'ਚ ਉਹਨਾਂ ਨੂੰ ਯਾਦ ਕਰਦੇ ਹਾਂ, ਉੱਥੇ ਜਿੰਨਾ ਮਰਜ਼ੀ ਅਸੀਂ ਸਫਲ ਜੀਵਨ ਜਾਂ ਜਿਹੜਾ ਨੇਕਲੰਕ ਅਸੀਂ ਕਹੀਏ ਵੀ ਕੋਈ ਹੈ, ਪਰ ਅਲਟੀਮੇਟਲੀ ਅਸੀਂ ਸਾਰੇ ਗੁਨਾਹਗਾਰ ਹੈ। ਔਰ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਜਿਹੜੀ ਵਿਛੜੀ ਰੂਹ ਹੁੰਦੀ ਹੈ, ਉਹਦੇ ਲਈ ਅਸੀਂ ਸਮੂਹਕ ਅਰਦਾਸ ਵੀ ਕਰਦੇ ਹਾਂ ਔਰ ਇਹੀ ਕਹਿੰਦੇ ਹਾਂ ਕਿ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਸੜੀਆਂ ਜੋ ਹੋਵੇ ਸਾਹਿਬ ਸੋ ਮੇਲ। ਸਤਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ। ਔਰ ਇਸੇ ਤਰ੍ਹਾਂ ਇਹ ਜਿਹੜੀ ਸਪਿਰਿਟ ਹੈ, ਔਰ ਇਹੀ ਸਿੱਖੀ ਦਾ ਮਤਲਬ ਹੈ। ਸਿੱਖੀ 'ਚੋਂ ਡਿਫਾਇੰਸ, ਚੈਲੰਜ, ਸਿੱਖ ਬਾਰੇ ਤਾਂ ਉਹ ਵੀ ਲੋਕ ਵੀ, ਗੋਰਖਾ ਕੌਮ 'ਚ ਵੀ, ਬੰਗਾਲੀਆਂ 'ਚ ਵੀ ਇਹ ਹੁੰਦਾ ਕਿ ਸਿੱਖ ਜੋ ਚਾਹੇ ਕਰ ਸਕਦੇ ਨੇ। ਇਹੀ ਸਿੱਖੀ ਹੈ ਕਿ ਭਾਈ, ਕਿਉਂਕਿ ਸਿੱਖ ਦਾ ਅਕਾਲ ਪੁਰਖ ਤੇ ਭਰੋਸਾ ਹੈ, ਅਰਦਾਸ ਤੇ ਭਰੋਸਾ ਹੈ, ਗੁਰੂ ਤੇ ਭਰੋਸਾ ਹੈ। ਔਰ ਉਸ ਦੇ ਵਿੱਚੋਂ ਸਾਰੇ ਹੀ ਜਿਹੜੇ ਇੱਕ ਰੱਬ ਨੇ ਜਿਸ ਇਨਸਾਨ ਨੂੰ ਘੜਿਆ, ਉਸ ਦੇ ਵਿੱਚ ਜਿਹੜੇ ਗੁਣ ਨੇ ਉਹ ਗੁਰੂ ਨੇ ਸਿੱਖੀ ਵੈਲਿਊਜ਼ ਦਿੱਤੀਆਂ ਨੇ। ਜੇ ਅਸੀਂ ਉਸ ਤੇ ਖਲੋਈਏ ਤੇ ਫਿਰ ਕੱਲਾ ਸਿੱਖ 1.25 ਲੱਖ ਨਾਲ ਲੜਨ ਦੀ ਤਾਕਤ ਰੱਖਦਾ ਹੈ। ਸਿੱਖਾਂ ਨੇ ਉਹ ਕੁਛ ਇਤਿਹਾਸ 'ਚ ਕਰ ਦਿਖਾਇਆ ਹੋਇਆ। ਛੋਟਾ ਜਿਹਾ ਸਾਡਾ ਇਤਿਹਾਸ ਹੈ 557 ਵਰ੍ਹਿਆਂ ਦਾ ਗੁਰੂ ਨਾਨਕ ਪਾਤਸ਼ਾਹ ਦੀ ਆਮਦ ਤੋਂ ਬਾਅਦ, ਪਰ ਅਸੀਂ ਦੁਨੀਆ 'ਚ ਉਸ ਖਿੱਤੇ ਦਾ ਇਤਿਹਾਸ ਵੀ ਬਦਲਿਆ ਹੋਇਆ ਹੈ, ਧਰਤੀ ਦਾ ਖਮੀਰ ਵੀ ਬਦਲਿਆ ਹੋਇਆ ਹੈ। ਔਰ ਅੱਜ ਦੁਨੀਆ ਭਰ ਦੇ ਵਿੱਚ ਸਿੱਖਾਂ ਦੀ ਪਛਾਣ ਔਰ ਸਿੱਖੀ ਸਰੂਪ, ਪੰਜ ਕਕਾਰੀ ਰੂਪ ਦੇ ਵਿੱਚ ਉਸ ਦੀ ਮਾਨਤਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੋਈ, ਔਰ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨੌਰਥ ਪੋਸਟ ਓਕ ਰੋਡ, ਸੂਈਟ ਨੰਬਰ 204,
ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਕੁਝ ਦਿਨਾਂ ਵਿੱਚ ਕੈਨੇਡਾ ਦੇ ਸਰੀ ਅਤੇ ਅਮਰੀਕਾ ਦੀ ਕੈਲੀਫੋਰਨੀਆ ਸੂਬੇ ਵਿੱਚ ਭਾਰਤੀ ਸਰਕਾਰ ਦੀਆਂ ਖੜੀਆਂ ਕੀਤੀਆਂ ਗੁੰਡਾ ਗੈਂਗਸ ਦੀਆਂ ਹਿੰਸਕ ਕਾਰਵਾਈਆਂ ਦੀਆਂ ਖਬਰਾਂ ਮੀਡੀਆ ਦੀਆਂ ਸੁਰਖੀਆਂ ਵਿੱਚ ਬਣੀਆਂ ਹੋਈਆਂ ਨੇ ਔਰ ਇਹ ਸਮੁੱਚੀ ਖੇਡ ਰਾਹ ਏਜੰਸੀ ਦੀ ਗੁੱਡ ਕਾਪ ਐਂਡ ਬੈਡ ਕਾਪ ਦੇ ਥਿਊਰੀ ਦਾ ਹਿੱਸਾ ਨੇ। ਸੋ ਇਹ ਸਭ ਨੂੰ ਖਾਲਸਾ ਨਾਲ ਜੋੜ ਕੇ ਸੰਘਰਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜੋ ਖੇਡ ਇਸ ਵੇਲੇ ਕੈਨੇਡਾ ਅਮਰੀਕਾ ਦੇ ਵਿੱਚ ਗੈਂਗਸਟਰਾਂ ਦੇ ਨਾਂ ਥੱਲੇ ਚੱਲ ਰਹੀ ਹੈ, ਜਿਸ ਨੂੰ ਭਾਰਤੀ ਖੁਫੀਆ ਏਜੰਸੀ ਰਾਹ ਨੇ ਲੰਬੇ ਵਕਤ ਤੋਂ ਮਾਸਟਰਮਾਈਂਡ ਕੀਤਾ। ਪਿਛਲੇ ਦਿਨਾਂ ਦੀ ਖਬਰ ਸੀ ਕਿ ਕੱਲਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 1300 ਤੋਂ ਜ਼ਿਆਦਾ ਜਿਹੜੇ ਨੇ ਕ੍ਰਿਮੀਨਲ ਰੈਕਡ ਵਾਲੇ, ਜਿਨ੍ਹਾਂ ਦੇ ਖਿਲਾਫ ਪੰਜਾਬ 'ਚ ਕ੍ਰਿਮੀਨਲ ਕੇਸ ਦਰਜ ਨੇ, ਉਹ ਕੈਨੇਡਾ 'ਚ ਆਏ ਹੋਏ ਨੇ। ਹੁਣ ਦੇਖਣ ਵਾਲੀ ਗੱਲ ਇਹ ਹੈ, ਤੁਸੀਂ ਪੰਜਾਬ 'ਚ ਕਿਸੇ ਤੋਂ ਵੀ ਜਾਣੋ ਕਿ ਵੀ ਜਿਹੜੀ ਪਾਸਪੋਰਟ ਪ੍ਰੋਸੈਸ ਹੈ ਕੀ ਹੁੰਦੀ ਹੈ। ਜਦੋਂ ਤੁਸੀਂ ਪਾਸਪੋਰਟ ਲਈ ਅਪਲਾਈ ਕਰਦੇ ਹੋ, ਤੁਹਾਡਾ ਜਿਹੜਾ ਹੈ ਉਹ ਪੁਲਿਸ ਰਿਕਾਰਡ, ਪੁਲਿਸ ਵੈਰੀਫਿਕੇਸ਼ਨ ਹੁੰਦੀ ਹੈ, ਪੁਲਿਸ ਕਲੀਅਰੈਂਸ ਹੁੰਦੀ ਹੈ, CID ਜਿਹੜੀ ਪੰਜਾਬ ਨਾਲ ਸੰਬੰਧਿਤ ਹੈ ਉਹਦੀ ਕਲੀਅਰੈਂਸ ਹੁੰਦੀ ਹੈ। ਫਿਰ ਹੁਣ ਈਵਨ ਸੈਂਟਰਲ ਏਜੰਸੀ NIA ਦੇ ਥੱਲੇ ਉਹਦਾ ਵੀ ਕੋਈ ਉਹਨਾਂ ਦੀ ਕਲੀਅਰੈਂਸ ਹੁੰਦੀ ਹੈ। ਉਸ ਤੋਂ ਬਾਅਦ ਤੁਹਾਡੀ ਐਪਲੀਕੇਸ਼ਨ ਜਿਹੜੀ ਹੈ ਉਹ ਮੂਵ ਫਾਰਵਰਡ ਹੁੰਦੀ। ਮੂਵ ਜਦੋਂ ਤੁਸੀਂ ਅਪਲਾਈ ਕਰਦੇ ਹੋ ਆਉਂਦੇ ਨੇ ਚੈੱਕ ਕਰਨ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇਹ ਜਿਹੜੇ 1300 ਦੇ ਕਰੀਬ ਕ੍ਰਿਮੀਨਲ ਉੱਥੇ ਔਰ ਅਮਰੀਕਾ 'ਚ ਵੀ ਇਸ ਤੋਂ ਘੱਟ ਨਹੀਂ ਹੋਣਗੇ। ਇਸ ਵੇਲੇ ਕੈਲੀਫੋਰਨੀਆ ਹੋਏ, ਇੰਡੀਆਨਾ ਹੋਏ, ਇਹ ਭਰਿਆ ਹੋਇਆ ਇਸ ਕਿਸਮ ਦੇ ਫਰੋਤੀਆਂ ਅੜਿਆਂ ਨਾਲ। ਇਹਨਾਂ ਨੂੰ ਕਿਸ ਸਕੀਮ ਤਹਿਤ ਪਹੁੰਚਾਇਆ ਗਿਆ, ਕਿਹਨੇ ਇਹਨਾਂ ਦੇ ਪਾਸਪੋਰਟ ਕਲੀਅਰ ਕੀਤੇ? ਇਹ ਤਾਂ ਹੋ ਸਕਦਾ ਹੈ ਵੀ ਕੈਨੇਡਾ 'ਚ ਜੇ ਜਿਹੜੀ ਸਟੂਡੈਂਟ ਵੀਜ਼ਾ ਸਕੀਮ ਹੈ ਜਾਂ ਦੂਸਰਾ ਉਹ ਲਿਬਰਲੀ ਉਹਨਾਂ ਨੇ ਜਸਟਨ ਟਰੂਡੋ ਪੀਰੀਅਡ ਜਾਂ ਦੂਜੇ 'ਚ ਇੰਟਰਨੈਸ਼ਨਲ ਸਟੂਡੈਂਟਸ ਨੂੰ ਰਾਹ ਦਿੱਤਾ, ਏਜੰਟਾਂ ਨੇ ਆਪਣਾ ਕੰਮ ਕੀਤਾ। ਪਰ ਪਹਿਲੀ ਗੱਲ ਤਾਂ ਦੇਖਣ ਵਾਲੀ ਹੈ ਵੀ ਇਹਨਾਂ ਨੂੰ ਪਾਸਪੋਰਟ ਕਿਵੇਂ ਮਿਲੇ ਔਰ ਉਸ ਸਾਰੇ ਦੇ ਥੱਲੇ ਕਿਵੇਂ ਜੇ ਕੇਸ ਰਜਿਸਟਰ ਨੇ ਉਹਨਾਂ ਦੇ ਖਿਲਾਫ। ਜਦੋਂ ਇਹ ਖਬਰ ਆਉਂਦੀ ਹੈ ਜੀ ਕਿ ਇਹ ਫਲਾਣਾ ਹੁਣ ਉੱਥੇ ਵੀ ਚਾਹੀਦਾ ਹੈ, ਫਲਾਣਾ ਉਹ ਲਿਸਟਾਂ ਜਾਰੀ ਕਰ ਰਹੇ ਨੇ ਉੱਥੋਂ ਜੀ NIA ਨੇ ਉਹਨੂੰ ਮੁਸ਼ਕਲ, ਪਰ ਉਹ ਪਹੁੰਚਿਆ ਕਿਵੇਂ? ਜੇ ਉਹਨੇ ਇੱਕ ਤਾਂ ਇਹ ਹੈ ਕਿ ਬਾਹਰ ਬੈਠਾ ਜੇ ਕੋਈ ਉੱਥੇ ਮਾਸਟਰਮਾਈਂਡ ਕਰਦਾ ਕ੍ਰਾਈਮ ਨੂੰ, ਉਹ ਸਮਝ ਆ ਸਕਦਾ ਹੈ ਕਿ ਜੀ ਕੋਈ ਸਬੂਤ ਉਹਨਾਂ ਦੇ ਕੋਲ ਆਇਆ। ਪਰ ਜਿਹੜੇ ਕੇਸ ਉਹਨਾਂ ਦੇ ਉੱਤੇ ਉਦੋਂ ਉੱਥੇ ਪਏ ਹੋਏ ਨੇ, ਉਹਨਾਂ ਦੀ ਕਲੀਅਰੈਂਸ ਕਿਹਨੇ ਕਰਵਾਈ? ਕਿਵੇਂ ਉਹ ਅਮਰੀਕਾ ਦੀ ਧਰਤੀ ਤੇ ਆਏ? ਫਿਰ ਜਦੋਂ ਅਸੀਂ ਲਾਰੈਂਸ ਬਿਸ਼ਨੋਈ ਗੈਂਗ ਦੀ ਗੱਲ ਕਰਦੇ, ਇਹ ਨਾਂ ਦਿੱਤੇ ਹੋਏ ਨੇ। ਇਸ ਵੇਲੇ ਲਾਰੈਂਸ ਬਿਸ਼ਨੋਈ ਗੁਜਰਾਤ ਦੀ ਸਾਬਰਮਤੀ ਜੇਲ੍ਹ ਦੇ ਵਿੱਚ ਬੈਠਾ ਹੋਇਆ। ਉਹਨੂੰ ਕੋਈ ਮੁਲਕ ਦੀ ਪੁਲਿਸ ਵੀ ਜਿਹੜੀ ਹੈ ਆਪਣੇ ਸੂਬੇ 'ਚ ਲਿਜਾ ਕੇ ਕਿਸੇ ਕੇਸ ਦੀ ਜਿਹੜੀ ਇੰਟਰੋਗੇਸ਼ਨ ਨਹੀਂ ਕਰ ਸਕਦੀ। ਮਹਾਰਾਸ਼ਟਰ 'ਚ ਇੱਕ ਮੁਸਲਮਾਨ MLA ਨੂੰ ਮਾਰਨ ਦਾ ਉਸ ਦੀ ਗੈਂਗ ਦੇ ਉੱਤੇ ਉਹਦੇ ਨਾਲ ਸੰਬੰਧ ਹੈ। ਪੰਜਾਬ 'ਚ ਸਿੱਧੂ ਮੂਸੇਵਾਲਾ ਔਰ ਦੂਸਰੇ ਕੇਸਾਂ ਦੇ ਵਿੱਚ ਸਿੱਧੀ ਇਨਵੋਲਵਮੈਂਟ ਹੈ। ਔਰ ਉਹਨਾਂ ਦਾ ਆਪਣਾ ਇਹ ਕਹਿਣਾ ਸੀ ਕਿ ਉਹਦੇ ਕੋਲ ਇੰਨੇ ਸ਼ੂਟਰ ਨੇ ਔਰ ਇਹ ਪਾਰਟ ਕਿਵੇਂ ਇੰਨਾ ਵੱਡਾ ਐਮਪਾਇਰ ਜਿਹੜਾ ਉਹ ਜੇਲ੍ਹ 'ਚ ਬਹਿ ਕੇ ਰਨ ਕਰ ਰਿਹਾ। ਕਿਉਂਕਿ ਇਹ ਹੁਣ ਤੁਸੀਂ ਕੈਨੇਡੀਅਨ ਏਜੰਸੀਆਂ ਵੱਲੋਂ ਜਿਹੜਾ ਪਬਲਿਕ ਇਨਕੁਆਇਰੀ ਵੇਲੇ ਟੈਸਟੀਫਾਈ ਕੀਤਾ ਗਿਆ, ਜਿਹੜਾ ਉਹਨਾਂ ਨੇ ਕਿਹਾ ਕਿ ਇਹ ਜਿਹੜੀਆਂ ਭਾਰਤੀ ਹਾਈ ਕਮਿਸ਼ਨ ਔਰ ਕੌਂਸੂਲੇਟ ਨੇ, ਇਹ ਕੈਨੇਡੀਅਨ ਸਿਟੀਜ਼ਨਸ ਤੋਂ ਜਾਣਕਾਰੀ ਲੈਂਦੇ ਨੇ ਡਿਪਲੋਮੈਟ ਦੇ ਤੌਰ ਤੇ, ਜਿਹਨੇ ਪਾਸਪੋਰਟ ਲਈ ਅਪਲਾਈ ਕੀਤਾ ਹੈ, ਵੀਜ਼ੇ ਲਈ ਲੈਣਾ ਹੈ, ਕੁਛ ਹੋਰ ਜਿਹੜਾ ਵੀ ਹੈ, ਔਰ ਉਹ ਫਿਰ
ਉਹਨਾਂ ਨੂੰ ਜਿਹੜੇ ਗੈਂਗਸਟਰ ਉਹਨਾਂ ਨੇ ਜਿਹੜੀ ਉਹਨਾਂ ਦੀ ਪੁਸ਼ਤ ਪਨਾਹੀ 'ਚ ਨੇ ਉਹਨਾਂ ਨੂੰ ਪ੍ਰੋਵਾਈਡ ਕਰਦੇ ਨੇ। ਔਰ ਲਾਰੈਂਸ ਬਿਸ਼ਨੋਈ ਗੈਂਗ ਦਾ ਜ਼ਿਕਰ ਉਸ ਇਨਕੁਆਇਰੀ 'ਚ ਵੀ ਹੋਇਆ ਔਰ ਅਸੀਂ ਇਹ ਦੇਖਿਆ ਕਿ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਨੇ ਸਿੱਧੇ ਤੌਰ ਤੇ ਇਹ ਕਿਹਾ ਕਿ ਵੀ ਇਸ ਬਿਸ਼ਨੋਈ ਗੈਂਗ ਨੂੰ ਜਿਹੜਾ ਉਹ ਟੈਰਰਿਸਟ ਗੈਂਗ ਡਿਕਲੇਅਰ ਕੀਤਾ ਜਾਏ। ਔਰ ਅੱਜ ਮੈਂ ਸ਼ਾਇਦ ਐਲਬਰਟਾ ਸਟੇਟ ਦੇ ਹਵਾਲੇ ਨਾਲ ਦੇਖ ਰਿਹਾ ਸੀ ਕਿ ਐਲਬਰਟਾ ਦੇ ਪ੍ਰੀਮੀਅਰ ਨੇ ਵੀ ਇਹ ਮੰਗ ਕੀਤੀ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਨੂੰ ਜਿਹੜਾ ਉਹ ਟੈਰਰਿਸਟ ਡਿਕਲੇਅਰ ਕੀਤਾ ਜਾਏ। ਹੁਣ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਵੀ ਕਿਸ ਲੈਵਲ ਦੇ ਉੱਤੇ ਇਹਨਾਂ ਦੀਆਂ ਕਾਰਵਾਈਆਂ ਨੇ। ਫਿਰ ਉੱਥੇ ਵੀ ਉਹਨਾਂ ਨੇ ਉਹਨਾਂ ਗੈਂਗਸਟਰਾਂ ਨੂੰ ਵੀ ਇਹ ਦੱਸਣ ਦੇ ਲਈ ਵੀ ਪਹਿਲਾਂ ਤਾਂ ਉਹਨਾਂ ਨੂੰ ਯੂਜ਼ ਕੀਤਾ, ਫਿਰ ਇਹ ਹੋ ਗਿਆ ਜੀ ਇਹ ਬੱਬੀਆ ਗੈਂਗ ਹੈ। ਜੇ ਸਿੱਧੂ ਮੂਸੇਵਾਲਾ ਨੂੰ ਮਾਰਿਆ ਗਿਆ ਉਹਨਾਂ ਨੇ ਕਿਹਾ ਜੀ ਕਿਉਂਕਿ ਉਹ ਬੰਬੀਆ ਗੈਂਗ ਦੇ ਨਾਲ ਹਮਦਰਦੀ ਰੱਖਦਾ ਸੀ ਔਰ ਇਸ ਲਈ ਉਹਨੂੰ ਫਿਰ ਤੁਸੀਂ ਦੋਨਾਂ ਗੈਂਗਾਂ ਦੀ ਲੜਾਈ ਸ਼ੋਅ ਕਰ ਦਿਓ ਕਿ ਵੀ ਇਹਦੀ ਉਹਨਾਂ ਦੇ ਉਹਨੇ ਮਾਰ ਦਿੱਤੇ, ਉਹਨਾਂ ਨੇ ਉਹਦੇ ਬਿਹਾਈਂਡ ਵੀ ਇਹੀ ਗੇਮ ਹੈ। ਜਿਨ੍ਹਾਂ ਨੂੰ ਬਾਹਰ ਭੇਜਿਆ ਉਹਨਾਂ ਤੋਂ ਉਹਨਾਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਕੇ ਜਾਂ ਦੂਸਰਾ ਉਹ ਕਰਵਾਓ ਸਾਰਾ। ਗੈਂਗਸਟਰ ਬਹੁਤ ਸਾਰਿਆਂ ਨੇ ਫਰੋਤੀਆਂ ਦਿੱਤੀਆਂ ਨੇ ਔਰ ਜਿਹੜੇ ਵੀ ਖਾਂਦੇ ਪੀਂਦੇ ਕੋਈ ਸਿੱਖ ਬਿਜ਼ਨਸਮੈਨ ਨੇ ਅਮਰੀਕਾ ਕਰੇ ਉਹ ਨਿਸ਼ਾਨੇ ਤੇ ਨੇ ਕਿ ਵੀ ਉਹਨਾਂ 'ਚ ਕਿੰਨਾ ਖੌਫ ਪੈਦਾ ਕਰੋ। ਉਹਨਾਂ ਨੂੰ ਲੱਗਦਾ ਵੀ ਉਹ ਫਾਈਨੈਂਸ ਕਰਦੇ ਨੇ ਖਾਲਿਸਤਾਨ ਦੀ ਮੂਵਮੈਂਟ ਨੂੰ ਜਾਂ ਉਹਨਾਂ 'ਚ ਖੌਫ ਪੈਦਾ ਕਰੋ। ਫਿਰ ਜਦੋਂ ਇਹ ਹੈ ਵੀ ਉਹ ਐਕਸਪੋਜ਼ ਹੋ ਜਾਣ ਫਿਰ NIA ਉਹਨਾਂ ਦੀ ਮੰਗ ਕਰ ਲੈਂਦੀ ਹੈ ਜੀ ਇਹ ਤਾਂ ਖਾਲਿਸਤਾਨੀ ਦਹਿਸ਼ਤਗਰਦੀ 'ਚ ਸ਼ਮੂਲੀਅਤ ਹੈ ਇਹਦੀ ਔਰ ਇਹ ਸਾਨੂੰ ਚਾਹੀਦਾ ਹੈ ਔਰ ਇਸ ਦੇ ਨਾਲ ਤੁਸੀਂ ਫਿਰ ਖਾਲਿਸਤਾਨ ਦੀ ਲਹਿਰ ਨੂੰ ਕਰੋ। ਫਿਰ ਤੁਸੀਂ ਮੀਡੀਆ ਦੇ ਵਿੱਚ ਫੁੱਲ ਸਕੇਲ ਘੋਸ਼ਿਤ ਕਰ ਦਿਓ ਕਿ ਜੀ ਜਿਹੜਾ ਇਹ ਕ੍ਰੈਕਡਾਊਨ ਕਰਤਾ, ਕੈਨੇਡਾ ਦੀਆਂ ਏਜੰਸੀਆਂ ਨੇ ਚੁੱਕ ਲਿਆ ਔਰ ਉਹਦੇ 'ਚ ਜੇ ਤੁਹਾਨੂੰ ਕਪਿਲ ਸ਼ਰਮਾ ਦੇ ਕੈਫੇ 'ਤੇ ਅਟੈਕ ਕਰਨਾ ਹੁੰਦਾ ਉਹ ਕਰਾ ਦਿਓ, ਕਿਸੇ ਸਿੱਖ ਬਿਜ਼ਨਸਮੈਨ ਨੂੰ ਮਾਰਨਾ ਹੁੰਦਾ ਉਹ ਮਾਰ ਦਿਓ, ਕੈਲੀਫੋਰਨੀਆ 'ਚ ਕਿਸੇ ਨੂੰ ਚੁਕਾ ਕੇ ਕਹਿ ਦਿਓ ਜੀ ਇਹ ਹਰਪ੍ਰੀਤ ਸਿੰਘ ਪਾਸੀਆ ਬੜਾ ਖਤਰਨਾਕ NIA ਦਾ, ਇਹਨੇ ਮਨਮੋਹਨ ਕਾਲੀਆ ਦੇ ਘਰ ਦੇ ਉੱਤੇ ਗਰਨੇਡ ਸੁੱਟਿਆ, ਇਹਨੇ ਫਲਾਣੇ ਥਾਣੇ ਸੁੱਟਿਆ, ਇੰਨਿਆਂ 'ਚ ਚਾਹੀਦਾ। ਫਿਰ ਉਹਨਾਂ ਦਾ ਮੀਡੀਆ ਬੈਠ ਕੇ ਮਾਣ ਨਾਲ ਕਹਿੰਦਾ ਦੇਖੋ ਸਾਡਾ ਆਕਾਸ਼ ਪਟੇਲ ਬੈਠਾ ਨਾ FBI ਦਾ ਡਾਇਰੈਕਟਰ ਬਣ ਕੇ, ਉਹਨੇ ਹੁਣ ਖਾਲਿਸਤਾਨੀਆਂ ਨੂੰ ਚੁੱਕਣਾ ਸ਼ੁਰੂ ਕਰਤਾ, ਦੇਖੋ ਇੰਨੇ ਖਾਲਿਸਤਾਨੀ ਚੁੱਕ ਲਏ। ਔਰ ਵੀਕਐਂਡ ਦੇ ਉੱਤੇ ਜਿਹੜੀ ਮੇਨ ਖਬਰ ਜਿਸ ਨੂੰ ਉਹਨਾਂ ਨੇ ਬੜਾ ਜਿਹੜੇ ਇਹ ਸੰਗੀ ਗਰੁੱਪ ਹੈ ਉਹਨਾਂ ਨੇ ਘੁਮਾਇਆ ਕਿ ਜੀ ਦੇਖੋ ਜਿਹੜਾ ਜਦੋਂ ਟ੍ਰੈਂਟ ਫਰੈਂਕ ਜਿਹੜਾ ਸਾਬਕਾ ਕਾਂਗਰਸਮੈਨ ਉੱਥੋਂ ਅਰੀਜ਼ੋਨਾ ਤੋਂ ਹੈ ਉਹ ਖਾਲਸਾ ਸਾਜਨਾ ਦਿਵਸ ਮੌਕੇ ਯੂਬਾ ਸਿਟੀ ਸੀ ਜਿੱਥੇ ਉਸ ਨੇ ਬੜੀ ਧੜੱਲੇਦਾਰ ਖਾਲਿਸਤਾਨ ਦੇ ਹੱਕ ਦੇ ਵਿੱਚ ਤਕਰੀਰ ਵੀ ਕੀਤੀ। ਹੁਣ ਉਹਨਾਂ ਦੇ ਨਾਲ ਜਿਹੜੇ ਦੂਸਰੇ ਖੜੇ ਨੇ ਉਹਨਾਂ ਦੇ ਵਿੱਚ ਇੱਕ ਜਿਹੜਾ ਨਿਹੰਗ ਬਾਣੇ 'ਚ ਖੜਾ ਜਿਸ ਨੂੰ ਬਾਅਦ ਦੇ ਵਿੱਚ ਜਦੋਂ ਹੁਣ ਵੀਕਐਂਡ 'ਤੇ ਚੁੱਕਿਆ ਤੇ ਆਇਆ ਕਿ ਜੀ ਉਹ ਤਾਂ ਫਲਾਣਾ ਗੈਂਗਸਟਰ ਹੈ ਔਰ ਇਹਦਾ ਪਿਓ ਜਿਹੜਾ ਗੁਰਦਾਸਪੁਰ ਜ਼ਿਲ੍ਹੇ ਜਿਸ ਥਾਣੇਦਾਰ ਦਾ ਜ਼ਿਕਰ ਸੀ ਕਿ ਜਿਹਦੇ ਘਰੋਂ ਇੰਨੇ ਪੈਸੇ ਮਿਲੇ ਤੇ ਇਹ ਉਹ ਵੀ ਇਹ ਤਾਂ ਸਾਰਾ ਉਹ ਪੂਰੀ ਉੱਥੇ ਮੀਡੀਆ ਨੇ ਖਬਰ ਐਂ ਬਣਾ ਦਿੱਤੀ ਕਿ ਦੇਖੋ ਸਬੂਤ ਹੋ ਗਿਆ ਕਿ ਖਾਲਿਸਤਾਨੀ ਗੈਂਗਸਟਰ ਜਿਹੜੇ ਨੇ ਇਹ ਤਾਂ ਉੱਥੇ ਖੜੇ ਨੇ ਗੁਰਦੁਆਰੇ ਸਟਾਕਟਨ ਗੁਰਦੁਆਰੇ ਨੂੰ ਬਦਨਾਮ ਪੂਰਾ ਕਰਨ ਦੀ ਲਾਈਨ। ਹੁਣ ਕਿਉਂਕਿ ਸਟਾਕਟਨ ਹੈ ਇੱਕ ਐਸਾ ਜਿੱਥੇ ਗੁਰਦੁਆਰਾ ਸਾਹਿਬ ਜਿੱਥੇ ਖਾਲਿਸਤਾਨ ਦਾ ਝੰਡਾ ਜਿਹੜਾ ਹੈ ਉਹ ਨਿਸ਼ਾਨ ਸਾਹਿਬ ਦੇ ਨਾਲ ਝੂਲਦਾ ਹੈ, ਗਦਰੀ ਬਾਬਿਆਂ ਦੀ ਥਾਂ ਹੈ, ਉੱਥੇ ਪੂਰਾ ਜਿਹੜਾ ਖਾਲਿਸਤਾਨ ਦੀ ਗੱਲ ਹੁੰਦੀ ਹੈ। ਮੈਂ ਵੀ ਉਸ ਦੀਵਾਨ ਦਾ ਹਿੱਸਾ ਸੀ ਕਿ ਖਾਲਸਾ ਸਾਜਨਾ ਦਿਵਸ ਦਾ ਨਗਰ ਕੀਰਤਨ ਉਹਨਾਂ ਦਾ ਜਿਹੜਾ 1999 ਤੋਂ ਸ਼ੁਰੂ ਹੋਇਆ 26ਵਾਂ ਨਗਰ ਕੀਰਤਨ ਸੀ, ਉਸ ਸ਼ਮੂਲੀਅਤ ਦੇ ਲਈ ਸਾਰੇ ਆਏ ਹੋਏ ਸੀ। ਲੇਕਿਨ ਹੁਣ ਇਸ ਸਾਰੇ ਨੂੰ ਐਸੀ ਸਪਿਨ ਦਿੱਤੀ ਜਾ ਰਹੀ ਹੈ ਕਿ ਭਾਈ ਇਹ ਦੇਖੋ ਕਿ ਹੁਣ ਇੱਕ ਪਾਸੇ ਉੱਥੇ ਆਪਣੀ ਮੈਜੋਰਿਟੀ ਨੂੰ ਉਹ ਸੈਟੀਸਫਾਈ ਕਰ ਰਹੇ ਨੇ, ਦੇਖੋ ਜੀ ਸਾਹਮਣੇ ਆ ਗਿਆ ਕਿ ਜੀ ਆ FBI ਨੇ ਚੱਕ ਲਏ ਗੈਂਗਸਟਰ 7 ਸਾਰੇ ਸਿੱਖਾਂ ਦੇ ਮੁੰਡੇ ਨੇ ਔਰ ਇਹ ਸਾਰੇ ਗੈਂਗਸਟਰ ਖਾਲਿਸਤਾਨੀ ਨੇ, ਸਾਰਿਆਂ ਨੂੰ ਖਾਲਿਸਤਾਨੀ ਬਣਾ ਦਿਓ। ਹੁਣ ਇਸ ਸਾਰੇ ਦੇ ਉੱਤੇ ਜਿਹੜੀਆਂ ਖਬਰਾਂ ਮੇਨ ਸਾਰੇ ਉਹਨਾਂ ਦੇ ਮੀਡੀਆ ਨੇ ਬੜੀਆਂ ਜਿਹੜੀਆਂ ਨੇ ਉਹ ਸੁਰਖੀਆਂ ਲਾ ਕੇ ਲਾਈਆਂ ਔਰ ਇਹਦੇ 'ਚ ਜਿਹੜੀ ਉਹਦਾ ਜਿਹੜਾ ਈਵਨ ਇਹਨਾਂ ਦੀ ਪ੍ਰੈਸ ਟਰਸਟ ਆਫ ਇੰਡੀਆ ਔਰ ANI ਉਹਨਾਂ ਦੀਆਂ ਖਬਰਾਂ ਕਿ ਜੀ ਅਮਰੀਕਾ 'ਚ FBI ਵੱਲੋਂ ਪਵਿੱਤਰ ਸਿੰਘ ਬਟਾਲਾ ਸਮੇਤ 8 ਗੈਂਗਸਟਰ ਗ੍ਰਿਫਤਾਰ, ਭਾਰਤੀ ਏਜੰਸੀਆਂ ਦੀ ਸੂਚਨਾ ਤੇ ਹੋਈ ਗ੍ਰਿਫਤਾਰੀ, ਵੱਡੀ ਮਾਤਰਾ 'ਚ ਹਥਿਆਰ ਬਰਾਮਦ। ਹੁਣ ਜੇ ਕੈਲੀਫੋਰਨੀਆ 'ਚ ਗੈਂਗਸਟਰ ਨੇ ਉਹਦਾ FBI ਜਾਂ ਦੂਜਿਆਂ ਨੂੰ ਨਹੀਂ ਪਤਾ ਵੀ ਉੱਥੇ ਹੈਗੇ ਨੇ,
ਇੰਡੀਅਨ ਏਜੰਸੀਆਂ ਨੂੰ ਪਤਾ ਹੈ, ਉਹ ਉਹਨਾਂ ਨੂੰ ਇਨਫੋਰਮ ਕਰ ਰਹੇ ਨੇ ਜੀ ਦੇਖੋ ਇਹ ਗੈਂਗਸਟਰ ਨੇ, ਹੋਰ ਇਹਦੇ ਚੋਂ ਤੁਸੀਂ ਕੀ ਕੱਢਦੇ ਹੋ, ਬਿਲਕੁਲ ਬੰਦਾ ਹੀ ਉਹਨਾਂ ਦੇ ਨੇ। ਔਰ ਉਹਨਾਂ ਨੇ ਖੜਾ ਕੀਤਾ, ਉਹਨਾਂ ਨੂੰ ਕਿਸੇ ਨੂੰ ਨਿਹੰਗ ਬਣਾ ਦਿੱਤਾ, ਕਿਸੇ ਨੂੰ ਕੋਈ ਹੋਰ ਬਣਾ ਦਿੱਤਾ, ਕੋਈ ਕੂਕਾ ਬਣਾ ਦੇਣਗੇ, ਕੋਈ ਹੋਰ ਬਣਾ ਦੇਣਗੇ। ਔਰ ਉਹਨਾਂ ਨੂੰ ਤੁਹਾਡੇ ਸਮਾਗਮਾਂ ਦੇ ਵਿੱਚ ਵੀ ਹੁਣ ਅਸੀਂ ਟਰੈਵਲ ਕਰਦੇ ਹਾਂ, ਜੀ ਹੁਣ ਜਿੱਥੇ ਵੀ ਜਾਂਦੇ ਹਾਂ, ਚਲੋ ਸੰਗਤ ਦਾ ਇੱਕ ਪਿਆਰ ਵੀ ਹੈ, ਬਹੁਤ ਸਾਰੇ ਈਵਨ ਅਸਾਈਲਮ ਵਾਲੇ ਜਿਨ੍ਹਾਂ ਨੂੰ ਹੁੰਦਾ ਕਿ ਵੀ ਫੋਟੋਆਂ ਲਾਉਣੀ ਹੈ, ਮਤਲਬ ਅੱਧਾ ਪੌਣਾ ਘੰਟਾ ਸੈਸ਼ਨ, ਫੋਟੋ ਸੈਸ਼ਨ। ਹੁਣ ਮੈਂ ਤਾਂ ਨਹੀਂ ਕਿਸੇ ਨੂੰ ਪੁੱਛਣਾ ਵੀ ਤੂੰ ਕੌਣ ਹੈ, ਜਾਣਦਾ ਨਹੀਂ ਜਾਂ ਹੁਣ ਕੱਲ੍ਹ ਨੂੰ ਕੋਈ ਵੀ ਜਿਹੜੇ ਇਸ ਕਿਸਮ ਦੇ ਨੇ ਉਹਨਾਂ ਦੀ ਤਸਵੀਰ ਨਾਲ ਲਾ ਕੇ ਕਹਿਣ ਆਹ ਲਓ ਜੀ ਇਹ ਡਾਕਟਰ ਅਮਰਜੀਤ ਸਿੰਘ ਦੇ ਨਾਲ ਫਲਾਂ ਗੈਂਗਸਟਰ ਖੜਾ। ਇਵੇਂ ਹੀ ਜੇ ਹੁਣ ਟ੍ਰੈਂਟ ਫਰੈਂਕ ਆਇਆ ਹੈ ਜਾਂ ਦੂਸਰੇ ਖਾਲਿਸਤਾਨੀ ਐਕਟਿਵਿਸਟ ਨੇ, ਉਹਦੇ 'ਚ ਨਿਹੰਗ ਬਾਣੇ 'ਚ ਇੱਕ ਜਾਂ ਦੋ ਬੰਦੇ ਉਹਨਾਂ ਨੂੰ ਪੂਰਾ ਹੁਣ ਉਹਨਾਂ ਦਾ ਮੀਡੀਆ ਸਰਕਲ ਲਾ ਕੇ ਕਿ ਜੀ ਆਹ ਦੇਖੋ ਇਹ ਫਲਾਣਾ, ਔਰ ਇਸ ਦੇ ਉੱਤੇ ਜਿਹੜੀ ਇਹਨਾਂ ਦਾ ਇੱਕ ਜਿਹੜਾ ਸੁਹਾਗ ਇਹ ਸ਼ੁਕਲਾ ਦਾ ਜਿਹੜਾ ਉਹ ਟਵੀਟ ਹੈ, ਪਰ ਟਾਈਮਜ਼ ਆਫ ਇੰਡੀਆ ਦੀ ਖਬਰ ਹੈ, ਬੱਬਰ ਖਾਲਸਾ ਇੰਟਰਨੈਸ਼ਨਲ ਲਿੰਕਡ ਬਟਾਲਾ among 8 Indian origin men arrested in FBI crackdown on gang violence, assault rifles, hundreds of bullets and magazines seized. ਇਹ ਉਹਨਾਂ ਦਾ ਦੇ ਉਹਦੇ ਉੱਤੇ ਸੁਹਾਗ ਸ਼ੁਕਲਾ ਕਹਿ ਰਿਹਾ, so after a pro-Khalistan enterprise in California asked the Department of Justice to investigate Hindu American Foundation, the Department of Justice just arrested several men with pro-Khalistan ties in California for arms trafficking and torture. Some of the arrested have clear links to a banned terror group, Babbar Khalsa International, according to the news. ਹੁਣ ਉਹ ਵਿਅੰਗ ਕਰ ਰਹੇ ਕਿ ਜੀ ਦੇਖੋ ਕੈਲੀਫੋਰਨੀਆ ਦੇ ਸਿੱਖਾਂ ਨੇ ਤਾਂ ਡਿਪਾਰਟਮੈਂਟ ਆਫ ਜਸਟਿਸ ਤੋਂ ਮੰਗ ਕੀਤੀ ਸੀ ਕਿ ਹਿੰਦੂ ਅਮਰੀਕਨ ਫਾਊਂਡੇਸ਼ਨ ਨੂੰ ਜਿਹੜਾ ਉਹ ਇਹਨਾਂ ਦੇ ਲਿੰਕ ਦੇਖੋ ਇੰਡੀਅਨ ਐਮਬੈਸੀ ਨਾਲ ਨੇ, ਇਹ ਫਲਾਊਟ ਕਰ ਰਹੇ ਨੇ ਅਮਰੀਕਨ ਲਾਅ ਕਿਉਂਕਿ ਦੇ ਆਰ ਨਾਟ ਰਜਿਸਟਰਡ ਐਜ਼ ਫੋਰਨ ਏਜੰਟਸ। ਉਹਨੇ ਕਿਹਾ ਸ਼ਿਕਾਇਤ ਉਹ ਕਰ ਰਹੇ ਸੀ ਤੇ ਇੱਧਰ ਹੁਣ ਕ੍ਰੈਕਡਾਊਨ ਹੋਇਆ ਤੇ ਸਾਰੇ ਖਾਲਿਸਤਾਨੀ ਗੈਂਗਸਟਰ ਜਿਹੜੇ ਨੇ ਉਹ ਫੜੇ ਗਏ ਨੇ। ਹਾਂ, ਜਿਹੜੀ ਕੈਨੇਡੀਅਨ ਸੂਬੇ ਅਲਬਰਟਾ ਦੀ ਮੁੱਖ ਮੰਤਰੀ ਡੈਨੀਅਲ ਸਮਿਥ, ਉਹਨਾਂ ਨੇ ਭਾਰਤੀ ਜੇਲ੍ਹ 'ਚ ਨਜ਼ਰਬੰਦ ਗੈਂਗਸਟਰ ਲਾਰਸ ਬਿਸ਼ਨੋਈ ਦੇ ਗੈਂਗ ਨੂੰ ਦਹਿਸ਼ਤਗਰਦ ਜਥੇਬੰਦੀ ਐਲਾਨਣ ਲਈ ਕੈਨੇਡਾ ਸਰਕਾਰ ਤੱਕ ਪਹੁੰਚ ਕੀਤੀ ਹੈ। ਇਸ ਤੋਂ ਪਹਿਲਾਂ BC ਦਾ ਪ੍ਰੀਮੀਅਰ ਜਿਹੜਾ ਹੈ ਡੇਵਿਡ ਈਬੀ, ਉਹਨਾਂ ਨੇ ਵੀ, ਔਰ ਸਰੀ ਦੀ ਮੇਅਰ ਬ੍ਰੈਂਡਾ ਲੌਕ ਤੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਵੀ ਇਹ ਮੰਗ ਕਰ ਚੁੱਕੇ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਅਲਬਰਟਾ ਦੀ ਜਿਹੜਾ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਕੈਨੇਡਾ ਵਾਸੀਆਂ ਦੀ ਸੁਰੱਖਿਆ ਲਈ ਲਾਰੈਂਸ ਬਿਸ਼ਨੋਈ ਗੈਂਗ ਨੂੰ ਹਰ ਹਾਲ 'ਚ ਖਿਲਾਰਨਾ ਪਏਗਾ। ਉਹਨਾਂ ਨੇ ਕਿਹਾ ਕਿ ਗੈਂਗ ਸਰਹੱਦਾਂ ਦੀ ਇੱਜ਼ਤ ਨਹੀਂ ਕਰਦੇ, ਪਰ ਅਲਬਰਟਾ ਵੱਲੋਂ ਉਹਨਾਂ ਵਾਸਤੇ ਇੱਕ ਸਾਫ਼ ਸੰਦੇਸ਼ ਹੈ ਕਿ ਤੁਸੀਂ ਇੱਥੇ ਵੈਲਕਮ ਨਹੀਂ ਹੋ। ਔਰ ਇਹ ਬਹੁਤ ਵੱਡੀ ਗੱਲ ਹੈ ਵੀ ਕੈਨੇਡਾ ਦੇ ਹੁਣ ਇਹ ਦੂਸਰੇ ਸੂਬੇ ਬ੍ਰਿਟਿਸ਼ ਕੋਲੰਬੀਆ ਤੋਂ ਬਾਅਦ ਅਲਬਰਟਾ, ਉਹਨਾਂ ਨੇ ਕਿਹਾ ਵੀ ਇਹਨੂੰ ਕੈਨੇਡੀਅਨ ਗਵਰਨਮੈਂਟ ਨੂੰ ਕਿਹਾ ਇਹਨਾਂ ਨੂੰ ਟੈਰਰਿਸਟ ਗੈਂਗ ਜਿਹੜਾ ਡਿਕਲੇਅਰ ਕਰੋ। ਪਰ ਜਿਹੜੀ ਗੱਲ ਇਸ ਹਵਾਲੇ ਨਾਲ ਮੈਂ ਦੇਖ ਰਿਹਾ ਕਿ ਭਾਈ ਇਹ ਉਹਨਾਂ ਦਾ ਹੁਣ ਆਰਗੇਨਾਈਜ਼ਰ BJP ਦੀ ਪਬਲੀਕੇਸ਼ਨ ਹੈ, ਉਹਨਾਂ ਨੇ ਬੜੀ ਵੱਡੀ ਹੈਡਲਾਈਨ ਲਾਈ ਹੈ, USA FBI arrests 8 including India's most wanted Khalistani terrorist ਪਵਿੱਤਰ ਬਟਾਲਾ, assault rifle seized। ਕਿ ਜੀ ਕੈਲੀਫੋਰਨੀਆ 'ਚ ਜਿਹੜਾ FBI ਨੇ 8 ਬੰਦਿਆਂ ਨੂੰ ਅਰੈਸਟ ਕੀਤਾ, ਉਹਨਾਂ ਮੋਸਟ ਵਾਂਟਡ ਪਵਿੱਤਰ ਸਿੰਘ ਬਟਾਲਾ ਜਿਹੜਾ ਉਹ ਉਹਨਾਂ ਨੂੰ ਕੀਤਾ ਔਰ ਬੜੇ ਹਥਿਆਰ ਮਿਲੇ ਔਰ ਕਿਡਨੈਪਿੰਗ, ਟਾਰਚਰ, ਰੋਂਗਫੁਲ ਕਨਵਾਈਨਮੈਂਟ ਔਰ ਇੰਟੀਮੀਡੇਟਿੰਗ, ਇਹ ਸਾਰੇ ਜਿਹੜੇ ਨੇ ਉਹਨਾਂ ਦੇ ਖਿਲਾਫ ਕੇਸ ਰਜਿਸਟਰ ਕੀਤੇ ਗਏ ਨੇ। ਔਰ ਫਿਰ ਤੁਸੀਂ ਟਾਈਮਜ਼ ਆਫ ਇੰਡੀਆ ਦੀ ਹੈਡਲਾਈਨ ਦੇਖੋਗੇ, ਬੱਬਰ ਖਾਲਸਾ ਮੈਨ ਹੈਪੀ ਪਾਸੀਆਜ਼ ਅਰੈਸਟ ਇਨ US ਹੇਲਡ ਬਾਈ BJP ਲੀਡਰ ਰਵਨੀਤ ਸਿੰਘ ਬਿੱਟੂ। ਕਿ ਜੀ ਇਹ ਦੇਖੋ ਇਹਨੂੰ ਹੈਪੀ ਪਾਸੀਆ ਨੂੰ ਗ੍ਰਿਫਤਾਰ ਕੀਤਾ, ਇਹ ਫਲਾਣੇ 'ਚ ਇਨਵੋਲਵ ਸੀ, ਢਿਮਕੇ 'ਚ ਇਨਵੋਲਵ ਸੀ। ਹੁਣ ਇਹ ਸਾਰੀ ਖੇਡ ਕੀ ਹੈ? ਪਹਿਲੀ ਸਟੇਜ ਤੇ ਮੈਨੂੰ ਵੀ ਸੌਖੀ ਸਮਝ ਨਹੀਂ ਆਈ ਕਿ ਵੀ ਇਹ ਗੈਂਗਸਟਰ ਇੱਕਦਮ ਬਿਸ਼ਨੋਈ ਗੈਂਗ ਵਾਲੇ ਪਹਿਲਾਂ ਬਿਸ਼ਨੋਈ ਦੇ ਥੱਲੇ ਲੈ ਕੇ ਉੱਥੇ ਡਰਾਉਣ ਦਾ ਨਾਂ ਕਿ ਜੀ ਖਾਲਿਸਤਾਨੀਆਂ ਦਾ ਸਾਹ ਸੁੱਕੇ ਹੋਏ ਨੇ, ਇਵੇਂ ਬਿਸ਼ਨੋਈ ਗੈਂਗ ਨੇ ਅਮਰੀਕਾ ਕੈਨੇਡਾ 'ਚ। ਹੁਣ ਆਲ ਆਫ ਏ ਸਡਨ ਜਿਹੜੇ ਰੇਡ ਹੋ ਕੇ ਜਿਹੜੇ ਫੜੇ ਇਹ ਖਾਲਿਸਤਾਨੀ ਹੋ ਗਏ। ਔਰ
ਇਹਨਾਂ ਦੀਆਂ ਖਬਰਾਂ ਨੇ ਕਿ ਜੀ ਜਿਹੜੀ FBI ਨੇ ਕੀਤਾ ਉਹਦੀ ਖਬਰ ਇੰਡੀਅਨ ਏਜੰਸੀਆਂ ਨੇ ਉਹਨਾਂ ਨੂੰ ਦਿੱਤੀ। ਔਰ ਇਹਦੇ ਤੇ ਇੱਕ ਰਾਈਟ ਅਪ ਜਿਹੜਾ ਸੋਸ਼ਲ ਮੀਡੀਆ ਤੇ ਕੱਲ ਘੁੰਮ ਰਿਹਾ ਸੀ, ਕਿਹਨੇ ਲਿਖਿਆ, ਪਰ ਮੈਨੂੰ ਇਹ ਲੱਗਾ ਕਿ ਵੀ ਇਹ ਥਿਊਰੀ ਠੀਕ ਲੱਗਦੀ ਹੈ ਵੀ ਇਹ ਕਿਵੇਂ ਅਕਸਰ ਅਮਰੀਕਾ 'ਚ ਵੀ ਇਹ ਟਰਮ ਯੂਜ਼ ਕੀਤੀ ਜਾਂਦੀ ਹੈ। ਈਵਨ ਜਦੋਂ ਤੁਹਾਡੇ ਕੋਲ ਕੋਈ FBI ਦੀ ਟੀਮ ਆਏਗੀ ਮਿਲਣ ਲਈ, ਉਹ ਦੋ ਹੁੰਦੇ ਨੇ ਬੰਦੇ, ਇੱਕ ਤੁਹਾਡੇ ਤੋਂ ਸਵਾਲ ਪੁੱਛਦਾ ਹੈ, ਦੂਸਰਾ ਜਿਹੜਾ ਤੁਹਾਨੂੰ ਆਬਜ਼ਰਵ ਕਰ ਰਿਹਾ ਹੁੰਦਾ ਹੈ। ਜਿਹੜਾ ਸਵਾਲ ਪੁੱਛਣ ਵਾਲਾ ਹੈ ਉਹ ਜਿਉਂ-ਜਿਉਂ ਤੁਹਾਡੇ ਪ੍ਰਤੀ ਸਖਤ ਰਵੱਈਆ ਅਖਤਿਆਰ ਕਰਦਾ ਹੈ, ਦੂਸਰਾ ਜਿਹੜਾ ਉਹ ਤੁਹਾਡੇ ਨਾਲ ਬੜੀ ਹਮਦਰਦੀ ਕਰੇਗਾ। ਬੜਾ ਇਹ ਟਾਰਚਰ ਵੇਲੇ ਵੀ ਇਵੇਂ ਹੁੰਦਾ, ਇੱਕ ਟਾਰਚਰ ਕਰਨ ਲਈ ਹੁੰਦਾ, ਇੱਕ ਤੁਹਾਡੇ ਨਾਲ ਫਰੈਂਡਲੀ ਹੋਏਗਾ ਉਹ ਆ ਕੇ, ਕਿਉਂਕਿ ਉਹਨੇ ਤੁਹਾਡੇ ਤੋਂ ਕਢਵਾਉਣਾ ਹੁੰਦੀ ਹੈ ਇਨਫੋਰਮੇਸ਼ਨ। ਉਹ ਤੁਹਾਡੇ ਨਾਲ ਬਿਲਕੁਲ ਇੱਕ ਸਖਤੀ ਕਰ ਰਿਹਾ, ਇੱਕ ਨਰਮੀ ਕਰ ਰਿਹਾ, ਅਲਟੀਮੇਟਲੀ ਦੋਨੋਂ। ਔਰ ਇਹਨੂੰ ਇਸ ਫਿਨੋਮੇਨਾ ਨੂੰ ਕਹਿੰਦੇ ਨੇ ਗੁੱਡ ਕਾਪ ਬੈਡ ਕਾਪ, ਕਿ ਇੱਕ ਚੰਗਾ ਸਿਪਾਹੀ ਬਣਿਆ, ਇੱਕ ਬੈਡ ਬਣਿਆ ਕਿ ਉਹਨੇ ਤੁਹਾਨੂੰ ਗਾਲੀ ਗਲੋਚ ਕਰਨਾ ਹੈ, ਤੁਹਾਡੇ ਤੇ ਇਲਜ਼ਾਮ ਲਾਣੇ ਨੇ, ਤੁਸੀਂ ਜਦੋਂ ਕਰ ਰਹੇ ਹੋ ਦੂਸਰੇ ਨੇ ਤੁਹਾਡੇ ਨਾਲ ਹਮਦਰਦੀ ਕਰਨੀ। ਹੁਣ ਇਹ ਗੈਂਗਸਟਰ ਉੱਥੋਂ ਔਰ ਇੱਥੋਂ ਵਾਲਿਆਂ ਦਾ ਕੀ ਸੰਬੰਧ ਹੈ, ਇਹ ਜ਼ਰਾ ਸਮਝਣ ਦੇ ਲਈ ਮੈਂ ਐਗਜ਼ੈਕਟ ਜਿਹੜੀ ਲਿਖਤ ਹੈ ਉਸੇ ਨੂੰ ਹੀ ਸਾਂਝਾ ਕਰਾਂਗਾ। ਭਾਰਤੀ ਏਜੰਸੀਆਂ ਪੰਜਾਬ ਦੇ ਸਿੱਖ ਨੌਜਵਾਨਾਂ ਨਾਲ ਗੁੱਡ ਕਾਪ ਬੈਡ ਕਾਪ ਦੀ ਥਿਊਰੀ ਤੇ ਚੱਲ ਕੇ ਖੇਡ ਰਹੀਆਂ ਹਨ, ਦੋਹਰੀ ਖੇਡ। ਕਿਵੇਂ? ਔਰ ਇਹ ਸਮਝਣ ਵਾਲੀ ਗੱਲ ਹੈ, ਕਿਉਂਕਿ ਆਉਣ ਵਾਲੇ ਦਿਨਾਂ 'ਚ ਇਸ ਕਿਸਮ ਦੀਆਂ ਹੋਰ ਵੀ ਖਬਰਾਂ ਜਿਹੜੀਆਂ ਨੇ ਜੀ ਫਲਾਂ ਥਾਂ ਇਹ ਫੜਿਆ ਗਿਆ। ਪੰਜਾਬ ਵਿੱਚ ਛੋਟੇ ਗਰੁੱਪਾਂ 'ਚ ਸ਼ਾਮਲ ਨੌਜਵਾਨਾਂ ਨੂੰ ਪੁਲਿਸ ਅਫਸਰ ਏ ਦੀ ਟੀਮ ਡਰਾ ਧਮਕਾ ਕੇ ਘਰੋਂ ਭਗੌੜਾ ਹੋਣ ਲਈ ਮਜਬੂਰ ਕਰਦੀ ਹੈ। ਉੱਥੇ ਉਹਨਾਂ ਨੇ ਏ ਟੀਮ ਰੱਖੀ ਹੈ, ਉਹ ਨੌਜਵਾਨਾਂ ਦੇ ਉੱਤੇ ਕਰਕੇ ਉਹਨਾਂ ਨੂੰ ਇੰਨਾ ਡਰਾਇਆ ਧਮਕਾਇਆ ਜਾਂਦਾ ਉਹ ਭਗੌੜੇ ਹੋ ਜਾਂਦੇ। ਤੇ ਦੂਸਰਾ ਪੁਲਿਸ ਅਫਸਰ ਬੀ ਉਹਨਾਂ ਨੌਜਵਾਨਾਂ ਨੂੰ ਹਮਦਰਦੀ ਦਿਖਾ ਕੇ ਜਾਨ ਬਚਾਉਣ ਲਈ ਪ੍ਰੇਰਿਤ ਕਰਕੇ ਬਾਹਰ ਸੈੱਟ ਕਰਦਾ ਹੈ। ਇੱਕ ਨੇ ਦੌੜਾਤੇ ਭਗੌੜੇ ਹੋ ਗਏ, ਹੁਣ ਦੂਜੇ ਨੇ ਕਿਹਾ ਫਿਕਰ ਨਾ ਕਰੋ, ਪਾਸਪੋਰਟ ਦਵਾਉਂਦੇ ਤੁਹਾਨੂੰ ਭੇਜਦੇ ਹਾਂ ਕੈਨੇਡਾ ਅਮਰੀਕਾ, ਐਸ਼ਾ ਕਰੋ ਉੱਥੇ ਜਾ ਕੇ, ਜੋ ਕਰੋਗੇ ਅਸੀਂ ਤੁਹਾਡੇ ਨਾਲ ਖੜੇ। ਉਹ ਬੀ ਵਾਲੇ ਨੇ, ਇੱਕ ਨੇ ਦੌੜਾਏ, ਦੂਜੇ ਨੇ ਉਹਨਾਂ ਨੂੰ ਸੈੱਟ ਕਰਨ ਦਾ ਜਿਹੜਾ ਲਾਰਾ ਲਾ ਕੇ ਸੈੱਟ ਕਰਨ ਦੀ ਲਾਈਨ ਲਈ, ਜਾਨ ਬਚਾਉਣ ਲਈ ਪ੍ਰੇਰਿਤ ਕਰਕੇ ਬਾਹਰ ਸੈੱਟ ਕਰਦਾ ਹੈ। ਉਹਨਾਂ ਤੇ ਅਪਰਾਧਕ ਕੇਸ ਹੋਣ ਦੇ ਬਾਵਜੂਦ ਉਹਨਾਂ ਦੇ ਪਾਸਪੋਰਟ ਤੇ ਪੁਲਿਸ ਕਲੀਅਰੈਂਸ ਦੇ ਸਰਟੀਫਿਕੇਟ ਮੁਹੱਈਆ ਕਰਵਾਏ ਜਾਂਦੇ ਨੇ। ਉਹਨੇ ਜਿਹੜੇ ਉੱਥੇ ਕਲੀਅਰੈਂਸ ਕਰਵਾ ਦਿੰਦੇ ਨੇ ਕਿ ਬਈ ਹੁਣ ਤੁਸੀਂ ਇੱਥੋਂ ਸ਼ੁਰੂ ਹੁੰਦੀ ਆ ਅਸਲ ਖੇਡ। ਅਫਸਰ ਵੀ ਹਮਦਰਦੀ ਜਤਾ ਕੇ ਉਹਨਾਂ ਨੂੰ ਕੁਝ ਟਾਸਕ ਦਿੰਦਾ ਹੈ। ਹੁਣ ਜਦੋਂ ਬਾਹਰ ਆ ਗਏ ਤੇ ਉਹ ਇਨ ਟੱਚ ਨੇ ਬੀ ਅਫਸਰ ਨਾਲ ਕਿ ਜੀ ਦੱਸੋ ਤੁਸੀਂ ਸਾਡੇ ਤੇ ਇੰਨਾ ਉਪਕਾਰ ਕੀਤਾ, ਸਾਨੂੰ ਪੁਲਿਸ ਦੇ ਜ਼ੁਲਮ ਤੋਂ ਵੀ ਬਚਾਇਆ ਇੱਕ ਪਾਸੇ, ਔਰ ਬਾਹਰ ਤੁਸੀਂ ਸਾਨੂੰ ਭੇਜਿਆ, ਔਰ ਤੁਸੀਂ ਸਾਰੇ ਪੈਸੇ ਵੀ ਖਰਚੇ, ਪਾਸਪੋਰਟ ਵੀ ਬਣਾ ਕੇ ਦਿੱਤੇ, ਵੀਜ਼ੇ ਵੀ ਕਲੀਅਰ ਕਰਾਏ ਸਾਨੂੰ। ਉਹ ਉਹਨਾਂ ਨੂੰ ਟਾਸਕ ਦਿੰਦਾ ਹੈ। ਟਾਸਕ ਪੂਰਾ ਕਰਨ ਲਈ ਏਜੰਸੀਆਂ ਵੱਲੋਂ ਸੂਚਨਾਵਾਂ ਤੇ ਹੈਂਡਲਰ ਤੇ ਹੋਰ ਸਾਜ਼ੋ ਸਮਾਨ ਮੁਹੱਈਆ ਕਰਵਾਇਆ ਜਾਂਦਾ ਹੈ। ਜੇ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ, ਉਹ ਕਿਹਨੇ ਕੀਤਾ ਹੈ? ਜ਼ਾਹਰ ਹੈ ਉਹਨਾਂ ਨੂੰ ਕਿਹਨੇ ਹਥਿਆਰ ਪ੍ਰੋਵਾਈਡ, ਉਹ ਟਾਸਕ ਹੁੰਦੀ ਹੈ ਕਿ ਜੀ ਆਹ ਤੁਹਾਡੇ ਜ਼ਿੰਮੇ, ਅਸੀਂ ਤੁਹਾਨੂੰ ਸਾਰਾ ਸਮਾਨ ਪ੍ਰੋਵਾਈਡ ਕਰਾਂਗੇ। ਐਵੇਂ ਨਹੀਂ 6 ਉਹਨਾਂ ਦੇ ਡਿਪਲੋਮੈਟ ਸਣੇ ਹਾਈ ਕਮਿਸ਼ਨਰ ਬਾਹਰ ਕੱਢਿਆ। ਫਿਰ ਇਹ ਨੌਜਵਾਨ ਕੈਨੇਡਾ ਅਮਰੀਕਾ ਵਿੱਚ ਸਿੱਖ ਕਾਰਕੁਨਾਂ ਨੂੰ ਧਮਕਾਉਂਦੇ ਨੇ, ਟਾਸਕ ਦੇ ਦਿੱਤੀ ਕਿ ਵੀ ਆਹ ਬੜੀਆਂ ਖਾਲਿਸਤਾਨ ਦੀਆਂ ਗੱਲਾਂ ਕਰਦਾ ਹੈ, ਇਹ ਫੰਡਿੰਗ ਕਰਦਾ ਹੈ, ਇਹ ਸਿੱਖ ਬਿਜ਼ਨਸ ਹੈ, ਇਹਨੇ ਖਾਲਿਸਤਾਨ ਦਾ ਝੰਡਾ ਲਾਇਆ ਹੋਇਆ ਹੈ ਆਪਣੀ ਬਿਜ਼ਨਸ ਦੇ ਬਾਹਰ, ਇਹਨਾਂ ਤੋਂ ਮੰਗੋ ਫਰੌਤੀਆਂ, ਧਮਕਾਓ ਇਹਨਾਂ ਨੂੰ। ਫਰੌਤੀਆਂ ਕਤਲਾਂ ਨੂੰ ਅੰਜਾਮ ਦਿੰਦੀਆਂ ਨੇ। ਫਰੌਤੀ ਮੰਗੀ ਨਹੀਂ ਹੈ, ਕਤਲ, ਕਿਡਨੈਪਿੰਗ। ਇਹਨਾਂ ਵਾਰਦਾਤਾਂ ਨਾਲ ਇਹਨਾਂ ਦੇਸ਼ਾਂ ਦੇ ਨਾਗਰਿਕ ਤਾਂ ਭੈਭੀਤ ਹੁੰਦੇ ਹਨ, ਇੰਟਰਨੈਸ਼ਨਲ ਪੱਧਰ ਤੇ ਸਿੱਖਾਂ ਦੀ ਬਦਨਾਮੀ ਹੁੰਦੀ ਹੈ ਤੇ ਨਾਲ ਨਾਲ ਇਹਨਾਂ ਦੇਸ਼ਾਂ ਦਾ ਅਕਸ ਖਰਾਬ ਹੁੰਦਾ ਹੈ, ਕਿਉਂਕਿ ਉਹਨਾਂ ਨੇ ਦੇਖਿਆ ਵੀ ਅਮਰੀਕਾ ਕੈਨੇਡਾ 'ਚ ਤਾਂ ਪੀਸਫੁਲ ਮੂਵਮੈਂਟ ਹੈ, ਉਹਦੇ ਤੇ ਉਹ ਕ੍ਰੈਕਡਾਊਨ ਨਹੀਂ ਕਰਦੀਆਂ ਏਜੰਸੀਆਂ। ਜਦੋਂ ਇਸ ਕਿਸਮ ਦਾ ਹੋਏਗਾ, ਫੜੋ-ਫੜੀ ਸ਼ੁਰੂ ਹੋਏਗੀ, ਸਿੱਖ ਵੀ ਬਦਨਾਮ ਹੋਣਗੇ, ਖਾਲਿਸਤਾਨ ਦੀ ਮੂਵਮੈਂਟ ਵੀ ਹੋਏਗੀ। ਜਦੋਂ ਇਹ ਨੌਜਵਾਨ ਆਪਣੀਆਂ ਆਪ ਹੁਦਰੀਆਂ ਨਾਲ ਆਮ ਲੋਕਾਂ ਵਿੱਚ ਨੰਗੇ ਹੋ ਜਾਂਦੇ ਹਨ ਤਾਂ ਅਫਸਰ ਇਹ ਆਪਣੀ ਭੂਮਿਕਾ ਇਹਨਾਂ ਦੀ ਫੜੋ-ਫੜੀ 'ਚ ਨਿਭਾਉਂਦਾ। ਜਿਹੜੇ ਹੁਣ ਇਹ ਅਫਸਰਾਂ ਨੇ ਘਰੋਂ ਭਗੌੜੇ ਕੀਤੇ ਸੀ ਕਰਕੇ, ਜਦੋਂ ਇੱਥੇ ਐਕਸਪੋਜ਼ ਹੋ ਗਏ, ਕੰਮ ਉਹਨਾਂ ਤੋਂ ਲੈ ਲਿਆ। ਹੁਣ ਇਹ ਜਿਹੜਾ ਜੀ ਇੰਡੀਅਨ ਏਜੰਸੀਆਂ ਨੇ ਉਹਨਾਂ ਨੂੰ ਇਨਫੋਰਮ ਕੀਤਾ ਅਮਰੀਕਨ ਨੂੰ ਕਿ ਇਹ ਨੇ ਉਹ ਏ ਕਲਾਸ ਵਾਲੇ ਜਿਹੜੇ ਨੇ ਉਹਨਾਂ ਦੇ ਨਾਲ ਰਾਬਤਾ ਕਰਦੇ ਨੇ। ਫਿਰ ਸਿੱਖਾਂ ਨੂੰ ਵੀ ਬਦਨਾਮ ਕਰਨ ਲਈ ਇਹਨਾਂ ਨੂੰ ਪਹਾੜੇ ਦੇ ਮੀਡੀਆ ਪੱਤਰਕਾਰਾਂ ਦੇ ਜ਼ਰੀਏ
ਖਾਲਿਸਤਾਨੀ ਕਹਿ ਕੇ ਪ੍ਰਚਾਰਿਆ ਜਾਂਦਾ ਹੈ। ਫਿਰ ਇਸ ਕਿਸਮ ਦੇ ਉਹਨਾਂ ਨੇ ਮੀਡੀਆ 'ਚ ਰੱਖੇ ਨੇ ਬਹੁਤ ਸਾਰੇ ਜਿਹੜੇ ਐਕਸ ਕਾਮਰੇਡ, ਜਿਹੜੇ ਉਹਨਾਂ ਨੂੰ ਵੱਡੇ ਖਾਲਿਸਤਾਨੀ ਬਣਾ ਕੇ ਪੇਸ਼ ਕਰਨਗੇ ਜੀ, ਫਲਾਣਾ ਹੈਪੀ ਪਾਸੀ ਆ ਤੇ ਫਲਾਣਾ ਤੇ ਬੱਬਰ ਖਾਲਸਾ ਨਾਲ ਜੋੜ ਦਿਓ ਤੇ ਦੂਜੇ ਨਾਲ ਜੋੜ ਦਿਓ। ਜਿਹੜੇ ਫੜੋ ਫੜਾਈ ਤੋਂ ਬਚ ਜਾਂਦੇ ਨੇ ਉਹਨਾਂ ਦੀ ਪਛਾਣ ਤੇ ਠਿਕਾਣਿਆਂ ਦੀ ਜਾਣਕਾਰੀ ਵਿਰੋਧੀ ਗੈਂਗਾਂ ਨੂੰ ਦੇ ਕੇ ਉਹਨਾਂ ਨੂੰ ਨਿਪਟਾ ਦਿੱਤਾ ਜਾਂਦਾ। ਜਿਹੜੇ ਬਚ ਗਏ ਇਸ ਸਾਰੇ ਚੋਂ, ਫਿਰ ਉਹ ਰੱਖੀ ਹੋਈ ਹੈ ਲਾਰੈਂਸ ਬਿਸ਼ਨੋਈ ਗੈਂਗ ਹੈ, ਇਧਰ ਬੰਬੀਆ ਗੈਂਗ ਹੈ, ਉਹਦਾ ਉਹਦੇ ਤੋਂ ਮਰਵਾਤਾ, ਉਹਦਾ ਉਹਦੇ ਤੋਂ ਮਰਵਾਤਾ। ਇਹ ਵਰਤਾਰਾ ਉਸ ਸਮੇਂ ਤੋਂ ਜ਼ਿਆਦਾ ਪ੍ਰਤੱਖ ਤੌਰ ਤੇ ਵੇਖਣ ਨੂੰ ਮਿਲ ਰਿਹਾ ਹੈ ਜਦੋਂ ਤੋਂ ਪੰਜਾਬ ਪੁਲਿਸ ਵਿੱਚ ਅਹਿਮ ਅਹੁਦਿਆਂ ਤੇ ਜ਼ਿੰਮੇਵਾਰੀ ਨਿਭਾਉਣ ਵਾਲੇ ਕਈ IPS ਅਫਸਰਾਂ ਨੂੰ ਕੇਂਦਰੀ ਏਜੰਸੀਆਂ ਵਿੱਚ ਅਹਿਮ ਅਹੁਦੇ ਦੇ ਕੇ ਭਾਰਤੀ ਡਿਪਲੋਮੈਟਾਂ ਦੇ ਤੌਰ ਤੇ ਕੈਨੇਡਾ ਅਮਰੀਕਾ 'ਚ ਤਾਇਨਾਤ ਕੀਤਾ ਗਿਆ। ਹੁਣ ਜਿਹੜਾ ਰਾਹ ਦਾ ਚੀਫ ਲੱਗਾ ਹੈ ਉਹਨਾਂ 6 ਡਿਪਲੋਮੈਟਾਂ 'ਚੋਂ ਸੀ ਜਿਹਨੂੰ ਕੈਨੇਡਾ ਨੇ ਕੱਢਿਆ, ਔਰ ਇਹ ਸਾਰੇ 1990 ਦੇ ਦੌਰ 'ਚ ਪੰਜਾਬ ਦੇ ਵਿੱਚ IPS ਸੀ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲੇ ਬਣਾਏ ਹੋਏ ਨੇ, ਔਰ ਕੁਝ ਅਫਸਰਾਂ ਨੂੰ ਇਹਨਾਂ ਦੇਸ਼ਾਂ ਵਿੱਚ ਫੜੇ ਜਾਣ ਤੇ ਕੱਢਿਆ ਵੀ ਗਿਆ ਹੈ। ਹੁਣ ਇਹਦੇ 'ਚ ਫਿਰ ਉਹਨਾਂ ਨੇ ਅੱਗੋਂ ਨਾਂ ਵੀ ਦਿੱਤੇ ਨੇ ਕਿ ਭਾਈ ਕੌਣ ਕੀ ਹੈ ਔਰ ਕਿਵੇਂ ਫਿਰ ਪ੍ਰਿੰਟ ਮੀਡੀਆ ਔਰ ਦੂਜੇ ਤੀਜੇ ਦੇ ਜ਼ਰੀਏ ਔਰ ਆਪਣਾ ਇਹ ਸਾਰੇ ਨੂੰ ਕਰਦੇ ਨੇ। ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਭਾਈ ਇਹ ਆਪਣੀ ਬਹੁਤ ਡਰਟੀ ਖੇਡ ਰਹੇ ਨੇ। ਅਸੀਂ ਇਹ ਰਿਪੀਟਡਲੀ ਆਪਣੇ ਵੀਰਾਂ ਭੈਣਾਂ ਨੂੰ ਅਪੀਲ ਵੀ ਕਰਦੇ ਹਾਂ ਕਿ ਮਤ ਫਸੋ ਕਿਸੇ ਦੇ ਚੰਗਲ 'ਚ ਜਾਲ 'ਚ ਜੀ। ਐਕਸਪੋਜ਼ ਜਿੱਥੇ ਵੀ ਸਸਪੀਸ਼ੀਅਸ ਐਕਟੀਵਿਟੀ ਹੁੰਦੀ ਹੈ, ਹੁਣ ਸਾਡੇ ਵੀ FBI ਦੀ ਐਡ ਚੱਲਦੀ ਹੈ, ਉਹਨਾਂ ਨੂੰ ਵੀ ਪਤਾ ਹੈ FBI ਨੂੰ ਵੀ ਕੌਣ ਕੀ ਹੋ ਰਿਹਾ। ਔਰ ਇਹੀ ਕਾਰਨ ਹੈ ਕਿ ਇੰਡੀਆ ਪ੍ਰਤੀ ਜਿਹੜਾ ਵਰਤਾਰਾ ਅਮਰੀਕਾ ਦਾ ਹੈ ਉਹ ਸਮਝਦੇ ਨੇ ਕਿ ਵੀ ਇਹ ਅਮਰੀਕਨ ਲੈਂਡ ਦੇ ਉੱਤੇ ਜਿਹੜਾ ਇਹ ਟਰਾਂਸਨੈਸ਼ਨਲ ਰਿਪਰੈਸ਼ਨ, ਔਰ ਕੈਨੇਡਾ ਵਾਲੇ ਵੀ ਬੇਸ਼ੱਕ ਜਿਹੜੀ ਹੈ ਇਹ ਨਵੇਂ ਪ੍ਰਾਈਮ ਮਿਨਿਸਟਰ ਨੇ ਥੋੜ੍ਹਾ ਜਿਹਾ ਗੋਡਾ ਝੁਕਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਜੇ ਹੁਣ ਐਲਬਰਟਾ ਔਰ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰਸ ਔਰ ਸਰੀ ਔਰ ਬਰੈਂਪਟਨ ਦੇ ਮੇਅਰ ਔਰ ਆਉਣ ਵਾਲੇ ਪੀਰੀਅਡ 'ਚ ਹੋਰ ਵੀ, ਸੋ ਸਮਝ ਉਹਨਾਂ ਨੂੰ ਵੀ ਆ ਜਾਏਗੀ ਅਗੇਨ ਜਿਹੜਾ ਇੰਡੀਆ ਦਾ ਰੋਲ ਹੈ ਉਹ ਐਕਸਪੋਜ਼ ਹੋ ਰਿਹਾ। ਸੋ ਇਹ ਹੈ ਸਾਰੀ ਖੇਡ ਜਿਹਦੇ ਥੱਲੇ ਇਹਨਾਂ ਨੇ ਹੁਣ ਜਿਹੜੇ ਖਾਲਿਸਤਾਨੀ ਐਕਟਿਵਿਸਟ ਨੇ ਟਰੂਲੀ ਉਹਨਾਂ ਦੇ ਨਾਲ ਵੀ ਉਹਨਾਂ ਨੂੰ ਜੋੜ ਕੇ ਦੇਖੋ ਜੀ ਫਲਾਂ ਗੈਂਗਸਟਰ ਨਾਲ ਉਹ ਖੜਾ ਹੈ, ਉਹਦੀ ਫੋਟੋ ਨਾਲ ਉਹਦੀ ਮਿਲਦੀ ਹੈ, ਉਹ ਫਲਾਣੇ ਸਮਾਗਮ ਤੇ ਗਿਆ, ਔਰ ਫਿਰ ਉਹ ਇਉਂ ਮਾਹੌਲ ਪੈਦਾ ਕਰਨਗੇ ਕਿ ਕੋਈ ਅਮਰੀਕਨ ਪੋਲੀਟੀਸ਼ੀਅਨ ਕਿਸੇ ਖਾਲਿਸਤਾਨ ਦੀ ਗੱਲ ਕਰਨ ਵਾਲੇ ਦੇ ਨੇੜੇ ਨਾ ਖਲੋਏ, ਉਹਨੂੰ ਵੀ ਹੋਏ ਜੀ ਪਤਾ ਨਹੀਂ ਕੱਲ੍ਹ ਨੂੰ ਇਹ ਗੈਂਗਸਟਰ ਹੀ ਹੋਣਾ। ਇਹ ਡਰਟੀ ਖੇਡ ਜਿਹੜੀ ਆ, ਔਰ ਮੈਨੂੰ ਇਹ ਲੱਗਿਆ ਕਿ ਵੀ ਇਹ ਜਿਸ ਵੀ ਨੇ ਵੀ ਇਹ ਸਾਰੇ ਨੂੰ ਲਿਖਿਆ ਉਹ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਕਿ ਵੀ ਚੱਲ ਕੀ ਰਿਹਾ। ਬਿਲਕੁਲ ਰਾਜ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਸਾਊਥ ਲੈਂਡ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486।
ਵੀਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕੀ ਪ੍ਰੈਜ਼ੀਡੈਂਟ ਟਰੰਪ ਨੇ ਨੈਟੋ ਦੇ ਸੈਕਟਰੀ ਜਨਰਲ ਮਾਰਕ ਰੂਟੇ ਨਾਲ ਮੁਲਾਕਾਤ ਦੌਰਾਨ 20 ਵਾਰ ਇਹ ਦੁਹਰਾਇਆ ਹੈ ਕਿ ਉਹਨਾਂ ਨੇ ਭਾਰਤ ਪਾਕਿਸਤਾਨ ਦੌਰਾਨ ਜੰਗ ਨੂੰ ਰੋਕਿਆ ਨਹੀਂ ਤਾਂ ਇਹ ਇੱਕ ਹਫ਼ਤੇ ਦੇ ਵਿੱਚ ਨਿਊਕਲੀਅਰ ਜੰਗ ਹੋ ਜਾਣੀ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ट्रंप तो फिर ट्रंप है और ये कोई शक नहीं है कि जिहड़ी गल एक बार कोई कहंदा है जे उहदे कोई गलती होए तो दूजी बार सुधार लैंदा है, तीजी बार तक पहुँचदे हैं तो कोई भी नहीं है। तो जे अज 20वीं बार प्रेजिडेंट ट्रंप ने जिहड़ी गल उन्होंने ठीक 1 महीने तो भी ज़्यादा जदों असीं हुण 22 अप्रैल पहलगाम हुंदा है और 7, 8, 9, 10 मई ਨੂੰ ਜਿਹੜਾ ਉਹ ਟਕਰਾਅ ਹੁੰਦਾ। 2 ਮਹੀਨੇ ਹੋ ਗਏ। ਇਸ 2 ਮਹੀਨੇ ਦੇ ਪੀਰੀਅਡ 'ਚ ਹਾਲਾਂ 7, 8, 9, 10 ਤੋਂ ਇੱਕਦਮ ਬਾਅਦ ਜਿਹੜਾ ਕੁਝ ਦਿਨਾਂ ਬਾਅਦ ਹੀ ਪ੍ਰੈਜ਼ੀਡੈਂਟ ਟਰੰਪ ਨੇ ਇਹ ਇੰਕਸ਼ਾਫ ਕੀਤਾ ਸੀ ਕਿ ਮੈਂ ਜਿਹੜਾ ਇਹ ਭਾਰਤ ਪਾਕਿਸਤਾਨ ਦੇ ਵਿਚਕਾਰ ਜੰਗ ਨੂੰ ਰੁਕਵਾਇਆ, ਨਹੀਂ ਤਾਂ ਇਹ ਬਲੱਡੀ ਨਿਊਕਲੀਅਰ ਵਾਰ ਹੋਣ ਜਾ ਰਹੀ ਸੀ ਔਰ ਲੱਖਾਂ ਲੋਕ ਮਾਰੇ ਜਾਣੇ ਸੀ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਮੈਂ ਦੋਨਾਂ ਮੁਲਕਾਂ ਨੂੰ ਇਹ ਕਿਹਾ। ਉਹਦੇ 'ਚ ਉਹਨਾਂ ਨੇ ਮੋਦੀ ਦਾ ਵੀ ਜ਼ਿਕਰ ਕੀਤਾ ਔਰ ਸ਼ਹਬਾਜ਼ ਸ਼ਰੀਫ ਦਾ ਵੀ ਔਰ ਉਹਨਾਂ ਦੇ ਫੌਜੀ ਚੀਫ ਦਾ ਵੀ ਕਿ ਭਾਈ ਮੈਂ ਤੁਹਾਡੇ ਨਾਲ ਵਪਾਰ ਨਹੀਂ ਕਰਨਾ, ਆਈ ਵਿਲ ਸਟਾਪ, ਅਮਰੀਕਾ ਵਿਲ ਸਟਾਪ ਟ੍ਰੇਡ ਵਿਦ ਯੂ। ਔਰ ਇਸ ਦੇ ਉੱਤੇ ਉਹ ਰਾਜ਼ੀ ਹੋਏ ਸੀਜ਼ ਫਾਇਰ ਦੇ ਉੱਤੇ। ਪਾਕਿਸਤਾਨ ਨੇ ਥੈਂਕ ਯੂ ਵੀ ਕੀਤਾ ਜੰਗ ਰੁਕਵਾਉਣ ਦੇ ਲਈ। ਪਾਕਿਸਤਾਨ ਦੀ ਸਰਕਾਰ ਨੇ ਪ੍ਰੈਜ਼ੀਡੈਂਟ ਟਰੰਪ ਦੇ ਲਈ ਨੋਬਲ ਪੀਸ ਪ੍ਰਾਈਜ਼ ਦੀ ਰਿਕਮੈਂਡੇਸ਼ਨ ਵੀ ਜਿਹੜੀ ਹੈ ਨੋਬਲ ਕਮੇਟੀ ਨੂੰ ਭੇਜੀ। ਨੋਮੀਨੇਟ ਕਰਨਾ ਹੀ ਉਹਨੂੰ ਕਹਿੰਦੇ ਨੇ, ਰਿਕਮੈਂਡੇਸ਼ਨ ਦੇ ਨਾਲ ਡਿਸਾਈਡ ਉਹਨਾਂ ਦੀ ਕਮੇਟੀ ਨੇ ਕਰਨਾ ਹੁੰਦਾ, ਉਹਨਾਂ ਦਾ ਆਪਣਾ ਪ੍ਰੋਸੀਜਰ ਹੁੰਦਾ। ਦੂਸਰੇ ਪਾਸੇ ਭਾਰਤੀ ਲੀਡਰਾਂ 'ਚ ਉਹਨਾਂ 'ਚ ਮੋਦੀ ਹੋਏ, ਰਾਜਨਾਥ ਸਿੰਘ ਹੋਏ, ਐਸ ਜੈ ਸ਼ੰਕਰ ਹੋਏ, ਅਮਿਤ ਸ਼ਾਹ ਹੋਏ, ਹੁਣ ਅਜੀਤ ਡੋਵਾਲ ਦਾ ਅਸੀਂ ਫਰਾਈਡੇ ਸ਼ੋਅ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਭਾਈ ਉਹ ਨਵਾਂ ਉਹਨਾਂ ਨੇ ਆਪਣਾ ਪਿਆਦਾ ਉਤਾਰਿਆ ਜਿਹੜਾ ਇਹ ਕਹਿੰਦਾ ਵੀ ਸਾਡਾ ਤਾਂ ਕੋਈ ਸ਼ੀਸ਼ਾ ਹੀ ਨਹੀਂ ਟੁੱਟਾ। ਬਿਲਕੁਲ ਜਿਹੜਾ ਕੋਈ ਨੁਕਸਾਨ ਨਹੀਂ। ਅਸੀਂ ਉਹਨਾਂ ਦੇ 15 ਪਹਿਲਾਂ 9 ਜਿਹੜੇ ਨੇ ਉਹ ਦਹਿਸ਼ਤਗਰਦ ਟਿਕਾਣੇ ਤੇ 15 에ਅਰਪੋਰਟ ਬੇਸ ਜਿਹੜੇ ਨੇ ਉਹ ਰਹੀਮ ਯਾਰ ਖਾਨ ਤੱਕ ਤੇ ਦੂਜੇ ਤੀਜੇ ਉੱਥੋਂ ਵੀ ਸਾਡੇ ਵਿਊਅਰਸ ਨੇ ਸਾਨੂੰ ਲਿਖਿਆ ਕਿ ਭਾਈ ਇੱਥੇ ਤਾਂ 에ਅਰ ਬੇਸ ਹੀ ਨਹੀਂ ਹੈ ਜਿਹਨੂੰ ਇਹ ਕਹਿੰਦੇ ਨੇ ਤਬਾਹ ਕੀਤਾ। ਹੁਣ ਇਹ ਸਾਰਾ ਝੂਠ ਇਹਨਾਂ ਦਾ ਲਗਾਤਾਰਤਾ ਨਾਲ ਫਿਰ 59 ਬੰਦਿਆਂ ਦੀ ਡੈਲੀਗੇਸ਼ਨ MP ਇੱਧਰ ਉੱਧਰ ਆਪਣੇ ਲੋਕਾਂ ਨੂੰ ਇਹ ਕਹਿ ਰਹੇ ਨੇ ਕਿ ਸਾਡੀ ਜਿੱਤ ਹੋਈ। ਰਾਜਨਾਥ ਸਿੰਘ 2 ਦਿਨ ਪਹਿਲੇ ਕਹਿ ਰਿਹਾ ਕਿ ਜੀ ਸਾਡੀਆਂ ਬ੍ਰਹਮੋਸ ਮਿਸਲ ਇੰਨੀਆਂ ਕਾਮਯਾਬ ਰਹੀਆਂ ਕਿ ਇੰਨੇ ਟਿਕਾਣਿਆਂ ਦੇ ਉੱਤੇ ਉਹ ਮਿਸਾਈਲਾਂ ਵੱਜੀਆਂ ਜਾ ਕੇ ਕਿ 12 ਮੁਲਕਾਂ ਨੇ ਮਿਸਾਈਲ ਬ੍ਰਹਮੋ ਮਿਸਾਈਲ ਦੇ ਆਰਡਰ ਕਰਤੇ ਨੇ ਸਾਨੂੰ ਵੀ ਉਹਨਾਂ ਦੇ ਨਾਂ ਹੀ ਦੱਸ ਦਿਓ ਜਿਹੜੇ 12 ਨੇ ਕੀਤੇ। ਇਹ ਤਾਂ ਸਾਹਮਣੇ ਆਇਆ ਕਿ ਭਾਈ ਚਾਈਨਾ ਦੀ ਜਿਹੜੀ ਵੈਪਨਰੀ ਹੈ ਜਾਂ ਪਾਕਿਸਤਾਨ ਦੇ ਜਹਾਜ਼ ਉਹ ਮਿਡਲ ਈਸਟ ਔਰ ਇੰਡੋਨੇਸ਼ੀਆ ਔਰ ਦੂਸਰੇ ਟਰਕੀ ਦਾ डिफेंस मिनिस्टर फॉरेन मिनिस्टर पाकिस्तान आके उन्होंने चीफ एयर मार्शल सिद्धू नूं मिल के एप्रीशिएट करते हैं भी तुहाडी परफॉर्मेंस ज़बरदस्त सी। और दूसरे पासे हुण अजीत डोवाल राही टोटल डिनाइल ते आ गए कि जी साडा तो कोई शीशा भी नहीं टुटा। अज ही उन्हों दा एक प्रोमिनेंट जर्नलिस्ट बैठा कह रहा सी कि भी जिहड़े पुंछ दे विच 25-30 बंदे जिहड़े ने दूजे पासियों तो उन्हां दे चरे उन्होंने तुसी शीशा भी नहीं मानते भी चलो ये भी मान लो भी तुसी सारे उन्होंने एयरपोर्ट उड़ाते ये भी करता है। और अजीत डोवाल ये कह रहा कि जो फॉरन का मीडिया है न्यूयॉर्क टाइम का उन्हें नाम लिया, ये न्यूयॉर्क टाइम वाले एक भी कोई इमेज दिखा देन कि जिहदे च भारत का नुकसान होया है। उन्होंने कहा भी तुसी इमेज दिखा दो कि तुसी किहड़ा नुकसान किया। बाकी जिहड़ियां लाशां पुंछ च डिग्गियां ਜਾਂ ਦੂਸਰਾ ਹੋਇਆ ਜਾਂ ਰਾਫੇਲ ਜਹਾਜ਼ਾਂ ਦਾ ਕੀ ਹੋਇਆ ਦੂਜਾ। ਪਰ ਜਦੋਂ ਅਸੀਂ ਝੂਠ ਹੀ ਬੋਲਣਾ ਹੈ, ਜਦੋਂ ਕਹਿੰਦੇ ਨੇ ਜੇ ਲਾਈ ਲੋਈ ਕੀ ਕਰੇਗਾ ਕੋਈ, ਜੇ ਤੁਸੀਂ ਬੇਸ਼ਰਮੀ ਦੀਆਂ ਹੀ ਹੱਦਾਂ ਟੱਪਣੀਆਂ ਨੇ। ਲੇਕਿਨ ਮੈਂ ਸਮਝਦਾ ਵੀ ਆਫਰੀਨ ਹੈ ਪ੍ਰੈਜ਼ੀਡੈਂਟ ਟਰੰਪ ਨੂੰ ਕਿ ਉਹ ਰਿਪੀਟਡਲੀ ਖੱਬੇ ਸੱਜੇ ਘੁਮਾ ਕੇ 20ਵੀਂ ਵਾਰ ਚਪੇੜ ਮਾਰੀ ਹੈ। ਔਰ ਇਹ ਕਿਸੇ ਆਮ ਮੀਟਿੰਗ 'ਚ ਨਹੀਂ ਜਾਂ ਕਿਸੇ ਜਹਾਜ਼ ਚੜ੍ਹਦੇ ਆ ਪੌੜੀਆਂ 'ਤੇ ਖਲੋ ਕੇ ਨਹੀਂ। ਹੁਣ ਨੈਟੋ
ਨੈਟੋ ਦਾ ਜਿਹੜਾ ਸੈਕਟਰੀ ਜਨਰਲ ਹੈ ਮਾਰਕ ਰੂਟੇ, ਉਹ ਵਾਸ਼ਿੰਗਟਨ DC ਆਇਆ ਹੋਇਆ। ਔਰ ਈਵਨ ਇਹਨਾਂ ਦੀ ਆਪਣੀ ਜਿਹੜੀ ਨਿਊਜ਼ ਏਜੰਸੀ ਹੈ, ਰਾਹ ਦੀ ਆਊਟਫਿਟ ਹੈ ANI, ਉਹਨਾਂ ਨੇ ਖਬਰ ਲਾਈ ਹੈ, ਵੀ ਡਿਡ ਦੈਟ ਥਰੂ ਟ੍ਰੇਡ, ਟਰੰਪ ਰੀਟਰੇਡਸ ਕਲੇਮ ਆਫ ਐਂਡਿੰਗ ਇੰਡੀਆ ਪਾਕ ਕਨਫਲਿਕਟ, ਕਿ ਅਸੀਂ ਵਪਾਰ ਰਾਹੀਂ ਇਹਨੂੰ ਕੀਤਾ। ਉਹਨਾਂ ਨੇ ਕਿਹਾ, ਟਰੰਪ ਨੇ ਫੇਰ ਕਿਹਾ ਕਿ ਵੀ ਉਹਨਾਂ ਨੇ ਜਿਹੜਾ ਲੋਕਲ ਟਾਈਮ ਮੰਡੇ ਇਹ ਕਿਹਾ ਕਿ ਹੀ ਸਟਾਪਡ ਦਾ ਐਸਕੇਲੇਸ਼ਨ ਆਫ ਦਾ ਰੀਸੈਂਟ ਇੰਡੀਆ ਪਾਕਿਸਤਾਨ ਕਨਫਲਿਕਟ ਆਫਟਰ ਦਾ ਪਹਿਲਗਾਮ ਟੈਰਰ ਅਟੈਕ, ਕਿ ਮੈਂ ਰੋਕਿਆ। ਔਰ ਫਿਰ ਉਹਨਾਂ ਦੇ ਲਫ਼ਜ਼ਾਂ ਨੂੰ ਜਿਹੜਾ ਟਰੰਪ ਦੇ ਐਗਜ਼ੈਕਟਲੀ ਕੋਟ ਅਨਕੋਟ ਦਿੱਤਾ ਵੀ ਇਹ ਉਹਨਾਂ ਨੇ ਜਿਹੜੀ ਮੀਟਿੰਗ ਸੈਕਟਰੀ ਜਨਰਲ ਨੈਟੋ ਦੇ ਨਾਲ ਮਾਰਕ ਰੂਟੇ ਨਾਲ ਹੋਈ, ਉਹਦੇ 'ਚ ਉਹਨਾਂ ਨੇ ਕਿਹਾ, ਵੀ ਹੈਵ ਬੀਨ ਵੈਰੀ ਸਕਸੈਸਫੁਲ in settling wars, India, Pakistan. India, by the way, Pakistan would have been a nuclear war within another week. The way that was going, it was going very badly. ਹੁਣ ਇਹ ਪਹਿਲੀ ਵਾਰ ਹੈ ਉਹਨੇ ਹਫ਼ਤੇ ਦਾ ਚ ਕਿਹਾ ਕਿ ਵੀ ਜੇ ਅਸੀਂ ਇੰਡੀਆ ਪਾਕਿਸਤਾਨ ਇਸ ਜੰਗ ਨੂੰ ਨਾ ਰੁਕਵਾਉਂਦੇ, ਇੱਕ ਹਫ਼ਤੇ ਦੇ ਵਿੱਚ ਨਿਊਕਲੀਅਰ ਜੰਗ ਹੋ ਜਾਣੀ ਸੀ, ਜਿਹੜਾ ਬਹੁਤ ਬੁਰਾ ਹੋਣਾ ਸੀ। He pointed to his strategy of using trade as leverage. ਉਹਨੇ ਕਿਹਾ ਵੀ ਮੈਂ ਕਿਵੇਂ ਰੁਕਵਾਈ ਹੈ ਜੰਗ। We did that through trade. ਅਸੀਂ ਵਪਾਰ ਰਾਹੀਂ ਕੀਤਾ। I said, we are not going to talk to you about trade unless you get the thing settled, and they did. ਅਸੀਂ ਕਿਹਾ ਵੀ ਬਿਲਕੁਲ ਤੁਹਾਡੇ ਨਾਲ ਅਸੀਂ ਕੋਈ ਵਪਾਰ ਨਹੀਂ ਕਰਾਂਗੇ ਜਦੋਂ ਤੱਕ ਤੁਸੀਂ ਇਸ ਜੰਗ ਨੂੰ ਰੋਕਦੇ ਨਹੀਂ, ਔਰ ਉਹ ਮੰਨ ਗਏ। ਫਿਰ ਉਹਨਾਂ ਨੇ 에ਅਰਫੋਰਸ 1 ਦੇ ਉੱਤੇ ਵੀ ਉਹਨੇ ਕਿਹਾ ਕਿ ਵੀ ਜੂਨ ਮਹੀਨੇ 'ਚ ਉਹਨਾਂ ਨੇ ਕਿਹਾ ਸੀ, ਯੂ ਨੋ ਆਈ ਡਿਡ ਸਮਥਿੰਗ ਦੈਟ ਪੀਪਲ ਡੋਂਟ ਟਾਕ ਅਬਾਊਟ ਐਂਡ ਆਈ ਡੋਂਟ ਟਾਕ ਅਬਾਊਟ ਵੈਰੀ ਮਚ, ਬਟ ਵੀ ਸੋਲਵਡ ਏ ਬਿਗ ਪ੍ਰੋਬਲਮ, ਏ ਨਿਊਕਲੀਅਰ ਪ੍ਰੋਬਲਮ ਪੋਟੈਂਸ਼ੀਅਲੀ ਵਿਦ ਇੰਡੀਆ ਐਂਡ ਪਾਕਿਸਤਾਨ। ਕਹਿੰਦਾ ਵੀ ਜੂਨ ਮਹੀਨੇ 'ਚ ਵੀ ਕਿਹਾ ਸੀ, ਹੁਣ ਵੀ ਕਿਹਾ। ਫਿਰ ਉਹਨਾਂ ਨੇ ਅੱਗੋਂ ਇਹ ਉਹਨਾਂ ਨੂੰ ਵੀ ਕੋਟ ਕੀਤਾ ਪ੍ਰੈਜ਼ੀਡੈਂਟ ਟਰੰਪ ਨੂੰ, ਆਈ ਸਪੋਕ ਟੂ ਪਾਕਿਸਤਾਨ, I spoke to India, they have really great leaders, but they were going at it and they could have gone at it nuclear. ਕਿ ਲੀਡਰ ਬੜੇ ਮਹਾਨ ਨੇ, ਪਰ ਉਹਨਾਂ ਨੇ ਜਿਹੜਾ ਹੈ ਉਹ ਨਿਊਕਲੀਅਰ ਹੋ ਜਾਣਾ ਸੀ ਔਰ ਲੱਖਾਂ ਦੀ ਤਬਾਹੀ ਹੋਣੀ ਸੀ। ਔਰ ਸਾਡੀ ਪੋਜੀਸ਼ਨ ਜਿਹੜੀ ਹੈ ਉਹ ਇਸ ਦੇ ਉੱਤੇ ਬੜੀ ਕਲੀਅਰ ਰਹੀ ਹੈ ਕਿ ਅਸੀਂ ਜੰਗ ਰੁਕਵਾਣੀ ਹੈ। ਹੁਣ ਮੋਦੀ ਉਸ ਦਾ ਉਹ ਸਾਰਾ ਹਮਲਾ ਫੈਲਾ ਜਿਹੜੇ ਬੱਚੇ ਜਬੂਰੇ ਨੇ, ਕਿਸੇ ਦੀ ਹਿੰਮਤ ਹੈ ਕਿ ਇਹ ਕਹਿਣ ਕਿ ਵੀ ਜੀ ਟਰੰਪ ਤੂੰ ਝੂਠਾ ਬੰਦਾ ਹੈ? ਕਿਉਂਕਿ ਹਕੀਕਤ ਇਹ ਹੈ ਵੀ ਉਹ ਪਰਦਾਪੋਸ਼ੀ ਕਰ ਰਹੇ ਨੇ। 2 ਮਹੀਨੇ ਤੋਂ ਕੋਈ ਉਹਨਾਂ ਦੇ ਡਿਫੈਂਸ ਦਾ ਡਿਪਟੀ ਜਨਰਲ ਸੈਮੀਨਾਰ ਦਿੱਲੀ 'ਚ ਕਹਿ ਰਿਹਾ ਹੈ, ਉਹਨਾਂ ਦੇ ਜਿਹੜੇ ਡਿਫੈਂਸ ਅਟੈਸ਼ੀ ਕੈਪਟਨ ਰੈਂਕ ਦਾ ਇੰਡੋਨੇਸ਼ੀਆ 'ਚ ਬਹਿ ਕੇ ਕੁਛ ਕਹਿ ਰਿਹਾ, ਦੂਜੇ ਕਹਿ ਰਿਹਾ, ਉਹ ਕਹਿ ਰਿਹਾ ਜੀ ਸਾਡੇ ਹੱਥ ਬੰਨੇ ਸੀ, ਸਾਨੂੰ ਤਾਂ ਮਿਲਟਰੀ ਟਾਰਗੇਟਸ ਦੇ ਜਿਹੜਾ ਉਹ ਹਮਲਾ ਕਰਨ ਦੀ ਇਜਾਜ਼ਤ ਹੀ ਨਹੀਂ ਸੀ। ਤੇ ਡੋਵਲ ਕਹਿ ਰਿਹਾ ਸੀ ਉਹਨਾਂ ਦੇ 15 에ਅਰਪੋਰਟ ਬੇਸ ਸਾਰੇ ਤਬਾਹ ਕਰਤੇ। ਫਿਰ ਦੂਜੇ ਪਾਸੇ ਉਹਨਾਂ ਦਾ ਜਨਰਲ ਕਹਿ ਰਿਹਾ ਕਿ ਜੀ ਇਹ ਲੜਾਈ ਇਕੱਲੀ ਪਾਕਿਸਤਾਨ ਦੀ ਨਹੀਂ ਸੀ, ਤੁਰਕੀਏ ਔਰ ਚਾਈਨਾ ਉਹਨਾਂ ਨੇ ਵੀ ਪੂਰਾ ਕੀਤਾ। ਤੇ ਜੇ ਉਹਨਾਂ ਨੇ ਕੁਛ ਕੀਤਾ, ਤੁਹਾਡਾ ਨੁਕਸਾਨ ਹੋਇਆ, ਤੇ ਤੁਸੀਂ ਅਜੇ ਤੱਕ ਵੀ ਰਾਫੇਲ ਉਹਨੂੰ ਉਹਨਾਂ ਦਾ ਚੀਫ ਕਹਿ ਰਿਹਾ ਸੀ, ਹਾਂ ਜਦੋਂ ਜੰਗ ਹੁੰਦਾ ਕੁਛ ਤਾਂ ਨੁਕਸਾਨ ਹੁੰਦਾ ਹੀ ਹੈ। ਲੇਕਿਨ ਤੁਸੀਂ ਦੇਖੋ ਵੀ ਕਿਸ ਲੈਵਲ ਦਾ ਭੰਬਲ ਭੂਸਾ ਇਹ ਖੁਦ ਉਸ ਦਾ ਸ਼ਿਕਾਰ ਨੇ। ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਉਹਨਾਂ ਦੇ ਜਿਹੜੇ ਪੈਟਰੀਓਟਿਕ ਇੰਡੀਅਨ ਵੀਰੋ ਕਹਿੰਦਾ ਵੀ ਭਾਰਤ ਦਾ ਥੱਲਾ ਲਾ ਦਿੱਤਾ ਇਹਨਾਂ 4 ਦਿਨਾਂ ਦੇ ਵਿੱਚ। 7 ਮਈ ਤੋਂ 10 ਮਈ ਤੱਕ ਭਾਰਤ ਦਾ ਰੈਪੂਟੇਸ਼ਨ, ਉਹਨਾਂ ਦਾ ਫੌਜੀ ਸਟੇਟਸ, ਔਰ ਜਿਹੜਾ ਈਵਨ ਇੰਡੀਆ ਨੂੰ ਸਾਊਥ ਏਸ਼ੀਆ ਦੀ ਇੱਕ ਰੀਜਨਲ ਪਾਵਰ ਦੇ ਤੌਰ 'ਤੇ ਵੈਸਟ ਵਾਲੇ ਦੇਖਣ ਲੱਗ ਗਏ ਸੀ, ਉਹ ਵੀ ਪਾਕਿਸਤਾਨ ਨੂੰ ਹੁਣ ਰੀਜਨਲ ਪਾਵਰ ਦੇ ਤੌਰ 'ਤੇ ਦੇਖਦੇ ਨੇ। ਔਰ ਈਵਨ ਜਿਹੜਾ ਇਹ ਲਾਈਨ ਸੀ ਅਮਰੀਕਨਾਂ ਦੀ ਵੀ ਇੰਡੀਆ ਨੂੰ ਐਜ਼ ਏ ਬੁਲਵਾਕ ਅਗੇਂਸਟ ਚਾਈਨਾ ਇਸਤੇਮਾਲ ਕੀਤਾ ਜਾਏ, ਉਹਨਾਂ ਨੂੰ ਲੱਗਦਾ ਕਿ ਵੀ ਨਹੀਂ, ਇਹ 1 ਬਿਲੀਅਨ 450 ਮਿਲੀਅਨ ਸਿਰਫ ਉਹ ਭੇਡਾਂ ਹੀ ਇਕੱਠੀਆਂ ਕੀਤੀਆਂ ਹੋਈਆਂ ਨੇ, ਇਹਨਾਂ ਨੇ ਲੜਨਾ ਕੀ ਹੈ, ਇਹਨਾਂ ਦੇ ਪੱਲੇ ਹੀ ਕੁਛ ਨਹੀਂ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਵੀਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। FBI ਤੋਂ ਮੈਂ ਹਾਂ ਸੁਖਵੀਰ ਕੌਰ
ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੇ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਦੁਬਾਰਾ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦਾ ਹੰਕਾਰੀ ਅਤੇ ਬੇਸ਼ਰਮ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਅੱਜ ਕੱਲ੍ਹ ਚੀਨ ਨੂੰ ਮੱਥਾ ਟੇਕਣ ਲਈ ਚੀਨ ਦੀ ਯਾਤਰਾ ਤੇ ਗਿਆ ਹੋਇਆ ਹੈ ਔਰ ਉਹ ਚੀਨ ਅੱਗੇ ਸਬੰਧ ਨੋਰਮਲ ਬਣਾਉਣ ਲਈ ਲੇਲੜੀਆਂ ਕੱਢ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪੰਜਾਬੀ ਜ਼ਬਾਨ ਬੜੀ ਅਮੀਰ ਜ਼ਬਾਨ ਹੈ। ਸਾਡੀਆਂ ਕਹਾਣੀਆਂ, ਸਾਡੇ ਅਖਾਣ, ਮੁਹਾਵਰੇ ਉਹ ਬਹੁਤ ਕੁਝ ਬਿਆਨ ਕਰਦੇ ਨੇ ਔਰ ਅਕਸਰ ਇੱਕ ਜਿਹੜਾ ਕਿਸੇ ਦੇ ਰਵੱਈਏ ਨੂੰ ਜਿਹਦੀ ਧੌਣ ਦੇ ਵਿੱਚ ਕਿੱਲਾ ਜਾਂ ਕੀਲਾ ਵੀ ਕਹਿੰਦੇ ਨੇ ਮਾਲਵੇ 'ਚ, ਕੀਲਾ ਫਸਿਆ ਹੋਏ, ਉਹ ਹੰਕਾਰੀ ਪਹਿਲਾਂ ਤਾਂ ਧੌਣ ਬੜੀ ਅਕੜਾ ਕੇ ਰੱਖਦਾ ਹੈ, ਜਿਸ ਬਾਰੇ ਇਹ ਹੈ ਕਿ ਵੀ ਅਸੀਂ ਸਾਨ ਹੁੰਦੇ ਹਾਂ, ਸਾਨ ਦਾ ਇੱਕ ਆਪਣਾ ਖੌਫ ਹੁੰਦਾ। ਤੇ ਜਦੋਂ ਫਿਰ ਕੋਈ ਆ ਕੇ ਉਹ ਕੀਲਾ ਕੱਢ ਦੇ ਤੇ ਬਿਲਕੁਲ ਜਿਹੜਾ ਉਹ ਫਿਰ ਉਹਨਾਂ ਨੂੰ ਪੁੱਛੋ ਵੀ ਕੀ ਗੱਲ ਹੈ, ਅਸੀਂ ਗਊ ਦੇ ਜਾਏ ਹਾਂ ਜੀ। ਹੁਣ ਹੈ ਤਾਂ ਦੋਨਾਂ ਦਾ ਮਤਲਬ ਇੱਕੋ ਹੀ ਹੈ ਵੀ ਸਾਨ ਤੋਂ ਗਊ ਦੇ ਜਾਏ ਦਾ ਫਰਕ। ਔਰ ਇਸ ਬਾਰੇ ਹੀ ਸ਼ਾਇਦ ਇਹ ਜਿਹੜਾ ਕਰੈਕਟਰ ਹੈ ਬ੍ਰਾਹਮਣ ਦਾ ਔਰ ਇਹਨਾਂ ਦਾ ਹਿੰਦੂਤਵੀ ਅੱਜ ਆਪਣੇ ਆਪ ਨੂੰ ਕਹਿਣ ਜਿਹੜਾ ਫਖਰ ਮਹਿਸੂਸ ਕਰਦੇ ਨੇ, ਇਹ 19ਵੀਂ ਸਦੀ ਦੇ ਬਿਗਨਿੰਗ ਦੇ ਵਿੱਚ ਜਾਂ ਮਿਡਲ ਦੇ ਵਿੱਚ ਕਿਸੇ ਯੂਰਪੀਅਨ ਨੇ ਇਹਨਾਂ ਦੇ ਕਰੈਕਟਰ ਨੂੰ ਜਿਹੜਾ ਹੈ ਉਹ ਵਨ ਲਾਈਨਰ ਜੇ ਕਹਿਣਾ ਹੋਏ, ਉਹਨਾਂ ਨੇ ਕਿਹਾ ਵੀ ਇਹ ਈਦਰ ਐਟ ਯੂਅਰ ਥਰੋਟ ਔਰ ਐਟ ਯੂਅਰ ਫੀਟ, ਕਿ ਜਾਂ ਤੁਹਾਡੀ ਧੌਣ ਨੂੰ ਪੈਣਗੇ ਤੇ ਜਾਂ ਤੁਹਾਡੇ ਫਿਰ ਪੈਰ ਫੜ ਲੈਣਗੇ। ਪਹਿਲਾਂ ਤਾਂ ਤੁਹਾਨੂੰ ਧਮਕਾਉਣਗੇ ਤੇ ਨਹੀਂ ਹੈ ਤਾਂ ਫਿਰ ਤੁਹਾਡੇ ਪੈਰ ਫੜ ਕੇ ਕਹਿਣਗੇ ਹਜ਼ੂਰ ਸਾਡੇ ਮਾਈ ਬਾਪ। ਔਰ ਇਹੀ ਵਰਤਾਰਾ ਜਿਹੜਾ ਹੈ, ਜੇ ਤੁਸੀਂ ਇਹਨਾਂ ਦਾ 3500 4000 ਸਾਲ ਦਾ ਸਰਵਾਈਵਲ ਟੈਕਟਿਕ ਵੀ ਦੇਖੋ ਕਿ ਇਸ ਦੇ ਨਾਲ ਇਹਨਾਂ ਨੇ ਸਰਵਾਈਵ ਵੀ ਕੀਤਾ ਹੈ। ਇਹ ਉਹਨਾਂ ਨੂੰ ਕ੍ਰੈਡਿਟ ਦੇਣਾ ਬਣਦਾ ਹੈ ਵੀ 800-900 ਸਾਲ ਮੁਗਲਾਂ ਦਾ ਜਿਹੜਾ ਮੁਸਲਮਾਨਾਂ ਦੀ ਹਕੂਮਤ ਮੁਹੰਮਦ ਬਿਨ ਕਾਸਮ ਤੋਂ ਬਾਅਦ 200-250 ਸਾਲ ਮੁਗਲ, ਔਰ ਉਸ ਸਾਰੇ ਪੀਰੀਅਡ 'ਚ ਇਹਨਾਂ ਨੇ ਹਜ਼ੂਰ ਸਾਡੇ ਮਾਈ ਬਾਪ ਕਹਿ ਕੇ ਕਿਵੇਂ ਇਹਨਾਂ ਨੇ ਜਿਹੜੇ ਇਹਨਾਂ ਦੇ ਟਰੇਟ, ਹੁਣ ਔਰੰਗਜ਼ੇਬ ਦੀ ਫੌਜ ਦਾ ਇੱਕ ਤਿਹਾਈ ਰਾਜਪੂਤ ਸੀ, ਅਕਬਰ ਦੇ 9 ਰਤਨਾਂ ਦਾ ਹਾਲ ਦੇਖ ਲਓ, ਉਹਨਾਂ ਦਾ ਵੇਰਵਾ ਦੇਖ ਲਓ। ਮੋਸਟ ਟਰਸਟਵਰਦੀ ਕੋ ਅਕਬਰ ਦਾ ਮਾਨ ਸਿੰਘ ਹੈ ਔਰ ਔਰੰਗਜ਼ੇਬ ਦਾ ਜੈ ਸਿੰਘ ਹੈ। ਔਰ ਰਾਜਪੂਤ ਬੜੇ ਫਖਰ ਨਾਲ ਕਹਿੰਦੇ ਸੀ ਕਿ ਜੀ ਅਸੀਂ ਤਾਂ ਇਹ ਤਾਂ ਰਾਜਪੂਤ ਮੁਗਲ ਡਾਇਨੈਸਟੀ ਹੈ, ਕੋਈ ਉਹ ਕੱਢ ਕੇ ਨਹੀਂ ਸੀ ਇਹਨਾਂ ਦੀਆਂ ਰਾਜਪੂਤ ਬੀਬੀਆਂ ਨੂੰ ਲਿਆਉਂਦੇ। ਇਹ ਖੁਦ ਹੀ ਬੜੇ ਫਖਰ ਔਰ ਸ਼ਾਨ ਦੇ ਨਾਲ ਆਪਣੀਆਂ ਧੀਆਂ ਭੈਣਾਂ ਦੇ ਡੋਲੇ ਜਿਹੜੇ ਨੇ ਉਹਨਾਂ ਨੂੰ ਦੇ ਕੇ ਜਿਹੜਾ ਉਹ ਰਾਜ ਭਾਗ ਦਾ ਹਿੱਸਾ ਬਣਦੇ ਸੀ। ਲੇਕਿਨ ਹੁਣ ਅੱਜ ਉਹੀ ਦੇਖੋ, ਹੁਣ ਯੋਗੀ ਆਦਿੱਤਿਆਨਾਥ ਯੂਪੀ ਦਾ ਚੀਫ ਮਿਨਿਸਟਰ ਰਾਜਪੂਤ ਹੈ, ਕਿਸ ਕਿਸਮ ਦਾ ਉਸ ਦਾ ਵਰਤਾਰਾ ਹੈ ਮੁਸਲਮਾਨਾਂ ਪ੍ਰਤੀ। ਆ ਕਾਂਬੜੀਏ ਬਦਮਾਸ਼ ਕਿਸਮ ਦੇ ਜਿਹੜੇ
ਲੋਫਰ ਜਿਨ੍ਹਾਂ ਦੀ ਯਾਤਰਾ ਜੀ ਇਹ ਸ਼ਿਵ ਜੀ ਦੀ ਫੌਜ ਤੇ ਫਰਾਣਾ ਰਾਹ 'ਚ ਜਾਂਦੇ ਆ ਕਿਵੇਂ ਢਾਬਿਆਂ ਦੇ ਨੂੰ ਉਡਾ ਰਹੇ ਨੇ, ਔਰ ਇਹ ਹੈ ਕਿ ਜੀ ਕੋਈ ਨੇਮ ਪਲੇਟਾਂ ਲਾਓ ਕੋਈ ਮੁਸਲਮਾਨ ਰਾਹ 'ਚ ਨਜ਼ਰ ਨਾ ਆ ਜਾਏ। ਇਹੀ ਆਪਣੇ ਆਪ ਨੂੰ ਬੜਾ ਅੱਜ ਹਿੰਦੂਤਵਾ ਦਾ ਝੰਡਾ ਬਰਦਾਰ ਰਾਜਪੂਤ ਕਹਿਣ ਲੱਗ ਪਏ ਨੇ। ਹੁਣ ਇਹ ਵਰਤਾਰਾ ਜੇ ਤੁਸੀਂ ਦੇਖਣਾ ਹੋਇਆ, ਹਾਲਾਂਕਿ ਐਸ ਜੈ ਸ਼ੰਕਰ ਬਾਰੇ ਜਿਹੜਾ ਇੰਕਸ਼ਾਫ RSS ਦੇ ਆਈਡੀਆਲੋਗ ਸੁਬਰਾਮਨਿਅਮ ਸਵਾਮੀ ਨੇ ਕੀਤਾ, ਅਜੇ ਤੱਕ ਕਿਸੇ ਵੱਲੋਂ ਇਸ ਦੇ ਉੱਤੇ ਕੋਈ ਕਲੈਰੀਫਿਕੇਸ਼ਨ ਨਹੀਂ ਆਈ। ਕਿਸੇ ਨੇ ਆਪਣੇ ਡਿਫੈਂਸ ਦੇ ਵਿੱਚ ਕੋਈ ਗੱਲ ਨਹੀਂ ਕਹੀ। ਸੋ ਜੇ ਉਹਨੂੰ ਕਾਊਂਟਰ ਨਾ ਕੀਤਾ ਜਾਏ ਤਾਂ ਇਹ ਮੰਨ ਲਿਆ ਜਾਂਦਾ ਹੈ ਕਿ ਵੀ ਇਹ ਚਾਰਜ ਠੀਕ ਹੋਏਗਾ, ਕਿਉਂਕਿ ਸੁਬਰਾਮਨਿਅਮ ਸਵਾਮੀ ਜਿਹੜਾ ਜਿਹਦਾ ਇੱਕ ਬਹੁਤ ਵੱਡਾ ਰੋਲ ਸੀ ਮੋਦੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚਾਉਣ 'ਚ, ਉਸ ਨੇ ਪਿਛਲੇ ਦਿਨਾਂ 'ਚ ਆਪਣੇ ਇੱਕ ਇੰਟਰਵਿਊ 'ਚ ਕਿਹਾ ਕਿ ਮੋਦੀ ਗੁਜਰਾਤ ਦਾ ਚੀਫ ਮਿਨਿਸਟਰ ਹੁੰਦਿਆਂ 9 ਸਾਲ ਚੀਫ ਮਿਨਿਸਟਰ ਰਿਹਾ, 10 ਵਾਰ ਚੀਨ ਗਿਆ, ਔਰ ਉਹਨੇ ਕਿਹਾ ਵੀ ਉਹਦਾ ਚੀਨ ਜਾਣ ਦਾ ਪਰਪਸ ਕੀ ਸੀ। ਐਸ ਜੈ ਸ਼ੰਕਰ ਉੱਥੇ ਐਂਬੈਸਡਰ ਹੁੰਦਾ ਸੀ ਚੀਨ ਦੇ ਵਿੱਚ ਇੰਡੀਆ ਦਾ, ਔਰ ਉਹ ਮੋਦੀ ਦੀ ਇਆਸ਼ੀ ਦਾ ਪ੍ਰਬੰਧ ਕਰਦਾ ਸੀ, ਔਰ ਇਹੀ ਕਾਰਨ ਹੈ ਕਿ ਵੀ ਚੀਨ ਦੇ ਕੋਲ ਇਸ ਦੀਆਂ ਮੋਦੀ ਦੀਆਂ ਉਹ ਵੀਡੀਓਜ਼ ਹੈਗੀਆਂ ਨੇ ਜੋ ਕੁਝ ਉੱਥੇ ਕਰਦਾ ਰਿਹਾ। ਇਸ ਲਈ ਇੰਨਾ ਨੁਕਸਾਨ ਕਰਵਾ ਕੇ ਵੀ ਚੀਨ ਦੇ ਸਾਹਮਣੇ 4000 ਸਕੁਅਰ ਕਿਲੋਮੀਟਰ ਟੈਰੀਟਰੀ ਵੀ ਗਵਾਈ ਹੈ, ਤਾਂ ਉਹ ਕਹਿੰਦਾ ਹੈ ਵੀ ਨਾ ਕੋਈ ਆਇਆ ਨਾ ਕੋਈ ਗਿਆ ਨਾ ਕੋਈ ਗੁੱਸਾ। ਔਰ ਐਸ ਜੈ ਸ਼ੰਕਰ ਕਿਉਂਕਿ ਭੇਤੀ ਹੈ, ਉਹ ਸਾਰੇ ਦਾ ਹਿੱਸਾ ਹੈ, ਇਸ ਲਈ ਇਹਨੂੰ ਫੋਰਨ ਮਿਨਿਸਟਰ ਬਣਾਇਆ, ਔਰ ਇਹ ਕਿਉਂਕਿ ਅਜੇ ਤੱਕ ਇਸ ਦੇ ਉੱਤੇ ਕੋਈ ਡਿਨਾਇਲ ਨਹੀਂ ਆਈ ਹੈ। ਹੁਣ ਇਹੀ ਐਸ ਜੈ ਸ਼ੰਕਰ ਜਿਹਦੇ ਧੌਣ 'ਚ ਕੀਲਾ ਫਸਿਆ ਹੋਇਆ ਸੀ, ਯੂਰਪ ਨੂੰ ਚੈਲੰਜ ਕਰਦਾ ਸੀ ਜੀ ਤੁਹਾਡੇ ਕਿੰਨੇ ਸਟੈਂਡ, ਜਿੰਨਾ ਤੇਲ ਤੁਸੀਂ ਲੈਂਦੇ ਹੋ ਰਸ਼ੀਆ ਤੋਂ ਯੂਰਪ ਲੈਂਦਾ ਰਿਹਾ, ਅਸੀਂ ਤਾਂ ਉਹਦਾ ਇੰਨਾ ਹਿੱਸਾ ਵੀ ਨਹੀਂ ਲੈਂਦੇ, ਸਾਡੀ ਆਪਣੀ ਆਜ਼ਾਦ ਜਿਹੜੀ ਹੈ ਉਹ ਨੀਤੀ ਹੈ, ਔਰ ਇਹ ਤੇ ਉਹ ਤੇ ਦੂਜਾ ਤੀਜਾ। ਚੀਨ ਬਾਰੇ ਜਦੋਂ ਉਹਨੂੰ ਲੱਗਾ ਕਿ ਵੀ ਹੁਣ ਕੁਆਡ ਦਾ ਹਿੱਸਾ ਵੀ ਮੋਦੀ ਦੇ ਪੀਰੀਅਡ 'ਚ ਐਸ ਜੈ ਸ਼ੰਕਰ ਦੇ ਵੇਲੇ ਹੀ ਇੰਡੀਆ ਬਣਿਆ ਕਿ ਜੀ ਅਸੀਂ ਚੀਨ ਦੇ ਖਿਲਾਫ ਖਲੋਣ ਨੂੰ ਤਿਆਰ ਹੈ। ਜਦੋਂ ਜੁੱਤੀਆਂ ਪਈਆਂ ਗਲਵਾਨ ਤੋਂ, ਔਰ ਝੂਠ ਤਾਂ ਹੈ ਹੀ ਹੈ, ਨਹੀਂ ਐਸ ਜੈ ਸ਼ੰਕਰ ਨੂੰ ਜਿੱਥੇ ਵੀ ਕੁਝ ਪੁੱਛਿਆ ਜਾਂਦਾ ਹੈ ਉਹ ਪੂਰਾ ਖੁੱਲ੍ਹ ਕੇ ਝੂਠ ਦਾ ਸਹਾਰਾ ਲੈਂਦਾ, ਕਿਉਂਕਿ ਜੇ ਮੋਦੀ ਔਰ ਐਸ ਜੈ ਸ਼ੰਕਰ ਦੀ ਇਹ ਰਿਲੇਸ਼ਨਸ਼ਿਪ ਹੈ ਜਿਹੜੀ ਉਹਨਾਂ ਦੇ ਹੀ ਅੰਦਰੂਨੀ ਬੰਦੇ ਨੇ ਘਰ ਕਾ ਭੇਤੀ ਲੰਕਾ ਢਾਏ, ਉਹਨੇ ਐਕਸਪੋਜ਼ ਕੀਤੀ ਹੈ ਸੁਬਰਾਮਨਿਅਮ ਸਵਾਮੀ ਨੇ, ਤੇ ਇਹਨਾਂ ਤੋਂ ਕੀ ਐਕਸਪੈਕਟ ਕੀਤਾ ਜਾ ਸਕਦਾ। ਹੁਣ ਕਿਸ ਹੱਦ ਤੱਕ ਜਾ ਕੇ ਗਲਵਾਨ ਵੈਲੀ ਤੋਂ ਬਾਅਦ ਚੀਨ ਦੀਆਂ ਚੀਜ਼ਾਂ ਬਾਈਕਾਟ ਕਰੋ, ਉਹਨਾਂ ਦਾ ਟਿਕਟੌਕ ਨਹੀਂ ਵੜਨ ਦਿੱਤਾ, ਕਿੰਨੀਆਂ ਐਪਾਂ ਉਹਨਾਂ ਦੀਆਂ ਕਲੋਜ਼ ਕਰਤੀਆਂ। ਫਿਰ ਕਿਸੇ ਸਿਆਣੇ ਨੇ ਕਿਹਾ ਜੇ ਬਾਈਕਾਟ ਲਾਈਨ ਰਹੀ ਤਾਂ ਤੁਹਾਡੇ ਮੰਦਰਾਂ 'ਚ ਕੋਈ ਭਗਵਾਨ ਨਹੀਂ ਰਹਿਣਾ, ਉਹ ਸਾਰੇ ਭਗਵਾਨ ਵੀ ਚੀਨ ਤੋਂ ਹੀ ਬਣ ਕੇ ਆਏ ਹੋਏ ਨੇ, ਨਿੱਕੀਆਂ ਨਿੱਕੀਆਂ ਅੱਖਾਂ ਵਾਲੇ। ਔਰ ਨਤੀਜੇ ਦੇ ਤੌਰ ਤੇ ਲੋਕਾਂ ਨੂੰ ਦੇ ਵਿੱਚ ਅਗੇਂਸਟ ਚਾਈਨਾ ਪੂਰਾ ਪ੍ਰੋਪੇਗੈਂਡਾ ਲਾਈਨ ਰਹੀ ਹੈ। ਹੁਣ ਜਦੋਂ ਇਹ ਸਾਰਾ ਪਾਰਟ ਪ੍ਰੈਜ਼ੀਡੈਂਟ ਟਰੰਪ ਰਿਪੀਟਡਲੀ ਛਿੱਤਰ ਉਹਨੇ ਰੱਖਿਆ, ਪਾਣੀ ਦੇ ਵਿੱਚ ਹੀ ਰੱਖਿਆ ਹੋਇਆ, ਹੁਣ ਭਿਉਂ ਕੇ ਮਾਰਨ ਦੀ ਲੋੜ ਨਹੀਂ ਹੁੰਦੀ, ਪਹਿਲਾਂ ਹੀ ਉਹ ਗਿੱਲਾ ਹੁੰਦਾ। ਉਹ ਜਦੋਂ ਭਿਉਂ ਕੇ ਅੱਜ ਵੀ ਅਸੀਂ ਜ਼ਿਕਰ ਕੀਤਾ ਕਿ 20ਵੀਂ ਵਾਰ ਉਹਨੇ ਜਿਹੜਾ ਨੈਟੋ ਦੇ ਸੈਕਟਰੀ ਜਨਰਲ ਦੇ ਨਾਲ ਮੀਟਿੰਗ ਵੇਲੇ ਕਿਹਾ ਜੀ ਮੈਂ ਜਿਹੜਾ ਨਿਊਕਲੀਅਰ ਵਾਰ ਰੁਕਵਾਈ, ਇੱਕ ਹਫ਼ਤਾ ਆਵੇ ਸੀ ਨਹੀਂ ਤਾਂ ਤਬਾਹੀ ਹੋ ਜਾਣੀ ਸੀ। ਹੁਣ ਇੱਧਰੋਂ ਜਦੋਂ ਔਰ ਅਜੇ ਤੱਕ ਕੋਈ ਮਿਨੀ ਟ੍ਰੇਡ ਡੀਲ ਜਿਹੜੀ ਸੀ ਕਿ ਜੀ 9 ਜੁਲਾਈ ਤੱਕ ਹੋ ਜਾਏਗੀ, ਅਗੇਨ 31 ਜੁਲਾਈ ਤੱਕ ਪੁਸ਼ ਕਰ ਦਿੱਤੀ ਹੈ। ਇਸ ਦਾ ਮਤਲਬ ਇਹ ਹੈ ਵੀ ਅਜੇ ਗੱਲਬਾਤ, ਹੁਣ ਉਹਨਾਂ ਨੂੰ ਵੀ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ ਕਿ ਅਮਰੀਕਾ ਜੋ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਉਹ ਕੇਸ ਤਾਂ ਇਹਨਾਂ ਦੇ ਉੱਤੇ ਹੈ ਹੀ ਨੇ, ਅਡਾਨੀ ਨੂੰ ਵੀ ਪੂਰਾ ਰਗੜਾ ਦਿੱਤਾ ਹੋਇਆ, ਕੇਸ ਉਹਦਾ ਅੱਗੇ ਚੱਲ ਰਿਹਾ ਜੀ। ਹੁਣ ਉਹਨਾਂ ਨੂੰ ਲੱਗਾ ਕਿ ਵੀ ਅਸੀਂ ਸਰਵਾਈਵ ਕਿਵੇਂ ਕਰਾਂਗੇ। ਚਾਈਨਾ ਦੇ ਨਾਲ 116 ਤੋਂ 119 ਬਿਲੀਅਨ ਡਾਲਰ ਦਾ ਟ੍ਰੇਡ ਹੈ ਜਿਹੜਾ ਮੈਜੋਰਿਟੀ ਸਰਪਲਸ ਉਹਨਾਂ ਦੀ ਫੇਵਰ 'ਚ ਹੈ। ਹੁਣ ਇਹਨਾਂ ਨੇ ਕਿਹਾ ਵੀ ਪਹਿਲਾਂ ਤਾਂ ਇਹਨਾਂ ਦੇ ਕਹਿਣ ਤੇ ਚੀਨ ਦੀ ਧੌਣ ਨੂੰ ਪਏ ਹੋਏ ਸੀ, ਹੁਣ ਚੀਨ ਦੇ ਪੈਰ ਪਾੜ ਲਓ। ਪਹਿਲਾਂ SCO ਦੀ ਮੀਟਿੰਗ ਦੇ ਵਿੱਚ ਰਾਜਨਾਥ ਸਿੰਘ ਦਾ ਜੋ ਵਰਤਾਰਾ ਸੀ, ਉਹਨਾਂ ਨੇ ਦੇਖਿਆ ਕਿ ਵੀ ਇਹ ਤਾਂ ਪਹਿਲਗਾਮ ਨੂੰ ਮੈਨੇਜ ਕਰਦਾ, ਚਿੱਠੀ ਤੇ ਦਸਤਖਤ ਨਹੀਂ ਕੀਤੇ। ਦੂਜੀ ਵਾਰੀ ਆ ਜਿਹੜਾ ਹੁਣ ਬ੍ਰਾਜ਼ੀਲ ਦੇ ਵਿੱਚ ਹੋਇਆ ਉਹਦੇ 'ਚ ਦਸਤਖਤ ਕਰਤੇ, ਹਾਲਾਂਕਿ ਉਹਦੇ 'ਚ ਕੋਈ ਪਾਕਿਸਤਾਨ ਦਾ ਨਾਂ ਤਾਂ ਨਹੀਂ ਹੈ ਵੀ ਪਹਿਲਗਾਮ ਲਈ ਉਹ ਜ਼ਿੰਮੇਵਾਰ ਹੈ। ਹੁਣ ਐਸ ਜੈ ਸ਼ੰਕਰ ਇਹ ਆਲਮੋਸਟ 4 ਸਾਲ ਬਾਅਦ 2020 ਦੇ ਗਲਵਾਨ ਵੈਲੀ ਤੋਂ 5ਵੇਂ ਸਾਲ ਪਹੁੰਚਿਆ ਹੋਇਆ ਚਾਈਨਾ। ਹੁਣ ਮੈਂ ਕਿਉਂਕਿ ਵਕਤ ਦੀ ਸੀਮਾ, ਮੈਂ ਡੀਟੇਲ 'ਚ ਖਬਰਾਂ 'ਚ ਨਹੀਂ ਜਾਵਾਂਗਾ। ਔਰ ਉਹਦੇ ਜੇ ਤੁਸੀਂ ਖਬਰਾਂ ਦੀਆਂ ਹੈਡਲਾਈਨਸ ਦੇਖੋ, ਉੱਥੇ ਐਸ ਜੈ ਸ਼ੰਕਰ ਕੀ ਕਹਿ ਰਿਹਾ ਹੈ, ਇੰਡੀਆ ਚਾਈਨਾ ਮਸਟ ਮੂਵ ਫਾਰਵਰਡ ਔਨ ਡੀ-ਐਸਕੇਲੇਸ਼ਨ, ਐਸ ਜੈ ਸ਼ੰਕਰ ਟੈਲਸ ਵੈਂਗ।
External Affairs Minister in Beijing for first visit since Galwan, ahead of SCO foreign minister meet, where language on terrorism to be closely watched. ਹੁਣ 5 ਸਾਲ ਬਾਅਦ ਉੱਥੇ ਗਿਆ ਹੈ, ਉੱਥੇ ਕਹਿ ਰਿਹਾ ਕਿ ਜੀ ਸਾਨੂੰ ਇਹ ਜਿਹੜੀ ਹੈ ਨਾ ਆਪਸੀ ਤਣਾਅ ਇਹਨੂੰ ਘਟਾਉਣਾ ਚਾਹੀਦਾ, ਡੀ-ਐਸਕੇਲੇਸ਼ਨ। ਹੁਣ ਤੁਸੀਂ ਦੂਸਰੀ ਖਬਰ ਉਹਨਾਂ ਦੀ ਹੈਡਲਾਈਨ ਨਾਲ ਦੇਖੋ, EAM ਜੈ ਸ਼ੰਕਰ in China, push for border stability, SCO unity and renewed bilateral ties। ਹੁਣ ਚਾਈਨਾ ਵਾਲੇ ਕੁਝ ਨਹੀਂ ਕਹਿ ਰਹੇ, ਉਹ ਸੁਣ ਰਹੇ ਨੇ, ਉਹ ਕਹਿ ਰਹੇ ਉੱਥੇ ਪਹੁੰਚ ਗਿਆ, ਕਹਿੰਦੇ ਜੀ ਇਹ ਬਾਰਡਰ ਦੇ ਉੱਤੇ ਸਟੇਬਿਲਿਟੀ ਹੋਣੀ ਚਾਹੀਦੀ ਹੈ, SCO ਸ਼ੰਘਾਈ ਕੋਆਪਰੇਸ਼ਨ ਉਹਨਾਂ ਦੀ ਯੂਨਿਟੀ ਹੋਣੀ ਚਾਹੀਦੀ ਹੈ, ਔਰ ਸਾਡੀਆਂ ਬਾਈਲੈਟਰਲ ਜਿਹੜੀਆਂ ਟਾਈਜ਼ ਨੇ ਉਹ ਬਹੁਤ ਮਜ਼ਬੂਤ ਹੋਣੀਆਂ ਚਾਹੀਦੀਆਂ। ਫਿਰ ਜੈ ਸ਼ੰਕਰ ਵੈਂਗ ਯੀ ਰਿਵਿਊ ਇੰਡੀਆ ਚਾਈਨਾ ਟਾਈਜ਼, ਸਟ੍ਰੈਸ ਪੀਪਲ ਸੈਂਟਰਿਕ ਸਟੈਪਸ ਐਂਡ ਬਾਰਡਰ ਸਟੇਬਿਲਿਟੀ, ਕਿ ਲੋਕਾਂ ਦਾ ਆਪਸ ਤਾਲਮੇਲ। ਹੁਣ ਮਾਨਸਰੋਵਰ ਯਾਤਰਾ ਵੀ ਸ਼ੁਰੂ ਹੋ ਗਈ, ਡਾਇਰੈਕਟ ਫਲਾਈਟਸ ਵੀ। ਕਿੱਥੇ ਗਿਆ ਤੁਹਾਡਾ ਕਿ ਜੀ ਅਸੀਂ ਜ਼ਮੀਨ ਵਾਪਸ ਲੈਣੀ ਹੈ, ਅਸੀਂ ਫਲਾਣਾ ਕਰਨਾ ਤੇ ਢਿਮਕਾ ਕਰਨਾ। ਹੁਣ ਚਾਈਨਾ ਦਾ ਰਵੱਈਆ ਕੀ ਹੈ? ਠੀਕ ਇਹਨਾਂ ਦਾ ਹੀ ਮੀਡੀਆ ਦੀ ਰਿਪੋਰਟਿੰਗ ਹੈ। ਅਹੈਡ ਆਫ ਜੈ ਸ਼ੰਕਰ's ਵਿਜ਼ਿਟ, China says Tibet related issues thorn in ties with India। ਇਹ ਜਿਹੜਾ ਤੁਸੀਂ ਦਲਾਈ ਲਾਮੇ ਨੂੰ ਉਹਦੇ 90 ਸਾਲਾਂ ਤੇ ਵਧਾਈ ਦੇ ਰਹੇ ਹੋ ਔਰ ਉਹਨੂੰ ਪ੍ਰਮੋਟ ਕਰ ਰਹੇ ਹੋ, ਇਹ ਸੂਲ ਹੈ ਭਾਰਤ ਚਾਈਨਾ ਰਿਲੇਸ਼ਨਸ਼ਿਪ ਦੇ ਵਿੱਚ। ਹੁਣ ਅਸੀਂ ਸਮਝਦੇ ਹਾਂ ਵੀ ਇਹਨਾਂ ਦੀ ਡਿਟੇਲ 'ਚ ਤਾਂ ਹੋਰ ਇਹਦੇ 'ਚ ਉਹੀ ਹੈ, ਤਰਲੇ ਕਰ ਰਹੇ ਨੇ ਹੁਣ ਐਸ ਜੈ ਸ਼ੰਕਰ ਜਾਂ ਦੂਜੇ, ਅਸੀਂ ਬ੍ਰਿਕਸ ਨੂੰ ਮਜ਼ਬੂਤ ਕਰੀਏ। ਇੱਧਰ ਅਮਰੀਕਾ 'ਚ ਕਹਿ ਕੇ ਗਏ ਨੇ ਜੀ ਅਸੀਂ ਨਹੀਂ ਕੋਈ ਡਾਲਰ ਦੇ ਬਰਾਬਰ ਕੁਝ ਵੀ ਖੜਾ ਹੋਣ ਦੇਣਾ ਚਾਹੁੰਦਾ। ਟਰੰਪ ਕਹਿੰਦਾ ਵੀ ਜਿਹੜਾ ਬ੍ਰਿਕਸ ਦੇ ਵਿੱਚ ਗਿਆ ਐਂਟੀ ਅਮਰੀਕਾ ਲਾਈਨ ਹੋਇਓ ਤੇ ਮੈਂ 50% ਟੈਰਿਫ ਠੋਕੂ। ਹੁਣ ਇਹਨਾਂ ਨੂੰ ਲੱਗ ਰਿਹਾ ਵੀ ਇੱਥੋਂ 76 ਪੈ ਰਹੇ ਨੇ, ਕੋਈ ਪਾਰਟ ਨਹੀਂ ਹੈ, ਚਾਈਨਾ ਦੇ ਪੈਰ ਫੜ ਲਓ। ਤੇ ਚਾਈਨਾ ਵੀ ਕੰਫਰਟ ਸੁਣ ਰਿਹਾ ਉਹਨਾਂ ਦੀਆਂ ਗੱਲਾਂ, ਪਰ ਉਹ ਕਹਿ ਰਿਹਾ ਕਿ ਭਾਈ ਆ ਜੋ ਤੁਸੀਂ ਦਲਾਈ ਲਾਮੇ ਵਾਲਾ ਕੰਮ ਕਰ ਰਹੇ ਹੋ ਔਰ ਇਹ ਦੂਜਾ। ਸੋ ਮਤਲਬ ਇਹ ਹੈ ਕਿ ਵੀ ਇਹ ਉਹੀ ਪਾਰਟ ਜਿਹੜਾ ਉਹ ਅਕਸਰ ਅਗੇਨ ਉਹੀ ਕਿ ਵੀ ਮਾਲਕ ਨੇ ਨੌਕਰ ਨੂੰ ਕਿਹਾ ਕਿ ਭਾਈ, ਨੌਕਰ ਕਹਿ ਰਿਹਾ ਜੀ ਮੇਰੀ ਤਨਖਾਹ ਵਧਾਓ, ਤਨਖਾਹ ਵਧਾਓ, ਨਹੀਂ ਤਾਂ ਮਾਲਕ ਨੇ ਕਿਹਾ ਨਹੀਂ ਤਾਂ ਕੀ ਬਈ ਜੀ ਮੈਂ ਉਸੇ ਤਨਖਾਹ ਤੇ ਕੰਮ ਕਰਦਾ ਰਹਾਂਗਾ। ਹੁਣ ਉਹ ਐਨ ਚਾਰਜ ਫੇਰਿਓ ਛਤਰੌਲ ਇਹਨਾਂ ਦੀ ਹੋਈ ਹੈ ਹਰ ਪਾਸਿਓਂ ਇਸ ਵੇਲੇ ਤੋਏ ਔਰ ਬਿਲਕੁਲ ਜਿਲਚ ਹੈ ਇਹਨਾਂ ਦਾ। ਮਤਲਬ ਕੋਈ ਦੁਨੀਆ ਦਾ ਮੁਲਕ ਆ ਪਹਿਲਗਾਮ ਦਾ ਡਰਾਮਾ ਇਹਨਾਂ ਨੇ ਕੀਤਾ ਅਦਰ ਦੈਨ ਕਿ ਉਹ ਨੈਤਨਯਾਹੂ ਦਾ ਯਾਰ ਜਿਹੜਾ ਮੋਦੀ ਦਾ ਉਹ, ਤੇ ਕੋਈ ਦੁਨੀਆ ਦਾ ਮੁਲਕ ਇਹਨਾਂ ਦੇ ਨਾਲ ਨਹੀਂ ਖਲੋਤਾ। ਹੁਣ ਉਹਨਾਂ ਨੂੰ ਨਜ਼ਰ ਆ ਰਿਹਾ ਵੀ ਸਾਡੀ ਤਾਂ ਸਰਵਾਈਵਲ ਔਖੀ ਹੋ ਜਾਣੀ ਹੈ, ਤੇ ਜਾ ਕੇ ਚੀਨ ਦੇ ਪੈਰ ਫੜ ਲੈਣ ਕਿ ਚੀਨਮ ਸ਼ਰਣਮ ਗੱਛਾਮਿ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਵਿਊਅਰਸ, ਤੁਸੀਂ ਕਿਤਨੇ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼।
ਵਿਊਅਰਸ ਵੈਲਕਮ ਬੈਕ ਅਗੇਨ। ਸੋ ਵਿਊਅਰਸ, ਅਖੀਰਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਦਰਬਾਰ ਸਾਹਿਬ ਕੰਪਲੈਕਸ ਨੂੰ ਪੁਲਿਸ ਨੇ ਇੱਕ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਹੈ ਔਰ ਕਾਰਨ ਈਮੇਲ ਰਾਹੀਂ ਸ਼੍ਰੋਮਣੀ ਕਮੇਟੀ ਨੂੰ ਧਮਕੀ ਦਿੱਤੀ ਗਈ ਹੈ ਕਿ ਦਰਬਾਰ ਸਾਹਿਬ ਨੂੰ ਬੰਬਾਂ ਨਾਲ ਉਡਾ ਦਿੱਤਾ ਜਾਵੇਗਾ। ਆਖਿਰ ਇਸ ਕਿਸਮ ਦੀਆਂ ਸਾਜ਼ਿਸ਼ਾਂ ਪਿੱਛੇ ਕੌਣ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਸਿੱਖਾਂ ਦੀ ਸੌਫਟ ਪਾਵਰ ਦੀ ਗੱਲ ਕਰਦੇ ਹਾਂ ਤੇ ਜ਼ਾਹਿਰਾ ਤੌਰ ਦੇ ਉੱਤੇ ਜਿੱਥੇ ਸਾਡੀ ਲੰਗਰ ਦੀ ਇੰਸਟੀਟਿਊਸ਼ਨ ਨੇ ਦੁਨੀਆ ਦੇ ਵਿੱਚ ਇੱਕ ਸੌਫਟ ਪਾਵਰ ਵਾਂਗ ਸਿੱਖਾਂ ਨੂੰ ਰੈਕਗਨਾਈਜ਼ ਕੀਤਾ ਹੈ। ਪਿਛਲੇ ਦਿਨਾਂ 'ਚ ਇੱਕ ਬੜਾ ਜ਼ਹਿਰੀਲਾ ਹਿੰਦੂ ਲੀਡਰ ਜਿਹੜਾ ਇੱਕ ਪੰਜਾਬੀ ਜਰਨਲਿਸਟ ਨੂੰ ਇੰਟਰਵਿਊ ਦੇ ਰਿਹਾ ਸੀ, ਉਹ ਕਹਿ ਰਿਹਾ ਸੀ ਕਿ ਜੀ ਦੇਖੋ, ਅਸੀਂ ਬੜਾ ਭਵਿਆ ਰਾਮ ਮੰਦਰ ਬਣਾਇਆ, ਉੱਥੇ ਇੰਨੀ ਇੱਕ ਏਕੜ 'ਚ ਹੈ ਔਰ ਇੰਨੀ ਥਾਂ ਔਰ ਬੜਾ ਭਵਿਆ, ਪਰ ਕਹਿੰਦੇ ਵੀ ਉੱਥੇ ਕੋਈ ਲੰਗਰ ਦਾ ਜਾਂ ਦੂਜਾ ਉਹਨਾਂ ਨੇ ਕਿਹਾ ਵੀ ਅਸੀਂ ਇਹ ਸੋਚਦੇ ਸੀ ਕਿ ਸਾਡਾ ਮੰਦਰ ਦਾ ਤਾਂ ਹੀ ਹੈ ਕਿ ਜੇ ਦਰਬਾਰ ਸਾਹਿਬ ਵਾਂਗ ਉੱਥੇ ਕੋਈ ਲੰਗਰ ਹੋਏ, ਉਹ ਕਿਤੇ ਨਹੀਂ ਹੈ। ਹੁਣ ਜ਼ਾਹਰ ਇਹ ਹੈ ਕਿ ਵੀ ਇਹਨਾਂ ਨੂੰ ਜਿਹੜਾ ਦਰਬਾਰ ਸਾਹਿਬ ਦੇ ਵਿੱਚ 1.5 ਲੱਖ ਲੋਕ ਰੋਜ਼ਾਨਾ ਆਉਂਦੇ ਨੇ, ਲੋਕ ਮੈਂ ਇਸ ਲਈ ਕਿਹਾ ਵੀ ਹੁਣ ਵੱਡੀ ਗਿਣਤੀ ਦੇ ਵਿੱਚ ਗੈਰ ਸਿੱਖ, ਇੱਕ ਪਾਸੇ ਇਹ ਵੀ ਹੈ ਕਿ ਭਾਈ ਉਹਨੂੰ ਟੂਰਿਸਟ ਸਪੌਟ ਬਣਾ ਦਿੱਤਾ, ਪਰ ਦੂਸਰੇ ਪਾਸੇ ਇਹ ਵੀ ਇਹ ਸਾਰੇ ਪੀਰੀਅਡ 'ਚ ਸਾਹਮਣੇ ਆਇਆ ਹੈ। ਜੇ ਹੁਣ ਫਿਲਮੀ ਦੁਨੀਆ ਦੇ ਵਿੱਚ ਕੋਈ ਨਵੀਂ ਫਿਲਮ ਜਿਹੜੀ ਹੈ ਉਹ ਰਿਲੀਜ਼ ਹੋਣੀ ਹੈ, ਕਿਸੇ ਨੇ ਉਹਦੀ ਕਾਸਟਿੰਗ ਉਹਦੀ ਸ਼ੁਰੂ ਕਰਨੀ ਹੈ, ਉਹ ਪੂਰੀਆਂ ਦੀਆਂ ਪੂਰੀਆਂ ਉੱਥੇ ਪਹੁੰਚੇ ਹੁੰਦੇ ਨੇ, ਐਂਬੈਸਡਰ ਮੁਲਕਾਂ ਦੇ ਆਏ ਹੁੰਦੇ ਨੇ ਦੂਜੇ, ਔਰ ਉਹ ਜਦੋਂ ਦੇਖਦੇ ਨੇ ਕਿ ਵੀ 1.5 ਲੱਖ ਬੰਦਾ ਰੋਜ਼ਾਨਾ ਉੱਥੇ ਜਿਹੜਾ ਉਹ ਪ੍ਰਸ਼ਾਦਾ ਛਕ ਰਿਹਾ, ਹੌਟ ਫੂਡ, 2 ਸਬਜ਼ੀਆਂ ਨੇ, ਮਿੱਠਾ ਵੀ ਹੈ, ਔਰ ਦੂਜਾ ਔਰ ਵੀਕਐਂਡ ਦੇ ਉੱਤੇ ਗਿਣਤੀ ਜਿਹੜੀ ਆ 500 ਮਿਲੀਅਨ ਤੱਕ ਹੁੰਦੀ ਹੈ, ਬਾਕੀ ਦਿਨਾਂ 'ਚ ਜਿਹੜੇ ਗੁਰਪੁਰਬਾਂ ਤੇ ਉਸ ਤੋਂ ਵੀ ਕ੍ਰਾਸ ਕਰਦੀ ਹੈ। ਹੁਣ ਉਹਨਾਂ ਨੂੰ ਇਹ ਗੱਲ ਬੜੀ ਔਰ ਸਾਂਝ ਦੀ ਗੱਲ ਔਰ ਜਿਹੜੀ ਸਿੱਖੀ ਦੀ ਸਰਬ ਸਾਂਝੀਵਾਲਤਾ ਦੀ ਗੱਲ ਹੈ ਉਹ ਸਭ ਨੂੰ ਸਮਝ ਆਉਂਦੀ ਹੈ ਕਿ ਬਈ ਇਹਨਾਂ ਨੇ ਸਿੱਖਾਂ ਬਾਰੇ ਇਹਨਾਂ 1980ਵਿਆਂ ਤੋਂ ਲੈ ਕੇ ਕਿਸ ਕਿਸਮ ਦਾ ਪ੍ਰੋਪੇਗੈਂਡਾ ਕੀਤਾ ਤੇ ਸਿੱਖ ਧਰਮ ਦੇ ਸਿਧਾਂਤ ਕੀ ਨੇ। ਬਿਲਕੁਲ। ਹੁਣ ਈਵਨ ਜਿਹੜੇ ਕੁਛ ਇਹਨਾਂ ਦੇ ਮੋਟੀਵੇਸ਼ਨਲ ਸਪੀਕਰ ਨੇ ਜਾਂ ਦੂਸਰੇ ਨੇ, ਉਹ ਜਦੋਂ ਸਿੱਖਾਂ ਨੂੰ ਐਡਮਾਇਰ ਕਰਦੇ ਨੇ, ਉਹ ਸਿੱਖਾਂ ਦੇ ਇਤਿਹਾਸ ਨੂੰ ਵੀ ਔਰ ਅੱਜ ਵੀ ਔਰ ਸਿੱਖਾਂ ਦੇ ਕਰੈਕਟਰ ਨੂੰ ਵੀ, ਆ ਹੁਣ ਮੰਡੀ ਜਾਂ ਮਨਾਲੀ ਜਾਂਦਿਆਂ ਜੋ ਸਿੱਖਾਂ ਦਾ ਹਾਲ ਕਰਦੇ ਰਹੇ ਨੇ, ਇਹ ਨਿਸ਼ਾਨ ਸਾਹਿਬ ਖੋਹ ਕੇ ਗੱਡੀਆਂ ਤੋਂ ਲਵਾ ਕੇ ਪਿੰਡਾਂ ਵਾਲਿਆਂ ਦੀਆਂ ਤਸਵੀਰਾਂ ਲਵਾ ਕੇ, ਹੁਣ ਮੰਡੀ 'ਚ ਫਲੈਸ਼ ਫਲੱਡ ਦੂਜੇ ਆਏ ਨੇ, ਜਿਹੜੀ ਉਹਨਾਂ ਦੀ MP ਆ, ਉਹ ਕਹਿੰਦੀ ਮੈਂ ਕਿਹੜੀ ਮਿਨਿਸਟਰ ਹਾਂ ਕਿ ਮੇਰੇ ਨਾਲ ਵਜ਼ਾਰਤ ਹੈ, ਮੇਰੇ ਤਾਂ ਭਰਾ ਨੇ 2, ਮੈਂ ਉਹਨਾਂ ਨੂੰ ਲੈ ਕੇ ਹੀ ਘੁੰਮ ਰਹੀ ਹਾਂ। ਤੇ ਸਿੱਖ ਜਾ ਕੇ ਉੱਥੇ ਲੰਗਰ ਲਾਉਣ ਲਈ ਪਹੁੰਚ ਗਏ ਨੇ, ਕੋਈ ਸ਼ਿਮਲੇ ਤੋਂ ਸਿੱਖ ਆ ਗਿਆ, ਕੋਈ ਪੰਜਾਬ ਦੇ ਆ ਗਏ, ਉਹ ਲੋਕ ਕਹਿ ਰਹੇ ਨੇ ਕਿ ਭਾਈ ਜਿੱਥੇ ਹੁੰਦਾ ਸਿੱਖ ਸਭ ਤੋਂ ਪਹਿਲਾਂ ਮਦਦ ਲਈ ਪਹੁੰਚਦੇ ਨੇ, ਵੀ ਤੁਸੀਂ ਨਫ਼ਰਤ ਫੈਲਾ ਰਹੇ ਹੋ। ਫਿਰ ਵੀ ਹੁਣ ਇਹ ਜਦੋਂ ਅਸੀਂ ਸਾਰਾ ਪਾਰਟ ਦੇਖਦੇ ਹਾਂ, ਜਿਹੜੀ ਉਹਨਾਂ ਦੀ ਡੀਪ ਸਟੇਟ ਹੈ, ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜੀ ਸਿੱਖਾਂ ਦੇ ਨਾਲ ਲਹਿੰਦੇ ਪੰਜਾਬ ਦੀ ਸਾਂਝ ਹੈ, ਉੱਥੇ ਜਦੋਂ ਸਿੱਖ ਜਾਂਦੇ ਨੇ, ਜਿੰਨਾ ਪਿਆਰ ਮੁਹੱਬਤ ਉਹਨਾਂ ਨੂੰ ਦੂਜਿਆਂ ਦੇ ਲਈ ਨਹੀਂ ਹੈ, ਕਿਉਂਕਿ ਉਹਨਾਂ ਇਹਦੇ ਬਾਵਜੂਦ ਕਿ 47 ਦੇ ਦੌਰ 'ਚ ਅਸੀਂ ਇੱਕ ਦੂਜੇ ਦੇ ਗਾਟੇ ਲਾਏ ਹੋਏ ਨੇ, ਵਸਟ ਜਿਹੜਾ ਬਿਸਲੀ ਬਿਹੇਵੀਅਰ ਹੈ, ਲੇਕਿਨ ਹੁਣ ਸਮਝ ਵੀ ਆਣੀ ਸ਼ੁਰੂ ਹੋਈ ਵੀ ਇਸ ਦੇ ਬਿਹਾਈਂਡ ਕੀ ਹੈ। ਹੁਣ ਇਹ ਜਿਹੜਾ 4 ਰੋਜ਼ਾ 7 ਤੋਂ 10 ਮਈ ਤੱਕ ਦਾ ਟਕਰਾਅ ਸੀ, ਮਿਜ਼ਾਈਲ ਡਰੋਨ ਅਟੈਕ, ਤੁਸੀਂ ਉਸ ਤੋਂ ਬਾਅਦ ਦੇਖੋ ਵੀ ਉਹਨਾਂ ਨੇ, ਕਿਉਂਕਿ ਇਹ ਖਬਰ ਅੱਜ ਮੇਨ ਸਾਰੇ ਇੰਡੀਅਨ ਚੈਨਲਸ ਦੇ ਉੱਤੇ ਕਿ ਜੀ ਇੱਕ ਈਮੇਲ ਆ ਗਈ ਸ਼੍ਰੋਮਣੀ ਕਮੇਟੀ ਨੂੰ ਬੰਬਾਂ ਨਾਲ ਉਡਾਉਣ ਦੀ ਧਮਕੀ, ਔਰ ਉਹ ਸਾਰੇ ਨੂੰ ਇਵੇਂ ਪ੍ਰਸਾਰਿਤ ਕੀਤਾ ਜਾ ਰਿਹਾ ਜਿਵੇਂ ਕਿ ਭਾਈ ਇਹ ਧਮਕੀ ਪਾਕਿਸਤਾਨ ਨੇ ਦਿੱਤੀ ਹੋਏ। ਫਿਰ ਉਹਨਾਂ ਨੇ ਕਿਹਾ ਗਿਆ ਜੀ ਇਸ ਦੇ ਉੱਤੇ ਫੌਰਨ ਪੁਲਿਸ ਨੇ ਐਕਸ਼ਨ ਲਿਆ, ਬੌਂਬ ਡਿਸਪੋਜ਼ਲ ਸਕੁਆਡ ਹੈਵ ਬੀਨ ਪ੍ਰੈਸਡ ਇਨਟੂ ਸਰਵਿਸ, ਕਿ ਬੰਬ ਨੂੰ ਨਕਾਰਾ ਕਰਨ ਵਾਲਾ ਸਕੁਆਡ ਜਿਹੜਾ ਉਹ ਆ ਗਿਆ, ਔਰ ਜਿਹੜਾ ਗੋਲਡਨ ਟੈਂਪਲ ਅਥਾਰਟੀਜ਼ ਟੂ ਬੀਫ ਅਪ ਪੁਲਿਸ ਡਿਪਲੋਇਮੈਂਟ ਅਰਾਊਂਡ ਦਾ ਗੁਰਦੁਆਰਾ 4 ਚੁਫੇਰੇ ਹੁਣ ਪੁਲਿਸ ਨੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਪੂਰੀ ਛਾਉਣੀ ਬਣਾ ਲਈ ਹੈ। ਅੰਮ੍ਰਿਤਸਰ ਦੇ ਕਮਿਸ਼ਨਰ ਨੇ ਇਹ ਕਿਹਾ, MP ਨੇ ਇਹ ਕਿਹਾ। ਹੁਣ ਪਹਿਲਾਂ ਤੁਸੀਂ ਅੰਦਾਜ਼ਾ ਲਾਓ ਵੀ ਕੌਣ ਹੈ ਇੱਕ ਧਮਕੀ ਦੇ ਥੱਲੇ, ਕੌਣ ਈਮੇਲ ਹਵਾ 'ਚੋਂ ਤਾਂ ਨਹੀਂ ਆਈ, ਉਸ ਦਾ ਪ੍ਰੋਪਰ ਪਾਰਟ ਹੁੰਦਾ, ਬਜਾਏ ਕਿ ਤੁਸੀਂ ਉਸ ਨੂੰ ਦੇਖੋ ਕਿ ਵੀ ਇਹ ਕੌਣ ਹੈ ਬਿਹਾਈਂਡ। ਬਿਲਕੁਲ। ਤੁਸੀਂ ਲੋਕਲ ਫੀਅਰ ਪੈਦਾ ਕਰ ਰਹੇ ਹੋ ਤਾਂ ਕਿ ਪੁਲਿਸ ਦੇਖ ਕੇ ਜਾਂ ਬੰਬ ਰਾਹੂ ਨੂੰ ਤੁਸੀਂ ਇਵੇਂ ਕਰ ਰਹੇ ਹੋ ਕਿ ਵੀ ਲੋਕ ਉੱਥੋਂ ਜਾਣੋਂ ਹਟ ਜਾਣ, ਜਾਂ ਕੋਈ ਨਾ ਕੋਈ ਸਮਥਿੰਗ ਅਪ देयर ਸਲੀਵਸ, ਕੁਛ ਨਾ ਕੁਛ ਇਹਨਾਂ ਨੇ
ਕਰਨਾ ਹੈ, ਉਸ ਤੋਂ ਪਹਿਲਾਂ ਨੇ ਕਹਿਣਾ ਜੀ ਦੇਖੋ ਆਈ ਹੈ ਧਮਕੀ, ਕੱਲ੍ਹ ਨੂੰ ਉਹਨੂੰ ਲਸ਼ਕਰ ਤਾਇਬਾ ਨਾਲ ਜੋੜ ਦੇਣਗੇ ਕਿਸੇ, ਕਿਉਂਕਿ 4 ਰੋਜ਼ਾ ਉਸ ਪੀਰੀਅਡ ਦੇ ਦੌਰਾਨ ਇੱਕ ਉਹਨਾਂ ਦੇ ਲੈਫਟੀਨੈਂਟ ਜਨਰਲ ਰੈਂਕ ਦੇ ਬੰਦੇ ਨੇ ਝੂਠ ਕਿਹਾ ਕਿ ਜੀ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਨਾ ਸੀ ਪਾਕਿਸਤਾਨ ਨੇ, ਔਰ ਅਸੀਂ ਉੱਥੇ ਜਾ ਕੇ ਆਪਣੀਆਂ ਇੱਕ ਗਨਸ ਬੀੜੀਆਂ ਔਰ ਤਾਂ ਕਿ ਉਹਦੀ ਪ੍ਰੋਟੈਕਸ਼ਨ ਹੋਏ। ਸ਼੍ਰੋਮਣੀ ਕਮੇਟੀ ਨੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਉਹਨਾਂ ਨੇ ਫੌਰਨ ਵਿਦਿਨ 24 ਆਵਰ ਬਿਲਕੁਲ ਝੂਠ, ਇੱਥੇ ਕੋਈ ਜਿਹੜੀ ਹੈ ਨਾ ਗਨ ਹੈ ਨਾ ਕੋਈ ਦੂਜਾ ਤੀਜਾ, ਅਸੀਂ ਹਾਂ ਥੋੜ੍ਹੀ ਦੇਰ ਜਿਹੜਾ ਉਹ ਉਸ ਨੂੰ ਲਾਈਟ ਆਫ ਕੀਤੀ ਕਿਉਂਕਿ ਬਲੈਕ ਆਊਟ ਦਾ ਸੀ ਫॉर ਫਿਊ ਮਿੰਟਸ, ਅਦਰਵਾਈਜ਼ ਕੋਈ ਐਸਾ ਪਾਰਟ ਨਹੀਂ। ਹੁਣ ਜਦੋਂ ਇਸ ਲੈਵਲ ਤੇ ਡਿਨਾਇਲ ਹੋਈ ਫਿਰ ਉਹਨਾਂ ਨੇ ਇੱਕ ਹੋਰ ਲੈਫਟੀਨੈਂਟ ਜਨਰਲ ਉਤਾਰਿਆ ਉਸ ਦੇ ਵਿੱਚ, ਉਹਨੇ ਕਿਹਾ ਨਹੀਂ ਅਸੀਂ ਉੱਥੇ ਨਹੀਂ ਕੁਝ ਵੀ ਲਾਇਆ, ਉੱਥੇ ਕੋਈ ਗਨ ਨਹੀਂ ਲਾਈ, ਵੈਸੇ ਅਟੈਕ ਕਰਨਾ ਸੀ। ਹੁਣ ਪਾਕਿਸਤਾਨ ਦੇ ਜਿਹੜੀ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਹੈ ਉਹਨਾਂ ਨੇ ਕਿਹਾ ਸਿੱਖਾਂ ਦੇ ਨਾਲ ਅਸੀਂ ਤਾਂ ਉਹਨਾਂ ਦੀਆਂ ਇਬਾਦਤਗਾਹਾਂ ਦੀ ਇੱਥੇ ਹਿਫਾਜ਼ਤ ਕਰ ਰਹੇ ਹਾਂ ਵੀ ਇਹ ਤਾਂ ਅਨਥਿੰਕੇਬਲ ਹੈ, ਸਿੱਖਾਂ ਦੇ ਨਾਲ ਸਾਡੇ ਖਾਸ ਸਬੰਧ ਨੇ ਔਰ ਅਸੀਂ ਕਦੇ ਇਹ ਸੋਚ ਵੀ ਨਹੀਂ ਸਕਦੇ ਕੋਈ ਇਸ ਕਿਸਮ ਦਾ। ਹੁਣ ਕਿਉਂਕਿ ਉਹ ਸਾਰਾ ਇੱਕ ਉਹਦੇ 'ਚ ਇੰਡੀਅਨ ਫੌਜ, ਉਹਨਾਂ ਦੀਆਂ ਏਜੰਸੀਆਂ, ਉਹਨਾਂ ਦਾ ਜਲੂਸ ਨਿਕਲਿਆ ਕਿ ਵੀ ਤੁਸੀਂ ਇੰਨਾ ਵੱਡਾ ਝੂਠ ਬੋਲ ਰਹੇ ਹੋ ਕਿ ਵੀ ਉੱਥੇ ਅਸੀਂ ਗੰਦ ਲਾਈਆਂ ਨਹੀਂ ਤਾਂ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋ ਜਾਣਾ ਸੀ। ਹੁਣ ਰੀਜ਼ਨ ਕਿਉਂਕਿ ਉਸ ਪੀਰੀਅਡ 'ਚ ਜਿਹੜਾ ਸਿੱਖਾਂ ਦਾ ਸਟੈਂਡ ਸੀ, ਡਾਇਸਪੋਰਾ ਦਾ ਵੀ ਬਾਹਰਲਾ ਵੀ, ਇੱਕ ਪੰਜਾਬੀ ਗਾਇਕਾ ਦਾ ਫੌਰਨ ਗੀਤ ਵੀ ਆਇਆ ਕਿ ਵੀ ਅਸੀਂ ਪਾਕਿਸਤਾਨ ਮੁਰਦਾਬਾਦ ਨਹੀਂ ਕਹਿ ਸਕਦੇ ਕਿਉਂਕਿ ਇੱਧਰ ਸਾਡਾ ਨਨਕਾਣਾ ਹੈ, ਇੱਧਰ ਸਾਡਾ ਜਿਹੜਾ ਦਰਬਾਰ, ਅਸੀਂ ਜੰਗ ਨਹੀਂ ਚਾਹੁੰਦੇ, ਅਸੀਂ ਦੂਸਰਾ ਨਹੀਂ, ਔਰ ਸਿੱਖਾਂ ਨੇ ਖੁੱਲ੍ਹ ਕੇ ਉਸ ਦੇ ਉੱਤੇ ਲਾਈਨ ਲਈ। ਸੋ ਮੈਨੂੰ ਇਹ ਲੱਗਦਾ ਹੈ ਵੀ ਇਹ ਬਾਰ-ਬਾਰ ਜਿਹੜਾ ਦਰਬਾਰ ਪਹਿਲਾਂ ਵੀ ਇਹਨਾਂ ਨੇ ਉਸ ਟਾਰਗੇਟ 'ਤੇ ਲਿਆਂਦਾ, ਹੁਣ ਅਗੇਨ ਇਸ ਕਿਸਮ ਦੀਆਂ ਖਬਰਾਂ ਜਿਹੜੀਆਂ ਨੇ ਉਹ ਪਲਾਂਟ ਈਮੇਲ 'ਤੇ ਬੇਸਡ ਤੇ ਫਲਾਣਾ ਢਿਮਕਾ ਕਰ ਰਹੇ ਨੇ, ਇਹ ਕੁਛ ਨਾ ਕੁਛ ਜਿਹੜਾ ਅਪ ਦੇਅਰ ਸਲੀਵਸ। ਬਿਲਕੁਲ। ਔਰ ਪਹਿਲਾਂ ਵੀ ਹੁਣ ਜਿਸ ਬੰਦੇ ਨੇ ਦਰਬਾਰ ਸਾਹਿਬ ਜੰਗਲਾ ਕ੍ਰਾਸ ਕਰਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ, ਜਿਹਨੂੰ ਉਹਨਾਂ ਉੱਤੇ ਮੌਕੇ ਵਾਲਿਆਂ ਨੇ ਸਜ਼ਾ ਯਾਫਤਾ ਕੀਤਾ, ਉਹਦੀ ਅੱਜ ਤੱਕ ਸ਼ਨਾਖਤ ਨਹੀਂ ਹੋਈ। ਬਾਕੀ ਤਾਂ ਅੱਧੇ ਜਿਹੜੇ ਕਰਦੇ ਨੇ ਇਸ ਕਿਸਮ ਦਾ ਉਹਨਾਂ ਨੂੰ ਤਾਂ ਦਿਮਾਗੀ ਤੌਰ ਤੇ ਸਾਰੇ ਪਾਗਲ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਆ ਜਾਂਦੇ ਨੇ। ਹੁਣ ਇਹਦੇ ਬਾਵਜੂਦ ਕਿ ਜੀ ਉਹ ਤਾਂ ਪੁਲਿਸ ਬਾਰੇ ਹੁੰਦਾ ਜੀ, ਇਹ ਤਾਂ ਕਬਰਾਂ ਚੋਂ ਵੀ ਕੱਢ ਲਿਆਉਂਦੇ ਨੇ, ਉਹ ਬੰਦੇ ਦਾ ਪਤਾ ਹੀ ਨਹੀਂ ਹੈ ਵੀ ਕੌਣ ਹੈ, ਉਹਦਾ ਕੋਈ ਸ਼ਨਾਖਤ ਨਹੀਂ। ਸੋ ਮਤਲਬ ਇਹ ਹੈ ਵੀ ਇਹ ਰਿਪੀਟਡਲੀ, ਕਿਉਂਕਿ ਇਹਨਾਂ ਨੂੰ ਜਿਹੜੀ ਦੋਨਾਂ ਪੰਜਾਬਾਂ ਦੀ ਸਾਂਝ ਹੈ, ਦੋਹਾਂ ਕੌਮਾਂ ਦੀ ਸਾਂਝ ਹੈ, ਇਹ ਵੀ ਚੰਗੀ ਨਹੀਂ ਲੱਗਦੀ ਔਰ ਇਹਨਾਂ ਨੇ ਅਲਟੀਮੇਟਲੀ ਇਹਨੂੰ ਪਾਕਿਸਤਾਨ ਦੇ ਖਾਤੇ 'ਚ ਇਸ ਵੇਲੇ ਕਿਉਂਕਿ ਇਹ ਐਕਸਪੋਜ਼ ਹੋ ਰਹੇ ਨੇ, ਜੋ ਇਹਨਾਂ ਨੂੰ ਕੁੱਟ ਪਈ ਹੈ ਔਰ ਸਿੱਖਾਂ ਦਾ ਜਿਹੜਾ ਫੈਕਟਰ ਔਰ ਜੰਗ ਨਾ ਕਰਨ ਦੀ ਲਾਈਨ ਹੈ ਜਾਂ ਪਾਕਿਸਤਾਨ ਦੇ ਹੱਕ ਦੇ ਵਿੱਚ ਜਿਹੜਾ ਇੱਕ ਫਿਜ਼ਾ ਬਣੀ, ਕਿਉਂਕਿ ਜ਼ਾਹਰਾ ਤੌਰ ਦੇ ਉੱਤੇ ਜਿਹੜੇ ਖਾਲਿਸਤਾਨੀ ਐਕਟਿਵਿਸਟ ਨੇ ਉਹ ਸਮਝਦੇ ਨੇ ਕਿ ਭਾਈ ਅਲਟੀਮੇਟਲੀ ਜਿਹੜਾ ਇਹਨਾਂ ਦੇ ਨਾਲ ਤਾਂ ਸਾਡੀ ਟੋਟਲ ਵਾਰ ਇਹਨਾਂ ਨੇ ਸਾਡੇ ਤੇ ਵਿੱਢੀ ਹੋਈ ਹੈ ਔਰ ਇੰਡੀਆ ਨੇ, ਔਰ ਇਸ ਲਈ ਇਹ ਕੁਛ ਨਾ ਕੁਛ ਐਸਾ ਕਰਕੇ ਪਹਿਲਾਂ ਇੱਕ ਖੌਫ ਪੈਦਾ ਕਰੋ, ਡਰ ਪੈਦਾ ਕਰੋ, ਲੋਕਾਂ ਦੀ ਆਮਦ ਰੁਕੇ, ਫਿਰ ਕਿਸੇ ਸਟੇਜ ਦੇ ਉੱਤੇ ਕੋਈ ਨਾ ਕੋਈ ਕਰਕੇ ਕਹੋ ਜੀ ਦੇਖੋ ਇਹ ਤਾਂ ਪਹਿਲਾਂ ਹੀ ਸੀ, ਫਿਰ ਜਿਹੜੀ ਹੈ ਉਹ ਕਿਸੇ ਤੋਂ ਜ਼ਿੰਮੇਵਾਰੀ ਦਵਾ ਦਿਓ, ਜਿਵੇਂ ਪਹਿਲਗਾਮ ਫਾਲਸ ਫਲੈਗ ਆਪਰੇਸ਼ਨ ਦੇ ਵੇਲੇ ਲਸ਼ਕਰ ਤੋਇਬਾ ਬੰਦੇ ਅੱਜ ਤੱਕ ਨਹੀਂ ਫੜੇ। ਅੱਜ ਕਿਸੇ ਨੇ ਪੁੱਛਿਆ, ਉਹਨਾਂ ਨੇ ਕਿਹਾ ਵੀ ਤੁਸੀਂ ਐਸ ਜੈ ਸ਼ੰਕਰ ਨੂੰ ਪੁੱਛਿਆ ਕਿ ਜੀ ਉਹ ਬੰਦੇ ਫੜ ਲਏ ਨੇ, ਉਹ ਕਹਿੰਦੇ ਜੀ ਉਹਨਾਂ ਦੀ ਸ਼ਨਾਖਤ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜੇ ਅਜੇ ਸ਼ਨਾਖਤ 2 ਮਹੀਨੇ ਬੀਤ ਗਏ ਨੇ, ਸ਼ਨਾਖਤ ਨਹੀਂ ਹੋਈ, ਤੇ ਤੁਸੀਂ ਕਿਹੜੇ ਜਿਹੜਾ ਤੇ ਆਧਾਰ ਦੇ ਉੱਤੇ ਪਾਕਿਸਤਾਨ ਦੇ ਉੱਤੇ ਜਾ ਕੇ ਜਿਹੜੇ ਨੇ ਉਹ ਹਮਲੇ ਕੀਤੇ ਨੇ। ਸੋ ਕੁੱਲ ਮਿਲਾ ਕੇ ਮੈਨੂੰ ਇਹ ਲੱਗਦਾ ਸਾਨੂੰ ਖਬਰਦਾਰ ਹੋਣ ਦੀ ਲੋੜ ਹੈ। ਸਾਡੀ ਤਾਂ ਲੀਡਰਸ਼ਿਪ ਉਹੀ ਉੱਥੇ ਖਿਲਰੀ ਹੋਈ ਹੈ, ਜਿਹੜੇ ਵੀ ਅਕਾਲੀ ਨੇ ਉਹ ਤਾਂ ਇੱਕ ਦੂਜੇ ਦੀਆਂ ਪੱਗਾਂ ਲਾਉਣ ਤੇ ਲੱਗੇ ਹੋਏ ਨੇ, ਪਰ ਸਮਥਿੰਗ ਸੀਰੀਅਸ ਇਜ਼ ਕੁਕਿੰਗ। ਬਿਲਕੁਲ ਡਾਕਟਰ ਸਾਹਿਬ, ਨੋ ਡਾਊਟ। ਸੋ ਇੱਥੇ ਨੇ ਹੁਣ ਆਪਾਂ ਆਪਣੇ ਜਿਹੜੇ ਵੀਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਸੋਇਨ ਮਾਲ ਜੀ ਸਾਡੇ ਪਹਿਲੇ ਵੀਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ। ਔਰ ਹਰਮਨ ਪੰਨੂ ਜੀ, ਔਰ ਫਿਰ ਇਸੇ ਤਰ੍ਹਾਂ ਹਾਂਜੀ ਅਮਰਜੀਤ ਨਿੱਜਰ ਜੀ, ਧਰਮ ਸਿੰਘ ਜੀ, ਗੁਰਵਿੰਦਰ ਮਾਨ ਜੀ, ਔਰ ਫਿਰ ਇਸੇ ਤਰ੍ਹਾਂ ਅਮਰਜੀਤ ਸਿੰਘ ਸੈਣੀ ਜੀ, ਨਿਹੰਗ ਸਿੰਘ ਜੀ, ਕ੍ਰੇਜ਼ੀ ਕੂਲ ਜੀ, ਇਹ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਆਪ ਦੋਨਾਂ ਦੇ ਐਂਡ ਟੀਮ ਦੇ ਐਫਰਟਸ ਨੂੰ ਪ੍ਰੇਜ਼ ਕਰਦੇ ਹਾਂ। ਆਪ ਜੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਔਰ ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ ਵੀ, ਔਰ ਫੈਨੀ ਫੋਰਡ ਜੀ, ਔਰ ਇਸੇ ਤਰ੍ਹਾਂ ਗੁਰਦੀਪ ਸਿੰਘ ਜੀ ਵੀ,
ਜਗਦੀਸ਼ ਮਾਜਰਾ ਜੀ ਵੀ ਔਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ, ਸਰਦਾਰ ਸਾਹਿਬ ਜੀ ਵੀ, ਬਿਲਹਾਲ ਅਹਿਮਦ ਜੀ ਸਾਨੂੰ ਹੈਲੋ ਕਹਿੰਦੇ ਨੇ ਔਰ ਵਾਰਮ ਵੈਲਕਮ ਕਹਿੰਦੇ ਨੇ। ਕਹਿੰਦੇ ਇੱਥੇ ਫਿਰ ਜਿਹੜੀ ਹੈ ਬਾਰਿਸ਼ ਹੋ ਰਹੀ ਹੈ, ਇੱਥੇ ਬੜਾ ਵੱਡਾ ਥੰਡਰ ਸਟੋਰਮ ਸੀ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਸੀ, ਇੰਟਰਨੈਟ ਵੀ ਉੱਡ ਗਿਆ ਈਵਨ ਕਿ ਆਪਾਂ ਮੈਂ ਕਿਹਾ ਪ੍ਰੋਗਰਾਮ ਹੀ ਨਾ ਕਰ ਸਕਦੇ, ਬਟ ਥੈਂਕ ਗੋਡ ਇਜ਼ ਗੋਇੰਗ ਵੈਲ। ਔਰ ਇਸੇ ਤਰ੍ਹਾਂ ਫਿਰ ਕਹਿੰਦੇ ਨੇ ਕਿ ਮਾਨਸੂਨ ਅੱਛਾ ਠੀਕ ਹੈ, ਔਰ ਮਨਪ੍ਰੀਤ ਸਿੰਘ ਢਿੱਲੋਂ ਜੀ ਵੀ ਔਰ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵੀ, और फिर इसी तरह इंद्रजीत सिंह संधू जी भी, बलजीत वैद जी भी, बिलाल अहमद जी भी, और कहते हैं कि डॉक्टर साहब अजीत डावल के बयान इंडिया की इंटरनेशनल अवाम के लिए है कि लोकसभा का मानसून सेशन जरा शुरू होने वाला है। सो दुनिया को बहुत अच्छे से पता है कि इंडिया को पाकिस्तान ने हाथ पांव बांध कर मारा है और बोरी च बन गए। और इसी तरह जगतार सिंह गोल्डी जी भी, बिलहाल साहब अच्छा, फिर इसी तरह ज्ञानी अवतार सिंह जी कहते सरदार फौजा सिंह जी नहीं रहे, सरीर करके यादां करके सदा रहणगे, वाहिगुरू विछड़ी रूह ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਬਹੁਤ ਸ਼ੁਕਰੀਆ ਗਿਆਨੀ ਅਵਤਾਰ ਸਿੰਘ ਜੀ। ਅਸੀਂ ਅੱਜ ਦਾ ਪ੍ਰੋਗਰਾਮ ਸਰਦਾਰ ਫੌਜਾ ਸਿੰਘ ਹੋਰਾਂ ਦੇ ਨਾਂ ਤੇ ਹੀ ਕੀਤਾ ਬਿਲਕੁਲ, ਔਰ ਪਹਿਲਾ ਸਾਡਾ ਸੈਗਮੈਂਟ ਵੀ ਉਹਨਾਂ ਦੀ ਜ਼ਿੰਦਗੀ ਤੇ ਹੀ ਸੀ ਕਿ ਉਹਨਾਂ ਨੇ ਬਹੁਤ ਕੌਮ ਨੂੰ ਫਖਰ ਔਰ ਮਾਣ ਦਿੱਤਾ। ਹਾਂਜੀ, ਔਰ ਜਗਤਾਰ ਸਿੰਘ, ਫਿਰ ਇਸੇ ਤਰ੍ਹਾਂ ਰਾਜਪ੍ਰੀਤ ਸਿੰਘ, ਗਿਆਨੀ ਅਵਤਾਰ ਸਿੰਘ ਜੀ ਕਹਿੰਦੇ ਇੱਕ ਸਦੀ ਦੇ ਮਹਾਨ ਸਿੱਖ ਦੌੜਾਕ ਸਰਦਾਰ ਫੌਜਾ ਸਿੰਘ ਦੇ ਦੁਰਘਟਨਾ ਵਿੱਚ ਹੋਏ ਅਕਾਲ ਚਲਾਣੇ ਨਾਲ ਮਨ ਨੂੰ ਗਹਿਰਾ ਦੁੱਖ ਪੁੱਜਾ ਔਰ ਸਰਦਾਰ ਫੌਜਾ ਸਿੰਘ 114 ਸਾਲ ਦੀ ਉਮਰ ਵਿੱਚ ਵੀ ਪੂਰੀ ਚੜ੍ਹਦੀ ਕਲਾ ਵਾਲੇ ਸਿੱਖ ਸਨ, ਨੋ ਡਾਊਟ, ਕੋਈ ਸ਼ੱਕ ਨਹੀਂ। ਔਰ ਫਿਰ ਫਤਿਹ ਵੀ ਬੁਲਾਉਂਦੇ ਨੇ ਔਰ ਮਨਜੀਤ ਸਿੰਘ ਮਠਾਰੂ ਜੀ ਵੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਜ਼ਿੰਦਾਬਾਦ। और इसी तरह करैक्टर ऑफ हिंदू शोज अहमदाबाद प्लेन क्रैश इज प्लैंड एक्ट किलिंग हंड्रेड्स पैसेंजर्स। हाँ जी, हुण जिहड़ा इन्हां ने वो फ्यूल इंजन बंद होने की लाइन भी है उहदे ते होर भी रादर उस एक्सीडेंट का कारण लभण दे नालों ज़्यादा मोर कंपलैक्स हो गया भी बिहाइंड की है इस सारे दे। और इसी तरह कमलजीत सिंह जी कहते सप्पे दुध प्यालिए व्यों मुँह सुट्टे, हाँ जी मुँह सुट्टे। और एज सेम आर एस एस रेज्ड स्नेक टू swallow minorities but not snake want to swallow also RSS and all structures। हाँ हाँ बिल्कुल बिल्कुल। और इसे तरह कुलदीप कौर जी भी, डॉक्टर परमजीत सिंह समरा जी कहते गुजरात विच पटेल दा लगाया गया वड्डा बुत भी चीन तो बन के आया सी। हाँ बिल्कुल। और कौर शरणजीत जी कहते हैं कि दरबार साहब नूं क्यों दुर्गियाना मंदिर क्यों नहीं साडा तां कोई दुश्मन नहीं भारत माता तो इलावा। गुरविंदर कौर, जतिंदर सिंह, फिर इसी तरह बलिहार सिंह कंग जी और इसी तरह बलिहार अहमद जी कहते बीइंग मुस्लिम मच पता नहीं की कहना चाहते, हम सोच भी नहीं सकते कि हरमंद साहब दी पता नहीं की कहना चाहते, हम सॉरी हरमंदर साहब दी कहते बेअदबी दा गोल्डन टैंपल वेरी रिस्पैक्टेबल प्लेस फॉर अस। ਉਹੀ ਕਹਿੰਦੇ ਕਿ ਤੁਹਾਡੇ ਖਾਤੇ ਪਾਇਆ ਬਟ ਇਹ ਸਾਡੇ ਲਈ ਬੜਾ ਵਧੀਆ। ਹਾਂਜੀ, ਉਹਨਾਂ ਨੇ ਕਿਹਾ ਕਿ ਵੀ ਦੁਰਗਿਆਣਾ ਮੰਦਿਰ ਕਿਉਂ ਨਹੀਂ, ਦੁਰਗਿਆਣਾ ਮੰਦਿਰ ਤੇ ਪੱਲੇ ਵੀ ਕੀ ਹੈ ਵੈਸੇ। ਹਾਲਾਂ ਇਹਨਾਂ ਦਾ ਹੀ ਉਹ ਆਚਾਰੀਆ ਜਿਹਨੂੰ ਕਹਿੰਦੇ ਨੇ ਰਜਨੀਸ਼, ਉਹਨੇ ਇੱਕ ਥਾਂ ਤੇ ਕਿਹਾ ਸੀ ਕਿ ਵੀ दुर्गियाना मंदिर तो बना लिया, दरबार साहिब की तर्ज पे वैसी शेप भी रख ली, सोना भी लगा दिया, मगर गुरु रामदास कहाँ से लाओगे। सो 4 सदियां दी गुरु साहबान दी और सिख कौम दी जड़ी उस थां दे नाल कल्ला यही नहीं शरधा विश्वास उहदी एक एक सिल जिहड़ी आ ओह शहीदां दे खून नाल रंगी हुई है। और वो जड़ा दरबार साहब दा कॉन्सैप्ट है मीरी पीरी दा और कबीर जहदार आवत जाते हो हटकै ना ही कोए सो दर कैसे छोड़िए जो दर ऐसा होए। वो जड़ी सिक्खी दी उपमा सिख फिलोसफी जो दुनिया के लोग हुण आउंदे ने वो इन्हां नूं तकलीफ दिंदी है भी इन्हां दी ब्राह्मणवाद और हिंदुत्ववाद की कहानी फिलोसफी जिहदा आधार ही है कि वी आर बॉर्न अनईक्वल, ਉਹਦੇ ਚੋਂ ਇਹਨਾਂ ਦਾ ਕਾਸਟ ਸਿਸਟਮ ਨਿਕਲਦਾ ਹੈ और कास्ट सिस्टम
ਹਿੰਦੂ ਧਰਮ ਦੀ ਰੀੜ੍ਹ ਦੀ ਹੱਡੀ ਹੈ। ਸੋ ਇਹ ਰੀਜ਼ਨ ਹੈ ਕਿ ਦਰਬਾਰ ਸਾਹਿਬ ਨੂੰ ਬਾਰ-ਬਾਰ ਇਹ ਟਾਰਗੇਟ ਕਰਨਾ ਚਾਹੁੰਦੇ ਨੇ। ਬਿਲਕੁਲ ਮਜ਼ਹਰ ਇਕਬਾਲ ਜੀ ਵੀ ਸਲਾਮ ਕਹਿੰਦੇ ਨੇ ਤੁਹਾਨੂੰ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOSHV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਦੱਸਣਾ ਗਿਆ ਦੋ ਦੇਖਦੇ ਰਹੋ TV 4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।